ਕੇਂਦਰ ਸਰਕਾਰ ਨੇ 2019 ਅਕਤੂਬਰ ਦੇ ਵਿੱਚ ਕਲੀਅਰ ਕਰ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ। ਉਸ ਤੋਂ ਵੀ ਹੁਣ ਕੇਜਰੀਵਾਲ ਸਾਹਿਬ ਭਜਦੇ ਹੋਏ ਨਜ਼ਰ ਆ ਰਹੇ ਨੇ। ਕੇਜਰੀਵਾਲ ਦੀ ਕਿਤਾਬ ਸਵਰਾਜ ਔਰ ਉਹਨਾਂ ਦਾ ਮਕਸਦ ਸੀ ਲੋਕਾਂ ਨੂੰ ਇਹ ਦੱਸਣ ਦਾ ਕਿ ਇਹ ਤੁਹਾਡਾ ਰਾਜ ਹੋਏਗਾ ਜੇ ਮੈਨੂੰ ਤੁਸੀਂ ਸੇਵਾ ਬਖਸ਼ੋਗੇ। ਪਰ ਇਹ ਸਾਨੂੰ ਸਿੱਖਾਂ ਦਾ ਰਾਜ ਕਿੱਥੇ ਨਜ਼ਰ ਨਹੀਂ ਆ ਰਹੀਆਂ। ਸਿੱਖਾਂ ਦੀ ਭਾਵਨਾਵਾਂ ਹਾਸ਼ੀਏ ਤੇ ਪਈਆਂ ਨੇ। ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ। ਸਾਡੇ ਸਿੰਘਾਂ ਨੇ, ਨੌਜਵਾਨਾਂ ਨੇ ਉਸ ਵੇਲੇ ਰਿਐਕਟ ਕੀਤਾ ਜਿਹੜਾ 80 85 ਔਰ 90 ਦੇ ਦਹਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਵੇ, ਦਰਬਾਰ ਸਾਹਿਬ ਤੇ ਤੋਪਾਂ ਚਾੜੀਆਂ ਜਾਣ, ਪੰਜਾਬ ਦੀ ਜਵਾਨੀ ਪੁਲਿਸ ਮੁਕਾਬਲੇ 'ਚ ਨਜਾਇਜ਼ ਮਾਰੀ ਜਾਵੇ। ਤੇ ਜੇ ਕੌਮ ਨੇ ਇਸ ਤੇ ਰਿਐਕਟ ਨਹੀਂ ਕਰਨਾ ਸੀ ਤੇ ਹੋਰ ਕੀ ਕਰਨਾ ਸੀ। ਸਾਡੇ ਬੰਦੀ ਸਿੰਘਾਂ ਨੂੰ ਛੱਡਣ ਵਾਸਤੇ ਕਿਉਂ ਕੁਐਸਚਨ ਮਾਰਕ ਲੱਗ ਜਾਂਦਾ, ਕਿਉਂ ਆਤੰਕਵਾਦੀ ਦਾ ਟੈਗ ਸਾਡੇ ਉੱਤੇ ਲੱਗ ਜਾਂਦਾ, ਇਹਦਾ ਜਵਾਬ ਕੇਜਰੀਵਾਲ ਸਰਕਾਰ ਨੂੰ ਦੇਣਾ ਪਏ। ਸਾਨੂੰ ਪੰਜਾਬ 'ਚ ਬੇਵਕੂਫ ਬਣਾਇਆ ਗਿਆ ਹੈ ਕਹਿ ਕੇ ਭਗਵੰਤ ਮਾਨ ਵੱਲੋਂ ਦੀ ਕਿ ਐਲਜੀ ਕੋ ਫਾਈਲ ਪਈ ਹੈ। ਉਹ ਅੱਜ ਸਾਰੇ ਪੰਜਾਬ ਦੇ ਵਰਕਰਾਂ ਦੇ ਆਮ ਆਦਮੀ ਪਾਰਟੀ ਨੂੰ ਚਪੇੜ ਹੈਗੀ ਹੈ ਕਿ ਫਾਈਲ ਤੁਹਾਡੇ ਕੋਲ ਹੀ ਹੈ। ਜਿਹੜੇ ਤੁਸੀਂ ਸਿੱਖਾਂ ਦੇ ਵਿੱਚ ਪਾੜ ਪਾਉਣ ਲਈ ਨਵੇਂ ਵਰਤੀਰੇ ਪਾਰ ਰਹੇ ਹੋ, ਨਵੇਂ ਸਿੱਖ ਚਿਹਰੇ ਖੜੇ ਕਰ ਦਿੱਤੇ ਐਮਸੀਡੀ ਵਾਸਤੇ ਕਿ ਵੀ ਇਹ ਸਾਡੇ ਸਿੱਖ ਸਾਡੇ ਨਾਲ ਨੇ। ਮੈਂ ਉਹਨਾਂ ਮੂਰਖਾਂ ਨੂੰ ਵੀ ਕਹਿਣਾ ਚਾਹਾਂਗਾ, ਉਹ ਘੱਟੋ ਘੱਟ ਆਪਣੀ ਕੌਮ ਲਈ ਤਾਂ ਖੜੇ ਹੋ ਜਾਓ। ਸਾਰਿਆਂ ਦੇ ਵਿੱਚ 26 ਸਾਲ ਦੀ ਕਸਟਡੀ ਔਨ ਰਿਕਾਰਡ ਹੈਗੀ ਹੈ, ਪਰ ਕਿਸੇ ਵੀ ਪ੍ਰਕਾਰ ਨਾਲ ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਜਾਂਦੀ। ਇਹਨਾਂ ਨੂੰ ਅੱਜ ਵੀ ਸਾਡੇ 50 ਸਾਲ ਦੇ ਬੰਦੇ ਖੂੰਖਾਰ ਅੱਤਵਾਦੀ ਨਜ਼ਰ ਆ ਰਹੇ ਨੇ। ਉਹਨਾਂ ਦੇ ਉੱਤੇ ਇਹ ਧਾਰਾ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਕਿ ਇਹ 268 ਆਈਪੀਸੀ ਧਾਰਾ ਦੇ ਅੰਦਰ ਆਉਂਦੇ ਹਨ। ਇਹਨਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੂਰੀ ਕੌਮ ਨੂੰ, ਪੂਰੇ ਦੇਸ਼ ਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ, 268 ਧਾਰਾ ਜਿਹੜੀ ਸੀਗੀ ਉਹ 2010 ਵਿੱਚ ਟੁੱਟ ਚੁੱਕੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੈਗੇ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈਗਾ, ਉਸ ਪ੍ਰੋਟੈਸਟ ਦੇ ਵਿਚਕਾਰ ਜਿਹੜਾ ਸਵਰਾਜ ਜਿੱਦਾਂ ਕਹਿ ਲਈਏ ਕਿ ਵਾਅਦਾ ਕਰਕੇ ਅਰਵਿੰਦ ਕੇਜਰੀਵਾਲ ਪਾਵਰ 'ਚ ਆਏ ਸਨ, ਉਹ ਸਵਰਾਜ ਦੀ ਪ੍ਰਤੀਆਂ ਸਾੜੀਆਂ ਜਾ ਰਹੀਆਂ ਨੇ। ਤੁਹਾਡੇ ਤੱਕ ਦਿਖਾ ਰਹੇ ਆ ਕਿ ਵੀ ਕਿਸ ਤਰੀਕੇ ਜੋ ਕਿ ਬੰਦੀ ਸਿੰਘ ਰਿਹਾਈ ਕਰਨ ਦੀਆਂ ਆਵਾਜ਼ਾਂ ਤੁਹਾਡੇ ਸਾਹਮਣੇ ਚੱਲ ਰਹੀਆਂ ਨੇ। ਸਵਰਾਜ ਦੀਆਂ ਪ੍ਰਤੀਆਂ ਜਿਹੜੀਆਂ ਨੇ ਉਹ ਸਾੜੀਆਂ ਜਾ ਰਹੀਆਂ ਨੇ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ। ਇਹ ਉਹ ਵਾਅਦੇ ਨੇ ਜਿਹੜੇ ਸਿੱਖ ਕੌਮ ਦੇ ਨਾਲ ਕੀਤੇ ਗਏ, ਦਿੱਲੀ ਦੀ ਜਨਤਾ ਦੇ ਨਾਲ ਕੀਤੇ ਗਏ, ਤੇ ਅੱਜ ਉਹਨਾਂ ਦੇ ਇੱਕ ਪ੍ਰਤੀਕਰਮ ਵਜੋਂ ਉਹਨੂੰ ਇਸ ਵੇਲੇ ਜਲਾਇਆ ਜਾ ਰਿਹਾ ਹੈਗਾ। ਕੇਜਰੀਵਾਲ ਮੁਰਦਾਬਾਦ ਦੇ ਜਿਹੜੇ ਨਾਰੇ ਨੇ ਇਸ ਵੇਲੇ ਚੱਲ ਰਹੇ ਹੈਗੇ ਨੇ। ਪ੍ਰੋਟੈਸਟ ਲਗਾਤਾਰ ਜਾਰੀ ਹੈਗਾ ਇਸ ਵੇਲੇ। विरोधी है, ਵਿਰੋਧੀ ਹੈ, ਵਿਰੋਧੀ ਹੈ, केजरीवाल सिख विरोधी है, ਵਿਰੋਧੀ ਹੈ, ਵਿਰੋਧੀ ਹੈ, केजरीवाल सिख विरोधी है, ਵਿਰੋਧੀ ਹੈ, ਵਿਰੋਧੀ ਹੈ। केजरीवाल दिल्ली तो बाहर करो, ਬਾਹਰ ਕਰੋ, ਬਾਹਰ ਕਰੋ, केजरीवाल दिल्ली तो बाहर करो, ਬਾਹਰ ਕਰੋ, ਬਾਹਰ ਕਰੋ। केजरीवाल हाय हाय, ਹਾਏ 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 ਹਾਏ, केजरीवाल मुर्दाबाद, ਮੁਰਦਾਬਾਦ, ਮੁਰਦਾਬਾਦ, केजरीवाल मुर्दाबाद, ਮੁਰਦਾਬਾਦ, ਮੁਰਦਾਬਾਦ। बोले सोनिहाल, भाई जगतार सिंह हमारा जिंदाबाद, भाई जगतार सिंह हमारा जिंदाबाद, भाई बलविंदर सिंह पुलर जिंदाबाद, बोले सोनिहाल। ਸੰਗਤ ਜੀ, ਇਸ ਵੇਲੇ ਤੁਸੀਂ ਦੇਖ ਰਹੇ ਹੈਗੇ ਹੋ ਪ੍ਰੋਟੈਸਟ ਜਾਰੀ ਹੈ। ਅਸੀਂ ਇੱਥੇ ਗੱਲਬਾਤ ਕਰਦੇ ਹੈਗੇ ਆ। ਸਭ ਤੋਂ ਪਹਿਲੇ ਮੈਂ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਸੱਦਾ ਦਿਆਂਗਾ ਕਿ ਉਹ ਅੱਗੇ ਆਣ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀਕੇ ਜੀ, ਅੱਜ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ, ਦਿੱਲੀ ਅਸੈਂਬਲੀ ਦੇ ਸਾਹਮਣੇ ਖਲੋਤੇ। ਇੱਕ ਵਾਰ ਦਿਖਾਈਏ ਉਹ ਤਿਰੰਗਾ ਜਿਸ ਤਿਰੰਗੇ ਦੇ ਲਈ ਸਭ ਤੋਂ ਜ਼ਿਆਦਾ ਸੀਸ ਸਾਡੀ ਸਿੱਖ ਕੌਮ ਨੇ ਦਿੱਤੇ ਹੈਗੇ ਨੇ, ਉਸੇ ਅਸੈਂਬਲੀ ਦੇ ਬਿਲਕੁਲ ਸਾਹਮਣੇ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ। ਕੀ ਹੁਣ ਤੁਹਾਡੀਆਂ ਮੰਗਾਂ? ਮੈਂ ਸਮਝਦਾ ਕਿ ਇਹ ਮੇਰੇ ਵੱਲੋਂ ਪ੍ਰੋਟੈਸਟ ਨਹੀਂ ਹੈ। ਅਸੀਂ ਅੱਜ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਅਸੀਂ ਕਿਸੇ ਪਾਰਟੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਹੇ। ਸਾਰੀ ਕੌਮ ਜਿਹੜੀ ਹੈ ਉਹ ਚਾਹੁੰਦੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਆਖਿਆ ਕਿ ਜਿਹੜੇ ਸਿੱਖ ਕੈਦੀ ਨੇ ਨਾ, ਇਹ ਕੋਈ ਜੁਰਮ ਪੇਸ਼ਾ, ਕੋਈ ਕ੍ਰਿਮੀਨਲ ਨਹੀਂ ਸੀਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਵੇ, ਦਰਬਾਰ ਸਾਹਿਬ ਤੇ ਤੋਪਾਂ ਚਾੜੀਆਂ ਜਾਣ, ਪੰਜਾਬ ਦੀ ਜਵਾਨੀ ਪੁਲਿਸ ਮੁਕਾਬਲੇ 'ਚ ਨਜਾਇਜ਼ ਮਾਰੀ ਜਾਵੇ,
ਤੇ ਜੇ ਕੌਮ ਨੇ ਇਸ ਤੇ ਰਿਐਕਟ ਨਹੀਂ ਕਰਨਾ ਸੀ ਤੇ ਹੋਰ ਕੀ ਕਰਨਾ ਸੀ। ਸਾਡੇ ਸਿੰਘਾਂ ਨੇ, ਨੌਜਵਾਨਾਂ ਨੇ ਉਸ ਵੇਲੇ ਰਿਐਕਟ ਕੀਤਾ ਜਿਹੜਾ 80 85 ਔਰ 90 ਦੇ ਦਹਾਕੇ ਦੇ ਵਿੱਚ। ਉਹਨਾਂ ਨੂੰ ਅੱਜ 25 ਸਾਲ 20 ਸਾਲ 30 ਸਾਲ ਜੇਲ੍ਹਾਂ 'ਚ ਹੋ ਜਾਣ, ਤੁਸੀਂ ਇੱਕ ਦਿਨ ਦੀ ਪੈਰੋਲ ਨਾ ਦਿਓ। ਮੈਂ ਸਮਝਦਾ ਕਿ ਇਹ ਦੋਹਰੀ ਨੀਤੀ ਜਿਹੜੀ ਹੈ ਸਰਕਾਰਾਂ ਦੀ ਇਹ ਸਾਹਮਣੇ ਆ ਰਹੀ ਹੈ। ਔਰ ਜਦੋਂ ਹੁਣ ਸੈਂਟਰ ਸਰਕਾਰ ਨੇ ਪ੍ਰੋਫੈਸਰ ਭੁੱਲਰ ਨੂੰ ਛੱਡਣ ਦੀ ਗੱਲ ਕੀਤੀ ਔਰ ਕੇਜਰੀਵਾਲ ਬਾਰ-ਬਾਰ ਉਸ ਨੂੰ ਰਿਜੈਕਟ ਕਰਾ ਰਿਹਾ, ਉਹਦੇ ਵਾਸਤੇ ਅਸੀਂ ਅੱਜ ਪ੍ਰੋਟੈਸਟ ਕਰਨ ਆਏ ਹਾਂ। ਜੀ ਸਿੰਘ ਜੀ, ਪੰਥਕ ਮਸਲਾ ਹੋਵੇ, ਮਾਫ ਕਰਨਾ, ਨਗਰ ਕੀਰਤਨਾਂ 'ਚ ਲੱਖਾਂ ਦਾ ਇਕੱਠ ਹੋ ਜਾਂਦਾ ਹੈ, ਪੰਥਕ ਮਸਲਿਆਂ ਦੇ ਉੱਤੇ ਸਾਡੀ ਕੌਮ ਅਵੇਸਲੀ ਕਿਉਂ ਹੋ ਜਾਂਦੀ ਹੈ? ਅੱਜ ਜ਼ਿਆਦਾ ਗਿਣਤੀ ਨਹੀਂ ਹੈ, 100 200 300 ਦੀ ਅਗਰ ਅਸੀਂ ਗੱਲ ਕਰਨੇ ਆ, ਹਜ਼ਾਰਾਂ ਦੀ ਗਿਣਤੀ ਦੇ ਅੰਦਰ ਸਿੱਖ ਕੌਮ ਨੂੰ ਆਪਣੇ ਇਸ ਹੱਕ ਦੇ ਲਈ ਆਉਣਾ ਚਾਹੀਦਾ ਸੀ, ਸੰਗਤ ਦੀ ਗਿਣਤੀ ਘੱਟ ਕਿਉਂ? ਤੂੰ ਸਵਾਲ ਯਾਰ ਬੜਾ ਵਧੀਆ ਚੁੱਕਿਆ। ਮੈਂ ਲੜਾਈ ਲੜੀ ਹੈ, ਕੌਮ ਨੇ ਵੀ ਲੜੀ ਹੈ ਸੱਜਣ ਕੁਮਾਰ ਨੂੰ ਅੰਦਰ ਕਰਾਉਣ ਦੀ। ਕਰਕਲ ਡੂਮਾ ਕੋਰਟ ਅਸੀਂ 20 ਬੰਦੇ ਤੋਂ ਵੱਧ ਨਹੀਂ ਹੁੰਦੇ ਸੀਗੇ। ਕਿੱਡਾ ਵੱਡਾ ਕਤਲੇਆਮ ਕੀਤਾ ਸੱਜਣ ਕੁਮਾਰ ਨੇ। ਅੱਜ ਗਿਆ ਨਾ ਅੰਦਰ, ਭਾਵੇਂ ਅਸੀਂ 20 ਬੰਦੇ ਹੁੰਦੇ ਸੀ, 25 ਹੁੰਦੇ ਸੀ, 40 ਹੁੰਦੇ ਸੀ, ਲੇਕਿਨ ਅੰਦਰ ਕਰਾਉਣ 'ਚ ਕਾਮਯਾਬ ਹੋਏ ਹਾਂ। ਇਹ ਸਮਝੋ ਕਿ ਸਾਡੇ ਨਾਲ ਕੌਮ ਦਾ ਸੈਂਟੀਮੈਂਟ ਖੜਾ ਹੈ। ਹਾਂ, ਤੁਹਾਡੀ ਗੱਲ ਠੀਕ ਹੈ ਕਿ ਅੱਜ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਕੌਮ ਦੇ ਮਸਲੇ ਨੇ, ਜੇ ਤੁਸੀਂ ਘਰਾਂ 'ਚ ਏਅਰ ਕੰਡੀਸ਼ਨਾਂ 'ਚ ਬਹਿਣਾ ਔਰ ਤੁਸੀਂ 5 ਸਟਾਰਾਂ 'ਚ ਬਹਿ ਕੇ ਰੋਟੀਆਂ ਖਾਣੀਆਂ ਨੇ, ਕੌਮ ਵਾਸਤੇ ਵੀ ਥੋੜ੍ਹਾ ਸਮਾਂ ਕੱਢਿਆ ਕਰੋ। ਇਹ ਖਾਲੀ ਮੇਰੀਆਂ ਇਹਨਾਂ ਸਿੰਘਾਂ ਦੀ ਜਾਂ ਇਹਨਾਂ ਬੀਬੀਆਂ ਦੀ ਜ਼ਿੰਮੇਵਾਰੀ ਨਹੀਂ, ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਔਰ ਕਿਤੇ ਤੁਸੀਂ ਜਦੋਂ ਕੱਟ ਕਰਕੇ ਨਿਕਲਦੇ ਹੋ ਨਾ, ਵੱਡੀਆਂ ਵੱਡੀਆਂ ਸਰਕਾਰਾਂ ਹਿਲ ਜਾਂਦੀਆਂ ਨੇ। ਸੋ ਠੀਕ ਹੈ ਕਿ ਸੰਗਤ ਨੂੰ ਆਉਣਾ ਚਾਹੀਦਾ, ਲੋਕਾਂ ਨੂੰ ਆਉਣਾ ਚਾਹੀਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਦੇ ਉੱਤੇ ਬਿਲਕੁਲ ਸਾਇਲੈਂਟ ਦਿਖਾਈ ਦੇ ਰਹੀ ਹੈ। ਯੂਕਰੇਨ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ, ਹੋਰ ਮਸਲਿਆਂ ਦੇ ਉੱਤੇ ਲੀਗਲ ਟੀਮ ਆਪਣਾ ਕੰਮ ਕਰਦੀ ਹੈ। ਭੁੱਲਰ ਸਾਹਿਬ ਦੀ ਰਿਹਾਈ ਦੇ ਮਾਮਲੇ ਦੇ ਉੱਤੇ ਕੋਈ ਪ੍ਰੋਟੈਸਟ ਦੀ ਗੱਲ ਕਰ ਲਈ, ਅੱਜ ਦੇ ਮਾਮਲੇ ਦੇ ਅੰਦਰ ਦਿੱਲੀ ਕਮੇਟੀ ਬਿਲਕੁਲ ਨਦਾਰਤ ਦਿਖਾਈ ਦੇ ਰਹੀ ਹੈ। ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਕੀ ਕਹੋਗੇ? ਤੁਸੀਂ ਖੁਦ ਦਿੱਲੀ ਕਮੇਟੀ ਪ੍ਰਧਾਨ ਰਹੇ ਹੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੀਗਲ ਜੋ ਟੀਮ ਹੈਗੀ ਹੈ ਕਿ ਇਸ ਮਸਲੇ ਦੇ ਉੱਤੇ ਇਮਾਨਦਾਰੀ ਨਾਲ ਆਪਣਾ ਪੱਖ ਰੱਖ ਰਹੀ ਹੈ? ਮੈਂ ਸਮਝਦਾ ਕਿ ਜੋ ਜ਼ਿੰਮੇਵਾਰੀ ਬਣਦੀ ਨਹੀਂ ਉਹਨਾਂ ਦੀ ਬਣਦੀ। ਅੱਜ ਉਹ ਮੀਡੀਆ 'ਚ ਰਹਿਣ ਵਾਸਤੇ ਅਸੀਂ ਪੋਲੈਂਡ ਚੱਲੇ ਆ ਜੀ ਟੀਮ ਲੈ ਕੇ। ਪੋਲੈਂਡ ਤੋਂ 20,000 ਬੱਚਾ ਕੱਢ ਲਿਆ ਮੋਦੀ ਸਰਕਾਰ ਨੇ, 50 ਜਹਾਜ਼ ਆ ਚੁੱਕੇ ਨੇ। ਔਰ ਅੱਜ ਰਾਤ ਤੱਕ ਮੇਰਾ ਖਿਆਲ ਹੈ ਕਿ ਉੱਥੇ ਕੋਈ 100 ਬੰਦਾ 50 ਬੰਦਾ 200 ਬੰਦਾ ਰਹਿ ਜਾਏ ਤੇ ਰਹਿ ਜਾਏ। 25 ਤੋਂ 30,000 ਬੰਦਾ ਮੋਦੀ ਸਰਕਾਰ ਦੀ ਮੈਂ ਸਰਾਹਨਾ ਕਰਦਾ ਜਿਸ ਤਰੀਕੇ ਨਾਲ ਉਸਨੇ ਵਾਰ ਜ਼ੋਨ 'ਚੋਂ ਆਪਣੇ ਬੱਚਿਆਂ ਨੂੰ ਕੱਢਿਆ, ਹਿੰਦੁਸਤਾਨੀਆਂ ਨੂੰ ਕੱਢਿਆ। ਤੁਸੀਂ ਉੱਥੇ ਕੀ ਲੈਣ ਚੱਲੇ ਹੋ? ਤੁਸੀਂ ਉੱਥੇ ਡਰਾਮਾ ਕਰਨ ਚੱਲੇ ਹੋ? ਮੈਂ ਸਮਝਦਾ ਵਾਂ ਕਿ ਜਦੋਂ ਲੋੜ ਸੀ ਉਦੋਂ ਜਾਂਦੇ। ਫਿਰ ਜਿਹੜੇ ਸੇਵਾਦਾਰ ਭੇਜ ਰਹੇ ਹੋ ਉਹਨਾਂ ਦੇ ਕੋਲ ਜੁੱਤੇ ਹੈ ਨੇ, ਉਹਨਾਂ ਕੋਲ ਜੈਕਟਾਂ ਹੈ ਨੇ -10 ਡਿਗਰੀ ਦੇ ਵਿੱਚ ਰਹਿਣ ਦਾ। ਉਹ ਮਰ ਗਏ ਤੇ ਉਹਨਾਂ ਦੇ ਬੱਚੇ ਕਿੰਨੇ ਸਾਹਮਣੇ, ਤੁਸੀਂ ਤਾਂ ਉਹਨਾਂ ਨੂੰ ਪੁੱਛਣ ਤੱਕ ਨਹੀਂ ਜਾਣਾ। ਮੈਂ ਸਮਝਦਾ ਕਿ ਇਹ ਹੋਛੀ ਰਾਜਨੀਤੀ ਤੋਂ ਹਟ ਕੇ ਪੰਥਕ ਮਸਲਿਆਂ ਤੇ ਆਉਣ ਦਿੱਲੀ ਕਮੇਟੀ, ਇਹ ਮੇਰੀ ਤਜਵੀਜ਼। ਆਮ ਆਦਮੀ ਪਾਰਟੀ ਦੇ ਅੰਦਰ ਸ਼ਮੂਲੀਅਤ ਕਰਨ ਦੇ ਲਈ, ਉਹਨਾਂ ਨੂੰ ਜੁਆਇਨ ਕਰਨ ਲਈ ਇੱਕ ਬੜੀ ਵੱਡੀ ਨਾ ਭੀੜ ਸਾਨੂੰ ਦਿਖਾਈ ਦਿੰਦੀ ਹੈ ਲੀਡਰਾਂ ਦੀ, ਆਪਣੀਆਂ ਵੋਟੀਆਂ ਨੂੰ ਕਾਉਂਸਲਰ ਦੀ ਸੀਟਾਂ ਦੇਣ ਲਈ, ਆਪਣੀ ਕਾਉਂਸਲਰ ਦੀ ਸੀਟਾਂ ਦੇ ਲਈ। ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਉਹ ਜਿੱਤੇ ਨੇ ਜਾਂ ਹਾਰੇ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਪੱਗ ਵਾਲੇ ਵੋਲੰਟੀਅਰ ਕਹਿ ਲਈਏ, ਲੀਡਰ ਕਹਿ ਲਈਏ, ਜਾਂ ਉਹਨਾਂ ਦੇ ਵੀ ਅੰਨੇ ਭਗਤ ਜਿਹੜੇ ਪੈਦਾ ਹੋ ਚੁੱਕੇ ਨੇ, ਉਹਨਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ? ਕਿਉਂਕਿ ਉਹ ਉਸ ਪਾਰਟੀ ਦੇ ਵਿਚਕਾਰ ਰਹਿ ਕੇ ਵੀ ਬੰਦੀ ਸਿੰਘਾਂ ਦੀ ਗੱਲ ਨਹੀਂ ਕਰ ਰਹੇ। ਦੇਖੋ, ਕਿਸੇ ਨੇ ਕਾਂਗਰਸ ਤੋਂ ਲੈਣੀਆਂ ਨੇ, ਕੋਈ ਬੀਜੇਪੀ ਦੇ ਪਿੱਛੇ ਭੱਜ ਰਿਹਾ, ਕੋਈ ਆਮ ਆਦਮੀ ਦੇ ਪਿੱਛੇ ਭੱਜ ਰਿਹਾ ਕਿ ਆਪਣੀ ਵੋਟੀ ਨੂੰ ਆਪ ਕਾਉਂਸਲਰ ਦੀ ਟਿਕਟ ਲੈ ਲਵਾਂ, ਅੱਗੋਂ ਮੈਂ ਰਾਜ ਸਭਾ ਪੱਕੀ ਕਰਾ ਲਵਾਂ, ਐਮਐਲਏ ਦੀ ਟਿਕਟ ਪੱਕੀ ਕਰਾ ਲਵਾਂ। ਇਹਨਾਂ ਤੇ ਗੁਰਦੁਆਰਾ ਕਮੇਟੀ ਗਹਿਣੇ ਪਾਤੀ ਸਰਕਾਰਾਂ ਦੇ। ਇਹਨਾਂ ਦੀ ਗੱਲਾਂ ਨਾ ਹੀ ਕਰੋ ਤੇ ਚੰਗਾ। ਅੱਜ ਮਸਲਾ ਜਿਹੜਾ ਉਸ ਤੇ ਰਹਿਣ ਦਿਓ। ਇਹਨਾਂ ਦੀ ਜ਼ੁਬਾਨ ਬਦਲ ਜਾਂਦੀ ਹੈ ਕੌਮੀ ਇਸ਼ੂ ਦੇ ਉੱਤੇ ਜਦੋਂ ਇਹਨਾਂ ਦੀ ਉਹ ਪਾਰਟੀ ਜਿੱਥੋਂ ਇਹਨਾਂ ਨੇ ਟਿਕਟ ਲੈਣੀ ਹੋਵੇ ਉਸ ਦੇ ਕੋਲੋਂ ਇਹਨਾਂ ਦੀ ਆਪਣੀ ਕੋਈ ਮਜਬੂਰੀ ਫਸੀ ਹੋਵੇ, ਨਹੀਂ ਬੋਲਦੇ। ਅਖੀਰ ਦੇ ਅੰਦਰ ਪੰਜਾਬ ਦੇ ਜਿਹੜੇ ਦੇਖ ਰਹੇ ਨੇ ਸਾਡੇ ਇਸ ਪੂਰੇ ਪ੍ਰੋਟੈਸਟ ਨੂੰ, ਉਹਨਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ? ਕਿਉਂਕਿ ਬੰਦੀ ਸਿੰਘਾਂ ਦਾ ਮੋਰਚਾ ਜਾਂ ਤੇ ਦਿੱਲੀ 'ਚ ਚੱਲ ਰਿਹਾ ਜਾਂ ਪੰਜਾਬ ਵਿੱਚ ਚੱਲ ਰਿਹਾ। ਪੰਜਾਬ ਦੇ ਰਹਿਣ ਵਾਲਿਆਂ ਨੂੰ, ਪੰਜਾਬ ਦੇ ਵਸਨੀਕਾਂ ਨੂੰ ਇਸ ਮਸਲੇ ਦੇ ਉੱਤੇ ਕੁਝ ਕਹੋਗੇ? ਦੇਖੋ, ਬੰਦੀ ਸਿੰਘ ਮੋਰਚੇ ਨੇ ਤੇ ਆਪਣਾ ਕੰਮ ਕਰਦਾ ਪਿਆ। ਮੇਰੀ ਆਮ ਸੰਗਤ ਨੂੰ ਅਪੀਲ ਹੈ, ਦੇਸ਼ਾਂ ਵਿਦੇਸ਼ਾਂ 'ਚ, ਹਿੰਦੁਸਤਾਨ ਦੇ ਵਿੱਚ ਮਿਹਰਬਾਨੀ ਕਰਕੇ ਇਹ ਜਿਹੜੇ ਬੰਦੀ ਸਿੰਘ ਨੇ ਨਾ, ਇਹ ਕਿਸੇ ਵਾਸਤੇ, ਆਪਣੀ ਜਾਇਦਾਦ ਵਾਸਤੇ, ਕੋਈ ਐਮਐਲਏ ਐਮਪੀ ਦੀ ਟਿਕਟ ਵਾਸਤੇ ਨਹੀਂ ਇਹ ਜੇਲ੍ਹਾਂ 'ਚ ਬੈਠੇ। ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਜੋ ਕੰਮ ਕੀਤੇ ਨੇ ਤਾਂ ਜੇਲ੍ਹਾਂ 'ਚ ਬੈਠੇ ਨੇ। ਔਰ ਸਜ਼ਾਵਾਂ ਭੁਗਤਣ ਤੋਂ ਬਾਅਦ 2-2 3-3 ਉਮਰ ਕੈਦਾਂ ਭੁਗਤਣ ਤੋਂ ਬਾਅਦ ਇਹਨਾਂ ਦੀ ਰਿਹਾਈ ਨਾ ਹੋਵੇ, ਕੌਮ ਆਪਣੇ ਘਰਾਂ 'ਚ ਬੈਠੀ ਰਵੇ। ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ। ਬਿਲਕੁਲ, ਸਰਦਾਰ ਮਨਜੀਤ ਸਿੰਘ ਜੀ ਨੇ ਬੜੀ ਸਿੱਧੀ ਗੱਲ ਕੀਤੀ ਹੈ ਕਿ ਜਿਹੜੇ ਬੰਦੀ ਸਿੰਘ ਇਸ ਵੇਲੇ ਜੇਲ੍ਹਾਂ 'ਚ ਹੈਗੇ ਨੇ ਉਹ ਆਪਣੇ ਨਿੱਜੀ ਮੁਆਫ ਦੇ ਲਈ ਨਹੀਂ ਗਏ ਸਨ, ਕੌਮ ਪਿੱਛੇ ਗਏ ਸਨ। ਸਾਡੇ ਨਾਲ ਸਤਨਾਮ ਸਿੰਘ ਵੀ ਨੇ, ਬੀਬੀ ਮਨਪ੍ਰੀਤ ਕੌਰ ਵੀ ਨੇ। ਆਪਾਂ ਗੱਲ ਕਰਦੇ ਹੈਗੇ ਆ ਇਹਨਾਂ ਨਾਲ। ਜੀ ਤੁਸੀਂ ਆਪਣਾ ਵਰਕ ਕਰੋ। ਸਤਨਾਮ ਸਿੰਘ ਜੀ, ਕੀ ਕਹੋਗੇ ਤੁਸੀਂ? ਅਸੀਂ ਦਵਿੰਦਰ ਸਿੰਘ ਭੁੱਲਰ ਲਈ ਰਿਕੁਐਸਟ ਕਰਦੇ ਹਾਂ ਕੇਜਰੀਵਾਲ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹਦੀ ਰਿਹਾਈ ਦੀ ਗੱਲ ਕੀਤੀ ਜਾਵੇ ਔਰ ਦੁਬਾਰਾ ਮੀਟਿੰਗ ਕਰਕੇ ਇਹਨੂੰ ਚੰਗੀ ਤਰ੍ਹਾਂ ਸੋਚ ਸਮਝ ਕੇ ਸਿੱਖਾਂ ਦੀ ਭਾਵਨਾਵਾਂ ਨਾ ਭੜਕਾਉਣ
ਕਿਉਂਕਿ ਐਸਾ ਕੰਮ ਨਾ ਕਰਨ ਜਿਹਦੇ 'ਚ ਸਿੱਖ ਭੜਕਣ ਔਰ ਸਿੱਖਾਂ ਦਾ ਜਿਹੜਾ ਹੱਕ ਆ ਉਹਨੂੰ ਦਿੱਤਾ ਜਾਵੇ। ਦਵਿੰਦਰਪਾਲ ਸਿੰਘ ਭੁੱਲਰ ਉਮਰ ਕੈਦ ਕੱਟ ਚੁੱਕਿਆ, ਉਹਦੀ ਰਿਹਾਈ ਕੀਤੀ ਜਾਵੇ। ਬਿਲਕੁਲ ਜੀ, ਅਸੀਂ ਭੈਣ ਜੀ ਨਾਲ ਵੀ ਗੱਲ ਕਰਾਂਗੇ ਕਿਉਂਕਿ ਇੱਥੇ ਲੱਗਦਾ ਹੈ ਪ੍ਰੋਟੈਸਟ ਸ਼ੁਰੂ ਕਰਨ ਦੀ ਗੱਲਬਾਤ ਚੱਲ ਰਹੀ ਹੈਗੀ ਹੈ। ਆਪਾਂ ਇੱਕ ਵਾਰ ਪਹਿਲੇ ਇੱਥੋਂ ਦੀ ਬਾਹਰ ਨਿਕਲਨੇ ਕਿਉਂਕਿ ਇਹਨਾਂ ਦਾ ਪ੍ਰੋਟੈਸਟ ਹੈਗਾ ਤੇ ਸ਼ੁਰੂਆਤ ਲੱਗਦਾ ਹੋਣ ਜਾ ਰਹੀ ਹੈਗੀ ਹੈ ਪ੍ਰੋਟੈਸਟ ਦੀ, ਤੇ ਆਪਾਂ ਉਹਨੂੰ ਵੀ ਕਵਰ ਕਰਦੇ ਹੈਗੇ ਆ। ਤੁਹਾਡੇ ਸਾਹਮਣੇ ਅਸੀਂ ਲਗਾਤਾਰ ਦਿਖਾ ਰਹੇ ਹੈਗੇ ਆ ਦਿੱਲੀ ਅਸੈਂਬਲੀ, ਪਿੱਛੇ ਤਿਰੰਗਾ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ। ਉਸ ਤਿਰੰਗਾ, ਉਹ ਅਸੈਂਬਲੀ ਜਿੱਥੇ ਵਿਧਾਨ ਸਭਾ ਦੇ ਅੰਦਰ ਕੇਜਰੀਵਾਲ ਆਪਣੀ ਪੂਰੀ ਮੈਜੋਰਟੀ ਦੇ ਨਾਲ ਪਾਵਰ ਵਿੱਚ ਬੈਠਾ ਹੈਗਾ, ਅੱਜ ਉਸੇ ਦੇ ਸਾਹਮਣੇ ਕਿਤੇ ਨਾ ਕਿਤੇ ਸ਼ੀਸ਼ਾ ਦਿਖਾਇਆ ਜਾ ਰਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਕੇਜਰੀਵਾਲ ਸਿੱਖਾਂ ਦੇ ਹੱਕਾਂ ਦੇ ਮਸਲੇ ਦੇ ਉੱਤੇ ਸਾਇਲੈਂਟ ਹੈਗਾ। ਪੰਜਾਬ ਦੇ ਜਿਹੜੇ ਕਹਿ ਲਈਏ ਕਿ ਬੇਸਿਕ ਰੂਲਸ ਹੈਗੇ ਨੇ ਉਹਨਾਂ ਦੇ ਉੱਤੇ ਵੀ, ਪਾਣੀ ਦਾ ਮਸਲਾ ਹੋਵੇ, ਬੰਦੀ ਸਿੰਘਾਂ ਦੀ ਗੱਲ ਹੋਵੇ, ਸਿੱਖੀ ਸਿਧਾਂਤਾਂ ਦੀ ਗੱਲ ਹੋਵੇ, ਕਿਤੇ ਨਾ ਕਿਤੇ ਕੇਜਰੀਵਾਲ ਸਰਕਾਰ ਉਹਨਾਂ ਤੋਂ ਪਾਸਾ ਵੜਦੀ ਦਿਖਾਈ ਦੇ ਰਹੀ ਹੈ। ਪ੍ਰੋਟੈਸਟ ਸ਼ੁਰੂ ਹੋਣ ਜਾ ਰਿਹਾ ਹੈਗਾ ਸ਼ਾਇਦ ਕਿਉਂਕਿ ਦੁਬਾਰਾ ਬੈਨਰ ਲੱਗ ਗਏ ਨੇ, ਆਪਾਂ ਉਹ ਵੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਸੰਗਤ ਜੀ, ਅਸੀਂ ਲਗਾਤਾਰ ਜੁੜੇ ਹੈਗੇ ਆ। ਪੁਲਿਸ ਨੇ ਪਰਮਿਸ਼ਨ ਨਹੀਂ ਦਿੱਤੀ ਹੈਗੀ ਹੈ ਇਸ ਜਗ੍ਹਾ ਤੋਂ ਅੱਗੇ ਜਾਣ ਦੇ ਲਈ। ਸਾਡੇ ਨਾਲ ਬੀਬੀ ਮਨਪ੍ਰੀਤ ਕੌਰ ਜੁੜ ਚੁੱਕੇ ਨੇ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜੋ ਸਵਾਲ ਮਨਜੀਤ ਸਿੰਘ ਜੀਕੇ ਤੋਂ ਕੀਤਾ ਉਹ ਸਵਾਲ ਤੁਹਾਡੇ ਤੋਂ ਪੁੱਛਣਾ, ਜਦੋਂ ਕੌਮ ਦੇ ਮਸਲਿਆਂ ਦੀ ਗੱਲ ਆਉਂਦੀ ਹੈ, ਸਿੱਖੀ ਸਿਧਾਂਤਾਂ ਦੀ ਗੱਲ ਆਉਂਦੀ ਹੈ, ਸਿੱਖੀ ਹੱਕਾਂ ਦੀ ਗੱਲ ਆਉਂਦੀ ਹੈ, ਕੌਮ ਅੱਗੇ ਕਿਉਂ ਨਹੀਂ ਆਉਂਦੀ? ਮੈਂ ਸਮਝਦੀ ਹਾਂ ਸ਼ਾਇਦ ਉਹਨਾਂ ਦੇ ਜ਼ਮੀਰ ਮਰ ਚੁੱਕੇ ਨੇ, ਕਿਉਂਕਿ ਅੱਜ ਕੱਲ ਮੈਂ ਸਮਝਦੀ ਹਾਂ ਕਿ ਸੰਗਤ ਕਵਾਂ ਜਾਂ ਮੈਂ ਉਹਨਾਂ ਨੂੰ ਪਬਲਿਕ ਕਵਾਂ, ਮੈਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ। ਕਿਉਂਕਿ ਕੌਮ ਦੇ ਜਿਹੜੇ ਮਸਲੇ ਨੇ, ਜਦੋਂ ਤੱਕ ਅਸੀਂ ਇਕਮੁੱਠ ਨਹੀਂ ਹੋਵਾਂਗੇ ਉਦੋਂ ਤੱਕ ਅਸੀਂ ਸਰਕਾਰਾਂ ਨੂੰ ਨਹੀਂ ਝੁਕਾ ਪਾਵਾਂਗੇ। ਸਾਨੂੰ ਇਕਮੁੱਠ ਹੋਣਾ ਪਵੇਗਾ, ਲੇਕਿਨ ਜਦੋਂ ਆਂਦੇ ਨਹੀਂ ਹੈਗੇ ਮਸਲਿਆਂ ਤੇ, ਹਾਂ ਹੁਣੇ ਨਗਰ ਕੀਰਤਨ ਹੋਵੇ ਜਿੱਦਾਂ ਆਪ ਜੀ ਨੇ ਵੀ ਕਿਹਾ ਸੀ, ਹਜ਼ਾਰਾਂ ਦੇ ਇਕੱਠ ਹੋ ਜਾਣਗੇ, ਲੇਕਿਨ ਜਦੋਂ ਕੌਮ ਦੇ ਮਸਲਿਆਂ ਦੀ ਗੱਲ ਆਂਦੀ, ਸੰਗਤ ਨਹੀਂ ਆਂਦੀ। ਮੈਂ ਸਮਝਦੀ ਹਾਂ ਕਿ ਸ਼ਾਇਦ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਫ਼ਜ਼ ਸਨ ਉਹਨਾਂ ਨੂੰ ਭੁੱਲ ਚੁੱਕੇ ਨੇ। ਗੁਰੂ ਮਹਾਰਾਜ ਨੇ ਕਿਹਾ ਸੀ ਕਿ ਜੇ ਅਸੀਂ ਜੰਗ ਲੜਨੀ ਹੈ ਤੇ ਸਾਨੂੰ ਇਕੱਠ ਹੋ ਕੇ ਚੱਲਣਾ ਪਵੇਗਾ, ਲੇਕਿਨ ਅੱਜ ਮੈਂ ਸਮਝਦੀ ਹਾਂ ਕਿ ਕੁਝ ਹੀ ਲੋਕ ਸਿਰਫ ਕੌਮ ਦੇ ਹਰ ਮਸਲੇ ਤੇ ਖੜੇ ਹੋਣ ਨੂੰ ਤਿਆਰ ਆ, ਬਾਕੀ ਸਾਰੇ ਆਪਣੇ ਘਰ ਆਪਣੇ ਕੰਮਾਂ ਵਿੱਚ ਰੁੱਝੇ ਪਏ ਨੇ। ਭੈਣ ਜੀ, ਤੁਹਾਨੂੰ ਲੱਗਦਾ ਹੈ ਇਹ ਜੇ ਪ੍ਰੋਟੈਸਟਾਂ ਦੇ ਨਾਲ ਗੂੰਗੀ ਬੈਰੀਆਂ ਸਰਕਾਰਾਂ, ਅਸੀਂ ਤੇ ਪਹਿਲੇ ਕੇਂਦਰ ਦੀ ਸਰਕਾਰ ਦੀ ਗੱਲ ਕਰਦੇ ਸੀ, ਹੁਣ ਕਿਤੇ ਨਾ ਕਿਤੇ ਕੇਂਦਰ ਨੇ ਤੇ ਕਹਿਤਾ ਜੀ ਕਿ ਤੁਸੀਂ ਭੁੱਲੋ ਸਾਹਿਬ ਨੂੰ ਰਿਆ ਕਰ ਲਓ, ਕੇਜਰੀਵਾਲ ਦਿੱਲੀ ਦੀ ਸਰਕਾਰ, ਸਿੱਖ ਵੋਟ ਚਾਹੀਦੇ ਨੇ, ਸਿੱਖ ਹੱਕਾਂ ਦੀ ਗੱਲ ਨਹੀਂ ਕਰਨੀ। ਗੂੰਗੀ ਬੈਰੀ ਸਰਕਾਰਾਂ ਦੇ ਉੱਤੇ, ਕੇਜਰੀਵਾਲ ਦੀ ਸਰਕਾਰ ਦੇ ਉੱਤੇ ਕੋਈ ਅਸਰ ਪਏਗਾ ਇਹ ਜੇ ਪ੍ਰੋਟੈਸਟਾਂ ਦਾ? ਮੈਂ ਸਮਝਦੀ ਹਾਂ ਜੇ ਉਹਨਾਂ ਤੇ ਅਸਰ ਪੈਣਾ ਹੁੰਦਾ ਤੇ ਕਾਫੀ ਪ੍ਰੋਟੈਕਟਸ ਹੋ ਚੁੱਕੇ ਆ, ਹਜੇ ਤੱਕ ਉਹਨਾਂ ਦੇ ਵੱਲੋਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਗਈ। ਮੈਂ ਪਹਿਲੇ ਵੀ ਬੋਲਿਆ ਸੀ, ਕਰਨੀ ਔਰ ਕਤਨੀ ਵਿੱਚ ਬਹੁਤ ਫਰਕ ਹੈਗਾ। ਉਹ ਕਹਿੰਦੇ ਕੁਛ ਹੈ ਔਰ ਕਰਦੇ ਕੁਛ ਨੇ। ਜੇ ਉਹਨਾਂ ਦੇ ਇੱਕ ਸਾਈਨ ਨਾਲ ਦਵਿੰਦਰ ਸਿੰਘ ਭੁੱਲਰ ਜੀ ਰਿਹਾ ਹੁੰਦੇ ਤੇ ਮੈਂ ਸਮਝਦੀ ਹਾਂ ਕਿ ਜਿਹੜੀ ਹੁਣ ਉਹਨਾਂ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੂੰ ਸਾਈਨ ਕਰ ਦੇਣਾ ਚਾਹੀਦਾ ਸੀ, ਕਿਉਂਕਿ ਇੱਕ 25 ਸਾਲ ਆਪਣੀ ਸਜ਼ਾ ਭੁਗਤ ਚੁੱਕੇ ਨੇ, ਉਹਦੇ ਬਾਅਦ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਉਹਨਾਂ ਨੂੰ ਆਤੰਕਵਾਦੀ ਦੱਸਿਆ ਜਾ ਰਿਹਾ। ਮੈਂ ਸਮਝਦੀ ਹਾਂ ਆਤੰਕਵਾਦੀ ਜੇ ਉਹ ਹੈਗੇ ਨੇ ਤੇ ਜਿਹੜਾ ਪੁਲਿਸ ਦਾ ਇੱਕ ਆਪਣਾ ਵੇਰਵਾ ਆਂਦਾ ਹੈ ਕਿ ਜਿਹੜਾ ਕੈਦੀ ਹੈਗਾ ਉਹਦਾ ਉੱਥੇ ਦਾ ਰਹਿਣਾ ਸਹਿਣਾ ਕਿੱਦਾਂ ਦਾ, ਉਹ ਗੁੱਡ ਵਿੱਚ ਆਂਦਾ, ਅੱਛਾ ਵਿਵਹਾਰ ਦੇ ਵਿੱਚ ਆਂਦਾ, ਤੇ ਜੇ ਅੱਛਾ ਵਿਵਹਾਰ ਉਹਨਾਂ ਦਾ ਹੈਗਾ ਤੇ ਫਿਰ ਉਹ ਆਤੰਕਵਾਦੀ ਕਿੱਧਰੋਂ ਨਜ਼ਰ ਆਉਂਦੇ ਨੇ। ਉਹਨਾਂ ਨੇ ਜੇ ਗੁਰੂ ਗ੍ਰੰਥ ਸਾਹਿਬ ਜਾਂ ਪੰਥ ਦੇ ਵਿੱਚ ਜਿਹੜੇ ਵੀ ਮਸਲੇ ਆਏ, ਜੇ ਉਹਨਾਂ ਨੇ ਉਹਦੇ ਵਿੱਚ ਕੋਈ ਕਾਰਵਾਈ ਕੀਤੀ ਤੇ ਮੈਂ ਸਮਝਦੀ ਹਾਂ ਆਪਣੇ ਪੰਥ ਵਾਸਤੇ ਆਵਾਜ਼ ਚੁੱਕਣਾ ਕੋਈ ਬੁਰੀ ਗੱਲ ਨਹੀਂ। ਔਰ ਅੱਜ ਜਿੱਦਾਂ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ, ਜੇ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈਗੀ ਹੈ, ਜਿਨਨੇ ਮਰਡਰ ਕੀਤੇ ਨੇ, ਜਿਨ੍ਹਾਂ ਦੇ ਰੇਪ ਕੇਸ ਨੇ, ਹੋਰ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਮੇਗੀ ਕਾਨੂੰਨੀ ਰੂਪ ਵਿੱਚ ਬਹੁਤ ਵੱਡੇ ਜੁਰਮ ਕੀਤੇ ਹੋਏ ਆ, ਉਹਨਾਂ ਨੂੰ ਇਹ ਬਾਹਰ ਛੱਡ ਦਿੰਦੇ ਨੇ। ਸਿਰਫ ਇੱਕ ਸਿੱਖਾਂ ਵਾਸਤੇ ਹੀ ਹਮੇਸ਼ਾ ਕੁਐਸਚਨ ਮਾਰਕ ਕਿਉਂ ਆ ਜਾਂਦਾ ਹੈ ਹਰ ਗੱਲ ਤੇ, ਚਾਹੇ ਉਹ ਕੌਮ ਦੇ ਮਸਲੇ ਹੋਣ, ਚਾਹੇ ਬੰਦੀ ਸਿੰਘਾਂ ਦੇ ਮਸਲੇ ਹੋਣ, ਜਾਂ ਹੋਰ ਵੀ ਕਈ ਮਸਲੇ ਇਹੋ ਜਿਹੇ ਨੇ, ਸਿਰਫ ਇੱਕ ਸਿੱਖ ਕੌਮ ਦੇ ਉੱਤੇ ਕਿਉਂ ਆ ਜਾਂਦਾ? ਜਦੋਂ ਲੜਾਈਆਂ ਲੜਨੀਆਂ ਹੁੰਦੀਆਂ ਨੇ ਜਾਂ ਆਪਣੇ ਦੇਸ਼ ਵਾਸਤੇ ਕੋਈ ਕੰਮ ਕਰਨੇ ਹੁੰਦੇ ਆ, ਉਦੋਂ ਇਹਨਾਂ ਨੂੰ ਸਿੱਖ ਯਾਦ ਆ ਜਾਂਦੇ ਆ। ਜਾਂ ਅਸੀਂ ਕਹੀਏ ਕਿ ਅੱਜ ਸਿੱਖ ਕੌਮ ਹਰ ਜਗ੍ਹਾ ਤੇ ਆਪਣਾ ਝੰਡਾ ਫਹਿਰਾ ਰਹੀ ਹੈਗੀ ਹੈ, ਸੇਵਾਵਾਂ ਕਰਦੀ, ਸਭ ਕੁਝ ਕਰਦੀ ਹੈ, ਉਦੋਂ ਸਰਕਾਰਾਂ ਸਰਾਹਨਾ ਕਰ ਸਕਦੀ ਕਿ ਸਿੱਖ ਕੌਮ ਹੈ। ਸਾਡੇ ਬੰਦੀ ਸਿੰਘਾਂ ਨੂੰ ਛੱਡਣ ਵਾਸਤੇ ਕਿਉਂ ਕੁਐਸਚਨ ਮਾਰਕ ਲੱਗ ਜਾਂਦਾ, ਕਿਉਂ ਆਤੰਕਵਾਦੀ ਦਾ ਟੈਗ ਸਾਡੇ ਉੱਤੇ ਲੱਗ ਜਾਂਦਾ? ਇਹਦਾ ਜਵਾਬ ਕੇਜਰੀਵਾਲ ਸਰਕਾਰ ਨੂੰ ਦੇਣਾ ਪਏ। ਬਿਲਕੁਲ ਸੰਗਤ ਜੀ, ਜਦੋਂ ਹੱਕਾਂ ਦੀ ਗੱਲ ਕਰ ਲਈਏ ਤਾਂ ਸਿੱਖ ਅੱਤਵਾਦੀ ਹੋ ਜਾਂਦੇ ਨੇ। ਜਦੋਂ ਦੇਸ਼ ਤੇ ਭੀੜ ਪਵੇ ਤੇ ਫਿਰ ਸਿੱਖੀ ਯਾਦ ਆਉਂਦੇ ਨੇ ਲੰਗਰ ਵਰਤਾਉਣ ਦੇ ਲਈ, ਚਾਹੇ ਆਕਸੀਜਨ ਲੰਗਰ ਦੀ ਗੱਲ ਕਰ ਲਈਏ ਜਾਂ ਕਿਸੇ ਵੀ ਤਰ੍ਹਾਂ ਦੀ ਵਾਪਦਾ ਆਉਣ ਦੇ ਲਈ। ਸਿੱਖਾਂ ਦਾ ਸਿਰਫ ਸਾਡੇ ਲੀਡਰਾਂ ਨੇ ਇਸਤੇਮਾਲ ਕੀਤਾ, ਜਿਹੜੀ ਮਰਜ਼ੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਦੀ ਰਹੀ ਹੋਵੇ, ਮੋਦੀ ਸਰਕਾਰ ਰਹੀ ਹੋਵੇ, ਕੇਜਰੀਵਾਲ ਦੀ ਸਰਕਾਰ ਰਹੀ ਹੋਵੇ, ਸਿੱਖਾਂ ਦਾ ਇਸਤੇਮਾਲ ਸਿਰਫ ਆਪਣੇ ਮਤਲਬ ਦੇ ਲਈ ਕੀਤਾ ਜਾਂਦਾ। ਔਰ ਜਦੋਂ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਟੈਗ ਲੱਗ ਜਾਂਦਾ ਹੈਗਾ ਕਿ ਉਹ ਅੱਤਵਾਦੀ ਨੇ। ਸਾਡੇ ਨਾਲ ਮੋਹਨ ਸਿੰਘ ਜੁੜ ਚੁੱਕੇ ਨੇ, ਜਾਗੋ ਪਾਰਟੀ ਵੱਲੋਂ ਲੀਗਲ ਸੇਵਾ ਵੀ ਨਿਭਾਉਂਦੇ। ਮੋਹਨ ਸਿੰਘ ਜੀ, ਹੱਕਾਂ ਦੀ ਗੱਲ ਕਰੀਏ ਤੇ ਅਸੀਂ ਅੱਤਵਾਦੀ ਹਾਂ ਤੇ ਅੱਗੇ ਪਿੱਛੇ ਲੰਗਰ ਲਾਉਣ ਦੇ ਲਈ, ਸੇਵਾ ਕਰਨ ਦੇ ਲਈ, ਮਰਨ ਦੇ ਲਈ, ਬਾਰਡਰ ਦੇ ਉੱਤੇ ਸ਼ਹਾਦਤਾਂ ਦੇਣ ਦੇ ਲਈ ਸਿੱਖ ਨੇ। ਵੀਰ ਜੀ, ਬਾਰਡਰ ਅੱਜ ਵੀ ਮੈਨੂੰ ਨਾ 2 ਜਾਂ 3 ਦਿਨ ਹੋ ਗਏ ਨੇ, ਕਰੀਬ ਪੰਜਾਬ ਤੋਂ ਜਿੰਨੇ ਵੀ ਕਿਸਾਨ ਵੀਰ ਜਿਹੜੇ ਵੋਲੰਟੀਅਰ ਸੀਗੇ, ਉਹ ਸਾਰਿਆਂ ਦੇ ਫੋਨ ਆ ਰਹੇ ਨੇ ਕਿ ਸਾਨੂੰ ਯੂਕਰੇਨ ਭੇਜੋ ਜੀ, ਅਸੀਂ ਉਹਦੀ ਮਦਦ ਕਰਨਾ ਚਾਹੁੰਦੇ ਹਾਂ। ਕਿਉਂਕਿ ਇਹ ਸਪਿਰਿਟ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ ਪੁਰਾਣੀ,
ਕਿਸੇ ਦੀ ਗਰੀਬ ਗੁਰਬਤ ਦੀ ਮਦਦ ਕਰਨੀ। ਅਸੀਂ ਉਸ ਸਪਿਰਿਟ ਨੂੰ ਲੈ ਕੇ ਚੱਲ ਰਹੇ ਹਾਂ। ਮੇਰੇ ਵੀਰ ਅੱਜ ਵੀ ਜਾਣ ਨੂੰ ਤਿਆਰ ਬੈਠੇ ਨੇ ਉੱਥੇ। ਦੂਸਰੀ ਗੱਲ, ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀਕੇ ਨੇ ਜਿੱਥੋਂ ਤੱਕ ਆਵਾਜ਼ ਚੁੱਕੀ ਹੈ, ਸੱਜਣ ਕੁਮਾਰ ਨੂੰ ਅੰਦਰ ਕਰਾਇਆ, ਟਾਈਟਲਰ ਦੇ ਕੇਸ ਖੁਲਵਾਏ ਹੈ, ਸਾਰਾ ਕੁਝ ਕੀਤਾ ਹੈ। ਅੱਜ ਜਿਹੜੇ ਮੌਜੂਦਾ ਕਮੇਟੀ ਮੈਂਬਰ ਉੱਥੇ ਬੈਠੇ ਨੇ, ਅੱਜ ਉਹ ਇਸ ਮਸਲੇ ਤੇ ਕਿਉਂ ਨਹੀਂ ਕਰ ਰਹੇ? ਉਦੋਂ ਤੇ ਸਿਰਸਾ ਜੀ ਬੜੇ ਭੱਜ ਕੇ ਜਾਂਦੇ ਸੀਗੇ ਕਿ ਜੀ ਮੈਂ ਵੀਰੋ ਰੁਕੋ, ਮੈਂ ਆ ਗਿਆ। ਮੇਰੇ ਸਿਰਸਾ ਜੀ ਨੇ ਤਾਂ ਦਾਅਵਾ ਵੀ ਕੀਤਾ ਕਿ ਮੈਂ ਬੀਜੇਪੀ ਜੁਆਇਨਿੰਗ ਇਸੇ ਕਰਕੇ ਕੀਤੀ ਹੈ, ਮੈਂ ਸਿੱਖਾਂ ਦੇ ਹੱਕਾਂ ਦੀ ਗੱਲ ਕਰਾਂਗਾ, ਸਿੱਖਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਨੇ ਪੂਰੀਆਂ ਕਰਾਵਾਂਗਾ। ਫਿਰ ਕਿੱਥੇ ਕਰ ਸਟੈਂਡ ਕਰ ਵੀਰ ਜੀ ਕਿ ਸਿੱਖਾਂ ਦੀ ਮੰਗਾਂ ਕਰ ਰਹੇ ਸੈਂਟਰ ਕੋਲੋਂ, ਫਿਰ ਹੋਮ ਮਿਨਿਸਟਰੀ ਦੇ ਦੇਖੋ, ਹੋਮ ਮਿਨਿਸਟਰੀ ਐਲਜੀ ਤੋਂ ਉੱਪਰ ਤੇ ਪਾਵਰ ਨਹੀਂ ਹੈਗੀ ਨਾ ਸੀਐਮ ਸਾਹਿਬ ਦੀ। ਸੀਐਮ ਦੀ ਸਾਹਿਬ ਦੀ ਪਾਵਰ ਐਲਜੀ ਤੋਂ ਉੱਪਰ ਤੇ ਨਹੀਂ। ਐਲਜੀ ਜੋ ਚਾਹੇ ਆਰਡਰ ਕਰ ਸਕਦਾ ਦਿੱਲੀ ਅੰਦਰ। ਐਲਜੀ ਸਾਹਿਬ ਖੁਦ ਕਿਉਂ ਨਹੀਂ ਬੁਲਵਾ ਕੇ ਉਹਨੂੰ ਫਾਈਲ ਨੂੰ ਆਪਣੇ ਉਹ ਕਰਦੇ? ਉਹ ਕਿਉਂ ਨਹੀਂ ਰਿਲੀਜ਼ਿੰਗ ਦਾ ਆਰਡਰ ਕਰਦੇ? ਇਹ ਦੋਨੋਂ ਮਿਲੇ ਹੋਏ ਨੇ। ਮੇਰੀ ਇੱਕ ਮਿੰਟ ਗੱਲ ਸੁਣੋ, ਇੱਕ ਬੰਦਾ ਬਲਾਤਕਾਰ ਕਰਦਾ, ਹਿੰਦੁਸਤਾਨ 'ਚ ਬਲਾਤਕਾਰ ਤੋਂ ਉੱਪਰ ਤਾਂ ਕੇਸ ਕੋਈ ਨਹੀਂ ਨਾ। ਮੈਂ ਕਿਹਾ ਮਰਡਰ ਤੋਂ ਵੀ ਜ਼ਿਆਦਾ ਬਲਾਤਕਾਰ ਹੈਗਾ ਗੰਦਾ, ਠੀਕ ਹੈ। ਜਿਹੜਾ ਇੱਕ ਬਲਾਤਕਾਰ ਕਰਦਾ ਰਾਮ ਰਹੀਮ, ਉਹਨੂੰ 21 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ। ਉਹ ਸਾਡੇ ਸਿੰਘ 26 ਸਾਲ ਹੋ ਗਏ, 30 ਸਾਲ ਐਡ ਬੈਠੇ, 21 ਘੰਟੇ ਦੀ ਪੈਰੋਲ ਨਹੀਂ ਦਿੱਤੀ ਜਾਂਦੀ। ਕਿਤਨਾ ਕਿਤੇ ਵਿਤਕਰਾ ਹੋ ਰਿਹਾ। ਵਿਤਕਰਾ ਹੋਣ ਦਾ ਰੀਜ਼ਨ ਕੀ ਹੈ? ਸਾਡੀ ਘੱਟ ਗਿਣਤੀ। ਇਹਨਾਂ ਨੂੰ ਸਾਡੇ ਪੰਜਾਬ ਦੀ ਵੋਟਾਂ ਨਾਲ, ਸਿੱਖਾਂ ਦੀ ਵੋਟਾਂ ਨਾਲ ਇਹਨਾਂ ਨੂੰ ਕਿਸੇ ਵੀ ਪਾਰਟੀ ਨੂੰ ਕੋਈ ਅਸਰ ਨਹੀਂ ਪੈਂਦਾ। ਕਾਰਨ ਕੀ? ਸਾਡੀ ਵੋਟ ਹੀ 1.5% ਦੇ ਕਰੀਬ ਵੋਟ ਹੈਗੀ ਸਾਡੀ। ਉਹ ਕਹਿੰਦੇ 1.5% ਰੋਂਦੇ ਰਹੋ, ਪਿੱਟਦੇ ਰਹੋ, ਮਰਦੇ ਰਹੋ, ਤੁਹਾਨੂੰ ਅਸੀਂ ਕਰਨਾ ਕੀ ਹੈ? ਬਿਲਕੁਲ ਕਿੱਥੇ ਨਾ ਕਿਤੇ ਗੱਲ ਆਈ ਹੋਈ ਆਉਂਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਰੋ ਲਓ, ਪਿੱਟ ਲਓ। ਬੜੀ ਵਧੀਆ ਗੱਲ ਮੋਹਨ ਸਿੰਘ ਨੇ ਕੀਤੀ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਐਕਸ ਐਮਐਲਏ ਸਰਦਾਰ ਅਵਤਾਰ ਸਿੰਘ ਜੁੜ ਚੁੱਕੇ ਨੇ। ਅਵਤਾਰ ਸਿੰਘ ਜੀ, ਸਰ ਮੋਹਨ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ 1.5% ਤੁਹਾਡੀ ਵੋਟ ਹੈ, ਤੁਸੀਂ ਜਿੰਨਾ ਮਰਜ਼ੀ ਰੋ ਲਓ, ਪਿੱਟ ਲਓ, ਤੁਹਾਡੇ ਵੋਟਾਂ ਦੀ ਕੋਈ ਕਦਰ ਨਹੀਂ। ਮੈਂ ਤੁਹਾਡੇ ਤੋਂ ਸਵਾਲ ਪੁੱਛਦਾ, ਤੁਸੀਂ ਵੀ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਹੋ, ਐਮਐਲਏ ਰਹੇ ਹੋ, ਮੌਜੂਦਾ ਸਮੇਂ ਦੇ ਅੰਦਰ ਕੀ ਕੇਜਰੀਵਾਲ ਦੇ ਉੱਤੇ ਸੱਤਾ ਦਾ ਹੰਕਾਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਸਿੱਖ ਵੋਟ ਦਿਖਾਈ ਨਹੀਂ ਦੇ ਰਹੇ? ਭਾਜੀ ਗੱਲ ਸਿੱਖ ਵੋਟ ਦੀ ਨਹੀਂ ਹੈ, ਗੱਲ ਸਿੱਖਾਂ ਦੀ ਕੁਰਬਾਨੀਆਂ ਦੇਖ ਲਓ ਨਾ, ਕਿੰਨੇ ਪਰਸੈਂਟ ਹੈਗੀਆਂ ਨੇ ਸਿੱਖਾਂ ਦੀ ਕੁਰਬਾਨੀਆਂ। 87% ਜਿਹੜੀਆਂ ਸਿੱਖਾਂ ਦੀਆਂ ਕੁਰਬਾਨੀਆਂ ਨੇ। ਵੋਟ ਕੀ ਮਾਇਨੇ ਰੱਖਦੀ ਹੈ? ਗੱਲ ਹੈ ਦੇਸ਼ ਦੀ ਰਾਖੇ ਨੇ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਪੰਜਾਬੀ ਨੇ ਜਾਂ ਸਿੱਖ ਨੇ, ਇਹ ਦੇਸ਼ ਦੇ ਰਾਖੇ ਨੇ, ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਉਸ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਾਨੂੰ ਵੋਟਿੰਗ ਦੇ ਹਿਸਾਬ ਨਾਲ ਤੁਸੀਂ ਲਓਗੇ ਤਾਂ ਫਿਰ ਗੱਲ ਨਹੀਂ ਬਣਦੀ। ਨਹੀਂ ਅਵਤਾਰ ਸਿੰਘ ਜੀ, ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ, ਮੈਂ ਤੁਹਾਡੀ ਗੱਲ, ਲੇਕਿਨ ਸਿੱਖਾਂ ਦੀ ਕਦਰ ਤਾਂ ਫਿਰ ਕਿਸੇ ਵੀ ਸਰਕਾਰ ਨੇ ਨਾ ਕਾਂਗਰਸ ਨੇ ਕੀਤੀ, ਨਾ ਬੀਜੇਪੀ ਨੇ ਕੀਤੀ, ਨਾ ਕੇਜਰੀਵਾਲ ਨੇ ਕੀਤੀ। ਇਹਦਾ ਕਹਿਣਾ ਅਸੀਂ ਦੱਸ ਦਿੰਦੇ ਹਾਂ। ਅਵਤਾਰ ਵੀਰ ਜੀ ਸਾਫ ਸੁਥਰੀ ਛਵੀ ਵਾਲੇ ਨੇ, ਮਿਹਨਤੀ ਆਦਮੀ ਨੇ, ਆਪਣੇ ਇਲਾਕੇ 'ਚ ਇਹਨਾਂ ਨੇ ਕੰਮ ਕੀਤਾ। ਅੱਜ ਕੱਲ੍ਹ ਬੇਦਾਗ ਆਦਮੀ ਨੇ। ਇਹਨਾਂ ਟਿਕਟ ਕਿਉਂ ਕੱਟੀ ਗਈ? ਅੱਜ ਕੱਲ੍ਹ ਸਿੱਖ ਕਿਸੇ ਮੰਤਰੀ ਨੂੰ, ਕੋਈ ਵੀ ਸਰਕਾਰ ਦਿੱਲੀ 'ਚ ਆਵੇ, ਭਾਵੇਂ ਬੀਜੇਪੀ ਟਾਈਮ 'ਚ ਲੈ ਲਈਏ, ਭਾਵੇਂ ਕਾਂਗਰਸ ਟਾਈਮ 'ਚ ਲੈ ਲਈਏ, ਕੈਬਨਿਟ 'ਚ ਇੱਕ ਸਿੱਖ ਮੰਤਰੀ ਹੁੰਦਾ ਸੀਗਾ। ਕੇਜਰੀਵਾਲ ਨੇ ਕਿਹੜੇ ਸਿੱਖ ਮੰਤਰੀ ਨੂੰ ਬਣਾਇਆ ਦੱਸੋ? ਕਿਹਨੂੰ ਕੋਈ ਪਾਵਰ ਦਿੱਤੀ ਹੈ? ਕੇਜਰੀਵਾਲ ਦਾ ਮੁਖੌਟਾ ਕੁਝ ਹੋਰ ਹੈ, ਉਹ ਦੂਜੀ ਸਰਕਾਰਾਂ ਤੋਂ ਵੀ ਬੁਰਾ ਹੈਗਾ ਸਿੱਖਾਂ ਦੇ ਨਾਲ। ਬਿਲਕੁਲ ਅਵਤਾਰ ਸਿੰਘ ਜੀ, ਕੇਜਰੀਵਾਲ ਦਾ ਮੁਖੌਟਾ ਹੋਰ ਹੈ, ਤੁਸੀਂ 5 ਸਾਲ ਰਹੇ ਹੋ, ਕੀ ਫਰਕ ਹੈ? ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ, ਅਸੀਂ 5 ਸਾਲ ਕੰਮ ਕੀਤਾ, ਕਦੀ ਕੇਜਰੀਵਾਲ ਨੂੰ ਪੁੱਛਿਆ ਵੀ ਨਹੀਂ। ਫਿਰ ਅਸੀਂ ਜੇ ਉਹ ਨਹੀਂ ਪੁੱਛਦਾ ਸੀ ਨਾ ਤੇ ਅਸੀਂ ਵੀ ਉਹਨੂੰ ਨਹੀਂ ਪੁੱਛਿਆ। ਅਸੀਂ ਆਪਣੇ ਲੈਵਲ ਤੇ ਕੰਮ ਕੀਤਾ। ਇੱਕ ਕੰਮ ਦੱਸਦੇ ਕੇਜਰੀਵਾਲ, 5 ਸਾਲ ਅਸੀਂ ਖੁਦ ਆਪਣੇ ਇਲਾਕੇ 'ਚ ਕੰਮ ਕੀਤਾ, ਲੋਕ ਸਾਰੇ ਮੈਨੂੰ ਆਪਣਾ ਡਿਪਾਰਟਮੈਂਟਾਂ ਨੂੰ ਮਿਲ ਕੇ ਕੀਤਾ। ਪਰ ਅੱਜ ਇਹ ਮਸਲਾ ਨਹੀਂ ਹੈਗਾ। ਅੱਜ ਮਸਲਾ ਹੈਗਾ ਬੰਦੀ ਸਿੰਘਾਂ ਦੀ ਰਾਜ ਦਾ, ਜੋ ਕਿ ਪ੍ਰਤੱਖ ਨਜ਼ਰ ਆ ਰਿਹਾ ਹੈ ਕਿ ਪੰਜਾਬ 'ਚੋਂ ਵੀ ਭੱਜਿਆ, ਉੱਥੋਂ ਭੱਜਦਾ ਪਿਆ ਸੀ। ਜਦੋਂ ਇਹਨਾਂ ਗੱਲ ਕੀਤੀ ਜਾਂਦੀ ਸੀਗੀ, ਭਗਵੰਤ ਮਾਨ ਨੂੰ ਪੁੱਛਿਆ ਜਾਂਦਾ ਸੀ, ਉਹ ਵੀ ਕਹਿੰਦਾ ਸੀ ਇਹਨਾਂ ਨੂੰ ਸਿਰਫ ਆਪਣਾ ਇੱਕ ਕੰਪਨੀ ਚਲਾ ਰਹੇ ਨੇ, ਕੰਪਨੀ ਕਿੱਦਾਂ ਚਲਾਣੀ ਆ, ਰਾਜ ਕਿੱਦਾਂ ਕਰਨਾ, ਉੱਤੇ ਆ ਰਹੇ ਨੇ ਸਿਰਫ ਇਹ। ਤੁਹਾਡੀ ਸੀਟ ਕੱਟੀ ਗਈ, ਜਗਦੀਪ ਸਿੰਘ ਦੀ ਸੀਟ ਵੀ ਕੱਟੀ ਗਈ। 5 ਸਾਲ ਤੋਂ ਬਾਅਦ ਜਗਦੀਪ ਸਿੰਘ ਫਿਰ ਆਪਣੀ ਵਾਈਫ ਨੂੰ, ਸ਼ਾਇਦ ਅਗਰ ਮੈਂ ਗਲਤ ਨਹੀਂ ਹਾਂ, ਕਾਉਂਸਲਰ ਦੇ ਇਲੈਕਸ਼ਨ ਲਈ ਖੜਾ ਕਰ ਰਹੇ ਨੇ, ਫਿਰ ਆਮ ਆਦਮੀ ਪਾਰਟੀ ਦਾ ਗੁਣਗਾਨ ਕਰ ਰਹੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਗਦੀਪ ਸਿੰਘ ਦਾ ਇੰਟਰਵਿਊ ਵੀ ਕਰੀਏ। ਤੁਹਾਨੂੰ ਕੀ ਲੱਗਦਾ ਹੈ, ਸਿੱਖ ਸਿਰ ਦੇ ਉੱਤੇ ਪੱਗ ਬਣ ਕੇ ਸਿਰਫ ਕੁਰਸੀ ਜੋਗੇ ਰਹਿ ਗਏ ਨੇ ਸਾਡੇ ਲੀਡਰ? ਦੇਖੋ ਮੈਂ ਆਪਣੀ ਗੱਲ ਕਰ ਸਕਦਾ, ਆਪਾਂ ਪੰਥ ਦਰਦੇ ਹਾਂ, ਅਸੀਂ ਹਮੇਸ਼ਾ ਪੰਥਕ ਸੋਚ ਰੱਖਦੇ ਹਾਂ ਔਰ ਇਹੀ ਗੱਲ ਸੀ ਜਿਹੜੀ ਕੇਜਰੀਵਾਲ ਨੂੰ ਜਿਹੜੀ ਸਿਖਾਈ ਨਹੀਂ ਸਾਡੀ। ਕਿਉਂਕਿ ਅਸੀਂ ਜਦੋਂ ਗੱਲ ਕਰਦੇ ਸੀ ਤਾਂ ਇਹ ਆਪਣੀ ਪੰਥਕ ਸੋਚ ਰੱਖ ਕੇ ਗੱਲ ਕਰਦੇ ਸੀ, ਗੁਰੂ ਮਰਿਆਦਾ ਦੇ ਹਿਸਾਬ ਨਾਲ ਕੰਮ ਕਰਦੇ ਸੀਗੇ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗਮ ਕੋ ਬਣਾਈ, ਉਸ ਹਿਸਾਬ ਨਾਲ ਕੰਮ ਕੀਤਾ। ਤੇ ਉਹ ਇਹਨਾਂ ਨੂੰ ਪਸੰਦ ਨਹੀਂ ਹੈ ਵੀ ਇਹ ਤੇ ਬੜੀ ਸਾਫ ਛਵੀ ਵਾਲੇ ਤੇ ਬੜੇ ਅੱਗੇ ਵੱਧਦੇ ਜਾ ਰਹੇ ਨੇ। ਜਦੋਂ ਕੋਈ ਸਿੱਖ ਅੱਗੇ ਨਿਕਲਦਾ ਇਹਨਾਂ ਨੂੰ ਪ੍ਰੋਬਲਮ ਹੁੰਦੀ ਵੀ ਇਹ ਸਾਡੇ ਤੋਂ ਅੱਗੇ ਆ ਜਾਣਗੇ, ਚਾਹੇ ਉਹ ਪੰਜਾਬ ਦੇ ਵਿੱਚ ਕਹਿ ਲਓ ਚਾਹੇ ਦਿੱਲੀ ਦੇ ਵਿੱਚ। ਜੇ ਜਰਨੈਲ ਸਿੰਘ ਸੀਗਾ ਉਹ ਗੱਲ ਚੱਕਦਾ ਸੀਗਾ, ਉਹਨੂੰ ਪਤਾ ਸੀ ਮੇਰੇ ਤੇ ਹਾਵੀ ਹੋਏਗਾ। ਵੱਡਾ ਜਰਨੈਲ ਜਿਹੜੇ ਸੀਗੇ। ਹਾਂ, ਇਸ ਕਰਕੇ ਕਰੈਕਟ ਕਰ ਰਿਹਾ, ਕਿਤੇ ਲੋਕਾਂ ਨੂੰ ਲੱਗੇ ਛੋਟੇ ਜਰਨੈਲ ਤਿਲਕ ਨਗਰ ਵਾਲੇ ਵੱਡੇ ਦੀ ਗੱਲ ਕਰਦਾ, ਛੋਟੇ ਦੀ ਗੱਲ ਨਹੀਂ ਕਰ ਰਿਹਾ ਮੈਂ। ਔਰ ਦੇਖੋ ਉਹਨੂੰ ਫਿਰ ਉਹਦੀ ਸੀਟ ਖਾ ਗਿਆ, ਉਹਨੂੰ ਪੰਜਾਬ 'ਚ ਕਹਿੰਦਾ ਮੁੱਖ ਮੰਤਰੀ ਬਣਾਉਣਾ, ਤੈਨੂੰ ਉੱਥੇ ਲੈ ਗਿਆ, ਉਹਦੀ ਉੱਥੇ ਮੈਂਬਰਸ਼ਿਪ ਉਹਦੀ ਖਤਮ ਕਰਾਤੀ ਐਮਐਲਏ ਦੀ। ਤੇ ਉਸ ਤੋਂ ਬਾਅਦ ਜੇ ਉਹ ਬਿਮਾਰ ਹੋਇਆ ਤੇ ਉਹਨੂੰ ਜੇ ਕਿਹਾ ਗਿਆ, ਜਿਹੜੇ ਹਸਪੀਟਲ ਦੀ ਗੱਲ ਕਰਦਾ, ਤੂੰ ਇੱਕ ਉਹਨੂੰ ਬੈੱਡ ਨਹੀਂ ਦਵਾ ਸਕਿਆ, ਆਕਸੀਜਨ ਨਹੀਂ ਦਵਾ ਸਕਿਆ ਤੂੰ ਉਹਨੂੰ, ਉਹ ਬੰਦਾ ਉਸ ਤਰ੍ਹਾਂ ਦੁਨੀਆ ਤੋਂ ਚਲੇ ਗਿਆ। ਤੈਨੂੰ ਪਤਾ ਸੀ ਉਹ ਬੰਦਾ ਮੇਰੇ ਤੇ ਸਵਾਲ ਚੁੱਕ ਦੇਗਾ, ਤਾਂ ਕਰਕੇ ਤੂੰ ਉਹਨੂੰ ਇਗਨੋਰ ਕੀਤਾ ਤੇ ਤੂੰ ਸਿੱਖਾਂ ਨੂੰ ਇਗਨੋਰ ਕਰ ਹੀ ਰਿਹਾ। ਅੱਜ ਪਛਾਕ ਸਾਹਨੀ ਨੂੰ ਕਹਿ ਲਓ, ਸਾਹਨੀ ਕੀ ਹੈ, ਉੱਥੇ ਆਪਣਾ ਸੀਸਗੰਜ ਸਾਹਿਬ ਦਾ ਆਪਣਾ ਐਮਐਲਏ ਆ, ਤੇਰੇ ਸਾਹਮਣੇ ਉਹਨਾਂ ਨੇ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਸਥਾਨ ਬੰਦ ਕਰਤਾ, ਰਾਹ ਬੰਦ ਕਰਤਾ, ਸੀਨੀਅਰ ਸਿਟੀਜ਼ਨ ਵਾਸਤੇ ਜਾਣਾ ਹੋਏ। ਨਸ਼ਾ ਵਿਕ ਰਿਹਾ ਉੱਥੇ। ਮਤਲਬ ਕਿ ਇਹ
ਉਹਨੂੰ ਇੱਕ ਨਾ ਉਹਨੂੰ ਡੰਪ ਕਰਕੇ ਬਣਾਤਾ ਉੱਥੇ ਕਿ ਤੂੰ ਚੁੱਪਚਾਪ ਬੈਠਾ ਰਹਿ। ਉਹ ਕਾਂਗਰਸੀ ਸੀਗਾ ਔਰ ਸਿੱਖ ਨੂੰ ਤਾਂ ਕਦੀ ਅੱਗੇ ਆਣ ਹੀ ਨਹੀਂ ਦੇਗਾ। ਇਹ ਆਪਣੀ ਇੱਕ ਪ੍ਰਾਈਵੇਟ ਕੰਪਨੀ ਚਲਾ ਰਿਹਾ ਔਰ ਜਦੋਂ ਅਸੀਂ ਕੋਈ ਗੱਲ ਕਰਦੇ ਸਿੱਖੀ ਦੀ, ਜੇ 550 ਸਾਲਾਂ ਦੀ ਮੈਂ ਗੱਲ ਕਰਨੀ ਚਾਹੀਏ ਇਹਦੇ ਨਾਲ ਕਿ ਭਾਈ ਇਸ ਤਰ੍ਹਾਂ ਆਪਾਂ 500 ਸਾਲਾ ਨਤੀਸ਼ ਨੇ ਮਨਾਇਆ ਸੀਗਾ ਵੀ ਅਸੀਂ ਮਨਾਉਂਦੇ ਹਾਂ। ਕਹਿੰਦੇ ਹਾਂ ਜੀ ਹਾਂ। ਉਹ ਮੈਨੂੰ ਕਹਿੰਦਾ ਜੀ ਕੇਜਰੀਵਾਲ ਕੇਜਰੀਵਾਲ ਨੂੰ ਕਿਹਾ, ਕਹਿੰਦਾ ਜੀ ਆਪ ਮਨੀਸ਼ को मिल लो, वो जो कहेंगे मैं पास करके दे दूंगा। ਕਹਿੰਦੇ 10 ਕਰੋੜ ਪਾਸ ਕਰਤਾ। ਅੱਜ ਤੱਕ ਉਹ 10 ਕਰੋੜ ਪਾਸ ਨਹੀਂ ਹੋਇਆ। ਸਿਰਫ ਰਾਗੀ ਜਥਿਆਂ ਦੀ 2-4 ਕਰੋੜਾਂ ਨੂੰ ਭੇਟਾ ਦੇਤੀ, ਕੰਮ ਹੋ ਗਿਆ। 550 ਸਾਲ ਇੱਦਾਂ ਨਿਕਲ ਗਿਆ। ਮਤਲਬ ਸਾਰੇ ਧਰਮਾਂ ਅਸੀਂ ਹਰ ਇੱਕ ਧਰਮ ਦਾ ਕੰਮ ਕੀਤਾ, ਚਾਹੇ ਕਾਵੜ ਦੀ ਗੱਲ ਹੋਏ, ਚਾਹੇ ਛਠ ਪੂਜਾ ਦੀ ਗੱਲ ਹੋਏ, ਜਾਂ ਯਾਤਰਾ ਦੀ, ਅਸੀਂ ਸਾਰੇ ਕੰਮ ਕੀਤੇ। ਪਰ ਜਦੋਂ ਸਿੱਖਾਂ ਦੀ ਵਾਰੀ ਆਈ ਉਦੋਂ ਇਹ ਭੱਜ ਗਿਆ। ਉਦੋਂ ਕਹਿੰਦੇ ਜੀ ਆਪਣਾ ਕਰਤਾਰਪੁਰ ਦੀ ਯਾਤਰਾ ਕਰਾ ਰਹੇ ਆ। ਉਹ ਕਿੱਥੇ ਗਈ? 5.5 ਸਾਲ ਨਿਕਲ ਗਿਆ, ਕੋਈ ਯਾਤਰਾ ਨਹੀਂ ਹੋਈ ਉੱਥੇ। ਇਹ ਲੋਕਾਂ ਨੂੰ ਇੱਕ ਸਿਰਫ ਮੂਰਖ ਬਣਾਉਂਦੇ ਆ ਔਰ ਐਡ ਕਰਕੇ ਆਪਣੀ ਟੀਵੀ 'ਚ ਵਾਹਵਾ ਕਰਵਾਉਣਾ ਜਾਣਦੇ ਨੇ ਕਿ ਕੇਜਰੀਵਾਲ ਬਹੁਤ ਕੰਮ ਕਰ ਰਿਹਾ। ਪ੍ਰੈਕਟੀਕਲੀ ਜ਼ਮੀਨ ਤੇ ਕੋਈ ਕੰਮ ਨਹੀਂ ਹੈਗਾ। ਅਗਰ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਵਿੱਚ ਕਾਉਂਸਲਰ ਦੀ ਆਫਰ ਦਿੰਦਾ ਹੈ ਕੇਜਰੀਵਾਲ, ਤੁਸੀਂ ਲੜੋਗੇ? ਮੈਂ ਥੁੱਕਦਾ ਇਹਦੀ ਸੀਟ ਤੇ। ਜਿਹੜਾ ਬੰਦਾ ਅੰਦਰ ਆਪਣੇ ਸੋਚ ਨਹੀਂ ਰੱਖਦਾ ਸਿੱਖਾਂ ਪ੍ਰਤੀ, ਅਸੀਂ ਉਹਦੇ ਨਾਲ ਕਿਉਂ ਖੜੀਏ? ਅਸੀਂ ਆਪਣੇ ਸਾਡੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਖਾਲਸਾ ਪੰਥ ਦੇ। ਉਹ ਆਪੇ ਲੰਗਰ ਚਲਾ ਦਿੰਦਾ, ਆਪੇ ਕਾਰਜ ਕਰ ਦਿੰਦਾ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਚੱਲਦੇ ਆ। ਤੇ ਸਾਨੂੰ ਇਹੋ ਜਿਹੇ ਬੰਦੇ ਦੀ ਸੀਟ ਆਪਾਂ ਸਮੇਂ ਦਾ ਇੰਤਜ਼ਾਰ ਕਰ ਰਹੇ, ਦੱਸਾਂਗੇ ਤੈਨੂੰ, ਆਵਾਂਗੇ ਜਦੋਂ ਸਾਡੇ ਗੱਲ ਆਏਗੀ। ਉਹ ਆਪਾਂ ਨੂੰ ਦੱਸ ਰਹੇ ਅੱਜ ਕਿ ਇਹਦਾ ਸਵਰਾਜ ਵੀ ਸਾੜਿਆ, ਜਿਹੜਾ ਸਵਰਾਜ ਦੀਆਂ ਗੱਲਾਂ ਕਰਦਾ ਸੀਗਾ, ਹੁਣ ਤੁਹਾਡੇ ਸਾਹਮਣੇ ਸਵਰਾਜ ਵੀ ਸਾੜਿਆ। ਇਹ ਬੰਦਾ ਪੰਜਾਬੀਅਤ ਦੇ ਖਿਲਾਫ ਹੈ ਔਰ ਕੋਈ ਤਾਕਤ ਹੁਣ ਰੋਕ ਨਹੀਂ ਸਕਦੀ ਕਿ ਜਿਹੜੇ ਮਨੁੱਖੀ ਅਧਿਕਾਰ ਨੇ, ਜਿਹੜਾ ਸਾਡਾ ਲੋਕਤੰਤਰ ਹੈ। ਜੇ ਇਹ ਕਹੇ ਕਿ ਹੁਣ ਰੋਕ ਲਾਂਗੇ, ਹੁਣ ਅਸੀਂ ਆਪਣਾ ਪਾਸਾ ਬਦਲਤਾ, ਅਸੀਂ ਹੁਣ ਲੜਨਾ ਨਹੀਂ, ਅਸੀਂ ਕਲਮ ਦੀ ਜ਼ੋਰ ਤੇ ਗੱਲ ਕਰਨੀ ਹੈ, ਕਲਮ ਦੇ ਹਿਸਾਬ ਨਾਲ ਚੱਲਾਂਗੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦ ਔਰੰਗਜ਼ੇਬ ਨੂੰ ਆਪਣਾ ਲਿਖਿਆ ਸੀਗਾ ਜ਼ਫਰਨਾਮਾ, ਉਹ ਪੜ੍ਹਨ ਨਾਲ ਉਹਦੀ ਮੌਤ ਹੋ ਗਈ ਸੀ। ਇਹਨਾਂ ਦੀ ਮੌਤ ਵੀ ਇਦਾਂ ਹੀ ਹੋਏਗੀ ਜਦੋਂ ਆਪਣੀ ਕਲਮ ਨੂੰ ਚੁੱਕਾਂਗੇ। ਸਾਡੇ ਸਿੱਖਾਂ ਨੂੰ ਮੈਂ ਅਪੀਲ ਕਰਦਾ, ਆਪਣੀ ਕਲਮ ਨੂੰ ਤਾਕਤਵਰ ਬਣਾਓ। ਸਾਨੂੰ ਲੜਨ ਦੀ ਲੋੜ ਨਹੀਂ ਹੈ। ਜਿੱਥੇ ਸ੍ਰੀ ਸਾਹਿਬ ਦੀ ਲੋੜ ਹੈ ਉੱਥੇ ਸ੍ਰੀ ਸਾਹਿਬ ਚੂਕਾਰ ਅੱਜ ਹਮਾ ਹਲੀ ਤੇ ਦਰਗੁਜਸ ਹਲਾਲ ਅਰਸ ਬੁਰਦਨ ਮੈਂ ਸ਼ਮਸ਼ੀਰ ਦਸ, ਉਦੋਂ ਗੱਲ ਕਰਾਂਗੇ ਕਿਰਪਾਨ ਚੱਕਣ ਦੀ। ਪਰ ਅੱਜ ਸਾਨੂੰ ਲੋੜ ਹੈ ਕਲਮ ਚੱਕਣ ਦੀ, ਤੇ ਮੈਂ ਬੇਨਤੀ ਕਰਾਂਗਾ ਕਲਮ ਚੱਕੋ ਆਪਣੀ। ਬਿਲਕੁਲ, ਬੰਦੀ ਸਿੰਘ ਰਿਹਾਈ ਮੋਰਚੇ ਦੇ ਮੈਂਬਰ ਵੀ ਹੈਗੇ ਨੇ ਅਵਤਾਰ ਸਿੰਘ ਦੇ ਸਾਹਿਬ, ਪਰਮਿੰਦਰ ਸਿੰਘ ਵੀ ਸੇਵਾਦਾਰ ਨੇ ਉਸੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਤੇ, ਜਿਨ੍ਹਾਂ ਨੇ ਅੱਜ ਜਾਗੋ ਪਾਰਟੀ ਦੇ ਨਾਲ ਸਾਂਝੇ ਤੌਰ ਦੇ ਉੱਤੇ ਪ੍ਰੋਟੈਸਟ ਕੀਤਾ। ਪਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਰਾਜ ਦੀ ਪ੍ਰਤੀਆਂ ਤੁਸੀਂ ਅੱਜ ਸਾੜ ਦਿੱਤੀਆਂ। ਗੂੰਗੀ ਬੈਰੀ ਸਰਕਾਰ, ਕੇਜਰੀਵਾਲ ਸਿੱਖਾਂ ਦੇ ਹੱਕ ਤੋਂ ਬਿਲਕੁਲ ਮੁਨਕਰ ਹੈ, ਬਿਲਕੁਲ ਇਨਕਾਰੀ ਹੈ। ਟੈਗ ਲਗਾ ਦਿੱਤਾ ਬੰਦੀ ਸਿੰਘ ਰਿਹਾਈ ਮੋਰਚਾ ਸਿਰਫ ਇੱਕ ਸ਼ੋਸ਼ਾ ਕਰ ਰਿਹਾ, ਪੋਲੀਟੀਕਲ ਸਟੰਟ ਕਰ ਰਿਹਾ, ਕਿਉਂਕਿ ਪੰਜਾਬ ਦੇ ਇਲੈਕਸ਼ਨ ਨੇ। ਪੰਜਾਬ ਦੇ ਇਲੈਕਸ਼ਨ ਵੀ ਮੁੱਕ ਗਏ, ਰਿਜ਼ਲਟ ਨਹੀਂ ਆਉਣ ਵਾਲੇ। ਉਸੇ ਅਸੈਂਬਲੀ ਜਿਸ ਅਸੈਂਬਲੀ 'ਚ ਕੇਜਰੀਵਾਲ ਬੈਠਦਾ, ਮੈਂ ਚਾਹੁੰਦਾ ਇੱਕ ਵਾਰ ਸਾਡੇ ਕੈਮਰਾਮੈਨ ਵੀਰ ਨੂੰ ਦੁਬਾਰਾ ਤਿਰੰਗਾ ਦਿਖਾਏ, ਥੋੜਾ ਜਿਹਾ ਘੁਮਾ ਕੇ। ਅਸੀਂ ਆਪਣੀ ਗੱਲਬਾਤ ਇੱਥੇ ਜਾਰੀ ਰੱਖਣੀ ਹੈ। ਇਹ ਉਹ ਤਿਰੰਗਾ ਹੈ ਜਿਸ ਤਿਰੰਗੇ ਦੇ ਲਈ ਸਾਡੇ ਕੌਮ ਨੇ ਸਭ ਤੋਂ ਜ਼ਿਆਦਾ ਸੀਸ ਦਿੱਤੇ ਨੇ। ਆਜ਼ਾਦੀ ਇਹਨਾਂ ਨੂੰ ਮਿਲੀ ਹੈ, ਰਾਜ ਸਾਡੇ ਸਿਰਾਂ ਕਰਕੇ ਇਹਨਾਂ ਨੂੰ ਮਿਲਿਆ ਹੈਗਾ। ਪਰਮਿੰਦਰ ਸਿੰਘ ਜੀ ਜਿਹੜੇ ਸਿੱਖਾਂ ਦੇ ਸਿਰਾਂ ਕਰਕੇ, ਉਹਨਾਂ ਦਾ ਮੁੱਲ ਪਾ ਕੇ ਇਸ ਕੌਮ ਨੂੰ ਕਹਿ ਲਈਏ, ਇਸ ਦੇਸ਼ ਦੀ ਸਰਕਾਰਾਂ ਨੂੰ ਕਹਿ ਲਈਏ, ਵੱਖ-ਵੱਖ ਕਾਂਗਰਸ ਵੀ ਆਈ, ਬੀਜੇਪੀ ਵੀ ਆਈ, ਕੇਜਰੀਵਾਲ ਵੀ ਆਈ, ਵੋਟ ਚਾਹੀਦੇ ਨੇ ਸਿੱਖਾਂ ਦੇ। ਮਗਰ ਜਦੋਂ ਸਿੱਖ ਆਪਣੇ ਹੱਕ ਦੀ ਗੱਲ ਕਰਦੇ ਨੇ, ਇਹ ਇਨਕਾਰੀ ਕਿਉਂ ਹੋ ਜਾਂਦੇ ਨੇ? ਕੀ ਕਮੀ ਲੱਗਦੀ ਹੈ? ਕੌਮ ਦੀ ਕਮੀ ਹੈ, ਸਾਡੇ ਲੀਡਰਾਂ ਦੀ ਕਮੀ ਹੈ, ਕਿ ਸਾਡੇ ਵੈਰੀਆਂ 'ਚ ਕੋਈ ਐਸਾ ਗੁਣ ਹੈ ਕਿ ਸਾਡੀ ਕੌਮ ਨੂੰ ਹਰ ਵਾਰ ਬੇਵਕੂਫ ਬਣਾ ਲੈਂਦੇ? ਤੁਸੀਂ ਨਾ ਇਕੱਠੇ ਕਈ ਸਾਰੇ ਸਵਾਲ ਪੁੱਛਦੇ ਨੇ। ਬਿਲਕੁਲ, ਬੜੇ ਸਾਰੇ ਸਵਾਲ ਨੇ। ਮੈਂ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ, ਟਾਈਮ ਦੇ ਵਿਚਕਾਰ ਆਪਾਂ ਸਟੂਡੀਓ 'ਚ ਬਹਿ ਕੇ ਇੱਕ ਇੱਕ ਕਰਕੇ ਕਰਾਂਗੇ। ਹਕੀਕਤ ਦੇ ਅੰਦਰ ਇਹ ਸਵਾਲ ਸਾਡੇ ਨਹੀਂ, ਕੌਮ ਦੇ ਨੇ। ਪੂਰੇ ਵਰਲਡ 'ਚ ਸਾਡੇ ਚੈਨਲ ਨੂੰ ਦੇਖਿਆ ਜਾਂਦਾ, ਇਹ ਸਵਾਲ ਇਕੱਠੇ ਹੀ ਆਉਂਦੇ ਨੇ ਵੀ ਸਿੱਖਾਂ ਨੂੰ ਹਮੇਸ਼ਾ ਨੁਕਸਾਨ ਹੀ ਉਠਾਉਣਾ ਪੈਂਦਾ ਹੈ। ਦੇਖੋ, ਪਹਿਲੀ ਗੱਲ ਆਪ ਤੁਸੀਂ ਕੀਤੀ ਕਿ ਸਵਰਾਜ ਦੀ ਕਾਪੀ ਸਾੜੀ। ਮੈਂ ਗੱਲ ਕਰ ਰਿਹਾ ਇਸ ਕਰਕੇ ਸਵਰਾਜ ਦੀ ਕਾਪੀ ਸਾੜੀ। ਉਹਦਾ ਕਾਰਨ ਇਹ ਸੀ ਕਿ ਕੇਜਰੀਵਾਲ ਜਦੋਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਲਾਈਮਲਾਈਟ ਹੋਏ ਸੀ, ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਸਵਰਾਜ। ਉਹ ਸਵਰਾਜ ਦੇ ਵਿੱਚ ਕਹਿੰਦੇ ਸੀ ਅਸੀਂ ਮਹੱਲਾ ਸਭਾਵਾਂ ਬਣਾਵਾਂਗੇ, ਅਸੀਂ ਲੋਕਾਂ ਦੀ ਰਾਏ ਲੈ ਕੇ ਕੰਮ ਕਰਾਂਗੇ, ਅਸੀਂ ਕੋਈ ਫੈਸਲਾ ਬਿਨਾਂ ਰਾਏ ਲਏ ਨਹੀਂ ਕਰਾਂਗੇ। ਅੱਜ ਸਵਾਲ ਹੈ ਕਿ ਸਵਰਾਜ ਹੈ ਕਿਹਦਾ ਰਾਜ ਹੈ? ਸਵਰਾਜ ਦਾ ਮਤਲਬ ਹੈ ਕਿ ਤੁਹਾਡਾ ਰਾਜ, ਤੁਹਾਡੇ ਕੋਲ ਪੁੱਛ ਕੇ, ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਰਾਜ ਹੋਏਗਾ। ਪਰ ਮੈਂ ਜਦੋਂ ਕੇਜਰੀਵਾਲ ਸਰਕਾਰ ਦੇ ਉਹ 7 ਸਾਲ ਦੇ ਇੱਕ ਪਾਸੇ ਲੱਗੇ ਹੋਏ ਇਸ਼ਤਿਹਾਰ ਦੇਖਣਾ ਨਾ, 7 ਸਾਲ ਬੇਮਿਸਾਲ, ਤੇ ਦੂਜੇ ਪਾਸੇ 7 ਸਾਲ ਜੋ ਸਿੱਖਾਂ ਦੇ ਨਾਲ ਧਰੋਹ ਕਮਾਇਆ ਕੇਜਰੀਵਾਲ ਨੇ ਪੰਜਾਬ ਦੇ, ਦਿੱਲੀ ਦੇ ਵਿੱਚ, ਉਹ ਦੇਖਣਾ। ਕਾਰਨ ਦੇਖੋ ਕਿ 2014 ਦੇ ਜਦੋਂ ਲੋਕ ਸਭਾ ਇਲੈਕਸ਼ਨ ਹੁੰਦੇ ਨੇ, ਉਸ ਤੋਂ ਪਹਿਲੇ ਕੇਜਰੀਵਾਲ ਇੱਕ ਵਾਅਦਾ ਕਰਦਾ ਹੈ ਕਿ ਇਹ ਜਿਹੜੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੇ, ਇਹ ਰਿਹਾ ਹੋਣੇ ਚਾਹੀਦੇ ਨੇ, ਚਿੱਠੀ ਲਿਖਦਾ ਰਾਸ਼ਟਰਪਤੀ ਨੂੰ। ਅੱਜ 2014 ਦੇ ਵਿੱਚ ਉਸ ਚੱਕਰ ਦੇ ਵਿੱਚ ਪੰਜਾਬ ਦਾ ਜਿਹੜਾ ਪੰਜਾਬੀ ਹੈ ਬੜਾ ਭੋਲਾ ਹੈ। ਉਹ ਇੱਕ ਮਿੰਟ ਗੱਲਾਂ 'ਚ ਆ ਕੇ ਉਹਨਾਂ ਨੇ ਵੋਟਾਂ ਪਾਤੀਆਂ, 4 ਸੀਟਾਂ ਨਾਲ ਲੋਕ ਸਭਾ 'ਚ ਦੇ ਦਿੱਤੀਆਂ। ਪਰ ਅੱਜ ਕੇਜਰੀਵਾਲ ਦਾ ਸਟੈਂਡ ਬਿਲਕੁਲ ਉਲਟ ਹੈ। ਅੱਜ ਕੇਜਰੀਵਾਲ ਦਾ ਜਿਹੜਾ ਸਟੈਂਡ ਹੈ ਉਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ। ਸਿੱਖ ਭਾਵਨਾਵਾਂ ਅੱਜ ਹਾਸ਼ੀਏ ਤੇ ਪਈਆਂ ਨੇ। ਹਾਸ਼ੀਏ ਦਾ ਮਤਲਬ ਹੈ ਕਿ ਅਸੀਂ ਜ਼ਮੀਨ ਤੇ ਸਿੱਖ ਭਾਵਨਾ ਸੁੱਟ ਕੇ ਔਰ ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ। ਫਿਰ ਸਵਰਾਜ ਕਾਹਦਾ? ਜੇ ਤੁਸੀਂ ਇੱਕ ਉਸ ਸਮਾਜ ਨੂੰ, ਜਿਹੜਾ ਦਿੱਲੀ ਦਾ ਇੱਕ ਮਾਣ ਹੈ, ਜਿਹੜਾ ਦਿੱਲੀ ਦੇ ਵਿੱਚ ਹਰ ਬਿਮਾਰੀ ਦੇ ਵਿੱਚ, ਹਰ ਲੜਾਈ ਦੇ ਵਿੱਚ ਸਭ ਤੋਂ ਅੱਗੇ ਨਿੱਤਰ ਕੇ ਆਉਂਦਾ, ਉਸ ਭਾਈਚਾਰੇ ਨੂੰ ਤੁਸੀਂ ਤਵੱਜੋ ਨਹੀਂ ਦੇ ਰਹੇ।
ਨਾ ਤੁਸੀਂ ਉਹਦਾ ਮੰਤਰੀ ਬਣਾਉਂਦੇ ਹੋ, ਨਾ ਤੁਸੀਂ ਜੋ ਦੀ JNU ਚੇਅਰ ਲਾਉਣ ਦੀ ਗੱਲ ਕਰਦੇ ਹੋ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ, ਨਾ ਤੁਸੀਂ ਜਿਹੜਾ ਕੰਮ ਕਰਦੇ ਹੋ ਪੰਜਾਬੀ ਟੀਚਰਾਂ ਦਾ ਕਰਦੇ ਹੋ। 1023 ਸਕੂਲੇ 'ਚ ਇੱਕ ਟੀਚਰ ਲਾਣਾ ਸੀ। ਜਦੋਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਹੋ ਰਹੀ, ਸਿੱਖ ਭਾਵਨਾਵਾਂ ਹਾਸ਼ੀਏ ਤੇ ਪਈਆਂ ਨੇ, ਤੇ ਫਿਰ ਕਾਹਦਾ ਸਵਰਾਜ? ਇਸ ਕਰਕੇ ਸਵਰਾਜ ਦੀ ਅਸੀਂ ਕਾਪੀ ਸਾੜੀ ਹੈ। ਇਹ ਬੜਾ ਵੱਡਾ ਸਵਾਲ ਸੀ ਕਿ ਸਵਰਾਜ ਹੈ ਹੀ ਨਹੀਂ। ਸਵਰਾਜ ਤੁਸੀਂ ਲਿਖਿਆ, ਲੇਕਿਨ ਸਵਰਾਜ ਕਿੱਥੇ ਹੈ? ਪਰਮਿੰਦਰ ਜੀ, ਗੱਲ ਇਹ ਆਂਦੀ ਏ ਕਾਂਗਰਸ ਨੂੰ ਵੋਟ ਦਿੰਦੇ ਆ, ਕਾਂਗਰਸ ਸਿੱਖਾਂ ਦਾ ਕਤਲੇਆਮ ਕਰਦੀ ਏ, BJP ਨੂੰ ਵੋਟ ਦਿੰਦੇ ਆ, RSS ਸਿੱਖੀ ਦਾ ਕਤਲੇਆਮ ਕਰਦੀ ਏ। ਕੇਜਰੀਵਾਲ ਤੋਂ ਮੰਗ ਉੱਠਦੀ ਏ ਕਿ ਕੇਜਰੀਵਾਲ ਨੂੰ ਅਸੀਂ ਸਪੋਰਟ ਕਰਨੇ ਆ ਕਿ ਚਲੋ ਦੋਨਾਂ ਤੋਂ ਵੱਖ ਇੱਕ ਨਵਾਂ ਬਦਲ। ਅਗਰ ਅੱਜ ਪੰਜਾਬ ਦੇ ਅੰਦਰ ਕੇਜਰੀਵਾਲ ਦੀ ਚੜ੍ਹਤ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਅਸੀਂ ਦੇਖਦੇ ਕਿ ਕਾਫੀ ਉਹ ਪਪੂਲਰ ਹੋ ਰਹੇ ਨੇ। ਉਹ ਕਿਤੇ ਨਾ ਕਿਤੇ ਲੋਕੀ ਉੱਥੇ ਰਿਵਾਇਤੀ ਪਾਰਟੀਆਂ ਤੋਂ, ਅਕਾਲੀ ਦਲ ਤੋਂ, ਕਾਂਗਰਸ ਤੋਂ ਦੁਖੀ ਹੋ ਚੁੱਕੇ ਨੇ। ਮਗਰ ਕੇਜਰੀਵਾਲ ਤੋਂ ਉਮੀਦ ਕਰਨ ਦੇ ਬਾਵਜੂਦ ਵੀ ਅਗਰ ਕੇਜਰੀਵਾਲ ਸਿੱਖ ਹਿੱਤਾਂ ਦੇ ਮਾਮਲੇ ਦੇ ਅੰਦਰ ਪਿੱਠੀ ਛੁਰੀ ਮਾਰਦਾ, ਫਿਰ ਸਿੱਖ ਕਿਹੜੇ ਪਾਸੇ ਜਾਣਗੇ? ਕਿਉਂਕਿ ਅਗਰ ਹੱਕ ਦੀ ਗੱਲ ਨਹੀਂ ਹੋਏਗੀ, ਸਿੱਖ ਆਵਾਜ਼ ਚੁੱਕਣਗੇ, ਜਾਂ ਤੇ ਉਹਨਾਂ ਤੇ ਖਾਲਿਸਤਾਨੀ ਦਾ ਟੈਗ ਲੱਗ ਜਾਂਦਾ ਜਾਂ ਉਹਨਾਂ ਦੇ ਉੱਤੇ ਅੱਤਵਾਦੀ ਦਾ ਟੈਗ ਲੱਗ ਜਾਂਦਾ। ਖਾਲਿਸਤਾਨ ਮੰਗੋ ਤਦ ਵੀ ਗੁਨੇਗਾਰ, ਹੱਕਾਂ ਦੀ ਗੱਲ ਕਰੋ ਤਦ ਵੀ ਗੁਨੇਗਾਰ। ਸਿੱਖ ਜਾਣ ਤੇ ਜਾਣ ਕਿੱਥੇ? ਦੇਖੋ, ਜਿਹੜਾ ਪੰਜਾਬ ਦਾ ਮਾਹੌਲ ਹੈ, ਪੰਜਾਬ ਬਹੁਤ ਸ਼ਾਂਤਮਈ ਸੂਬਾ ਹੈ, ਔਰ ਉੱਥੇ ਜਿਸ ਤਰੀਕੇ ਨਾਲ ਇਹਨੇ ਤਿਰੰਗਾ ਯਾਤਰਾਵਾਂ ਕੱਢ ਕੇ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ, ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਅਸ਼ਾਂਤ ਸੂਬਾ ਹੈ। ਉਹ ਜੋ ਗੱਲ ਭਾਜਪਾ ਕਹਿ ਰਹੀ ਸੀ ਕਿ BSF ਲਾ ਦਿਓ, ਇੱਥੇ ਬਾਰਡਰ ਸਟੇਟ ਹੈ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਡਰੋਨ ਤੋਂ ਇੱਥੇ ਹਥਿਆਰ ਆਉਂਦੇ ਨੇ, ਡਰੱਗ ਸਪਲਾਈ ਹੁੰਦੀ ਹੈ। ਇਹਨਾਂ ਸਾਰਿਆਂ ਦਾ ਇੱਕੋ ਹੀ ਏਜੰਡਾ, ਤੁਸੀਂ ਏਜੰਡਾ ਨੋਟ ਕਰੋ, ਸਾਰਾ ਦਾ ਇੱਕੋ ਹੈ। ਹਾਂ, ਅਕਾਲੀ ਦਲ ਕਾਂਗਰਸ ਦਾ ਏਜੰਡਾ ਉੱਥੇ ਅਲੱਗ ਹੈ। ਕਾਂਗਰਸ ਦਾ ਏਜੰਡਾ ਜਿਹੜਾ ਹੈਗਾ, ਮੈਂ ਮੰਨਾਂ ਕਿ ਉਹਨੇ ਸਾਡੇ ਗੁਰਧਾਮਾਂ ਤੇ ਹਮਲਾ ਕੀਤਾ, ਉਹਨੇ ਸਾਡੀ ਸਿੱਖੀ ਦਾ ਨਾਸ ਕੀਤਾ, ਉਹਨੇ ਸਾਡੀ ਨਸਲਕੁਸ਼ੀ ਕੀਤੀ, ਇਹ ਗੱਲ ਮੰਨਣ ਵਾਲੀ ਹੈ। ਲੇਕਿਨ ਕਿਤੇ ਨਾ ਕਿਤੇ ਜਦੋਂ ਅਸੀਂ ਧਿਆਨ ਨਾਲ ਵਾਚਦੇ ਹਾਂ ਨਾ, ਤੇ ਕਲੀਅਰ ਇਹ ਹੁੰਦਾ ਕਿ ਘੱਟੋ ਘੱਟ ਜਿਹੜੀ ਸੱਭਿਆਚਾਰਕ ਮਾਰ ਹੈ ਨਾ, ਉਹ ਕਾਂਗਰਸ ਸਾਨੂੰ ਨਹੀਂ ਮਾਰੀ। ਜੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਜੇ ਪੰਜਾਬੀ ਦੂਜੀ ਭਾਸ਼ਾ ਬਣੀ ਤੇ ਸ਼ੀਲਾ ਦੀਕਸ਼ਿਤ ਟਾਈਮ ਤੇ ਬਣੀ, ਜੇ ਪੰਜਾਬੀ ਸਕੂਲਾਂ ਦੇ ਵਿੱਚ ਟੀਚਰ ਲੱਗੇ ਤਾਂ ਉਹਦੇ ਟਾਈਮ ਤੇ ਲੱਗੇ। ਮਤਲਬ ਮੈਂ ਕਹਿ ਸਕਦਾ ਕਾਂਗਰਸ ਨੇ ਸਾਨੂੰ ਉੱਥੇ ਨਹੀਂ ਮਾਰਿਆ ਸੱਭਿਆਚਾਰ ਦੇ ਤੌਰ ਤੇ। ਜੋ ਕੰਮ BJP ਕਰਦੀ ਹੈ ਜਾਂ ਜੋ ਕੰਮ ਆਮ ਆਦਮੀ ਪਾਰਟੀ ਕਰਦੀ ਹੈ, ਦੋਨਾਂ ਦਾ ਏਜੰਡਾ ਔਰ ਤਰੀਕਾ ਇੱਕੋ ਹੀ ਹੈ। ਅੱਜ ਦੇਖੋ ਕਿ ਅਗਰ ਹਿਜਾਬ ਦਾ ਮਸਲਾ ਕਰਨਾਟਕ ਦੇ ਵਿੱਚ ਉਲਝ ਰਿਹਾ, ਕਿ ਕਦੇ ਕੇਜਰੀਵਾਲ ਬੋਲਿਆ ਹਿਜਾਬ ਦੇ ਮਾਮਲੇ ਤੇ? ਮੁਸਲਮਾਨਾਂ ਦੀ ਵੋਟਾਂ ਨਾਲ ਬੈਠਾ ਨਾ ਸੱਤਾ ਦੇ ਵਿੱਚ, ਮੁਸਲਮਾਨ ਸਾਰੇ ਸੀਟਾਂ ਤੇ ਉਹਨੂੰ ਸਪੋਰਟ ਕੀਤੀ, ਚਾਹੇ ਉਹ MLA ਦੇ ਸੀ ਜਾਂ MP ਦੇ ਸੀ, ਜਦੋਂ ਵੀ ਇਲੈਕਸ਼ਨ ਸੀ। ਲੇਕਿਨ ਅੱਜ ਤੁਸੀਂ ਦੇਖੋ ਕਿ ਉਹ ਤਰਜਮਾਨੀ ਕਿਹਦੀ ਕਰ ਰਿਹਾ? ਅੱਜ ਉਹ ਘੱਟ ਗਿਣਤੀ ਤਰਜਮਾਨੀ ਕਰਨ ਦੀ ਬਜਾਏ ਉਹ ਵੱਧ ਗਿਣਤੀ ਨੂੰ ਖੁਸ਼ ਕਰਨ ਦੇ ਵੱਲ ਤੁਰਿਆ ਹੋਇਆ। ਤਿਰੰਗਾ ਮਾਰਚ ਕੱਢੇ ਜਾ ਰਹੇ ਨੇ ਪੰਜਾਬ ਵਿੱਚ, ਜਿੱਥੇ ਕਿਸੇ ਨੇ ਨਹੀਂ ਕੱਢਿਆ। ਮੈਂ ਉਹੀ ਕਿਹਾ, ਤਿਰੰਗੇ ਮਾਰਚ ਕੱਢੇ ਗਏ। ਦਿੱਲੀ ਦੇ ਵਿੱਚ 55 ਲੱਖ ਰੁਪਏ ਲਾ ਕੇ ਚੌਕਾਂ ਦੇ ਉੱਤੇ ਤਿਰੰਗੇ ਲਾਤੇ ਗਏ ਕਿ ਜੀ ਇਹ 75 ਸਾਲਾ ਆਜ਼ਾਦੀ ਨੂੰ ਸਮਰਪਿਤ ਨੇ। 75 ਸਾਲਾ ਜਿਹੜਾ ਆਜ਼ਾਦੀ ਦਿਹਾੜਾ ਆ ਰਿਹਾ 15 ਅਗਸਤ ਨੂੰ, ਉਹਨੂੰ ਸਮਰਪਿਤ ਨੇ। 55 ਲੱਖ ਦੇ ਢਿੰਡੇ ਲਾਤੇ। ਤੇਰੇ ਕੋਲ ਪੰਜਾਬੀ ਟੀਚਰਾਂ ਨੂੰ 6,500 ਰੁਪਏ ਤਨਖਾਹ ਦੇਣਾ, ਤੈਨੂੰ ਪੰਜਾਬੀ ਟੀਚਰਾਂ ਨੂੰ ਦੇਣਾ 54 ਨਹੀਂ ਹੈਗੀ, ਔਰ ਤੂੰ ਗੱਲਾਂ ਕਰਦਾ ਜੀ 55 ਲੱਖ ਦਾ ਇੱਕ ਝੰਡਾ ਲਾ ਦਿਓ। ਮੈਂ ਤੁਹਾਨੂੰ ਰੋਕਾਂਗਾ ਇੱਥੇ। ਬੜੀ ਵਧੀਆ ਗੱਲ ਹੈ, ਜਦੋਂ ਅਸੀਂ ਆ ਰਹੇ ਸੀ ਦਿੱਲੀ ਦੇ ਸਿੱਖਾਂ ਨੂੰ ਖਾਸ ਕਰਕੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਔਨ ਰਿਕਾਰਡ, ਜਿਹੜਾ ਪ੍ਰੇਮਬਾੜੀ ਪੁੱਲ ਹੈ ਪ੍ਰੀਤਮਪੁਰਾ ਟਾਵਰ ਨੂੰ ਸਾਹਮਣੇ ਇੱਕੋ ਚੌਕ ਦੇ ਉੱਤੇ 2 ਵੱਡੇ ਝੰਡੇ ਲੱਗੇ ਨੇ। ਇਸ ਤੋਂ ਅੰਦਾਜ਼ਾ ਲਗਾ ਲਓ ਕਿ ਪੈਸੇ ਦੀ ਕਿੰਨੀ ਵੱਡੀ ਹੇਰਾਫੇਰੀ ਹੈ ਤਿਰੰਗੇ ਝੰਡੇ ਲਾਉਣ 'ਚ ਲੱਗਦੀ। ਰਾਜਾ ਗੜਨ ਲੱਗਿਆ, ਪੰਜਾਬੀ ਬਾਗ ਲੱਗਿਆ, ਇੱਕੋ ਜਗ੍ਹਾ ਤੇ 2 ਲੱਗੇ। ਮੈਂ ਕਹਿ ਤਾਂ ਰਿਹਾ ਐਵੇਂ ਤਿਰੰਗੇ ਲਾਤੇ। ਮਤਲਬ ਹੁਣ ਤਿਰੰਗਾ ਔਰ ਤਿਰੰਗੇ ਦੀ ਮਰਿਆਦਾ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ। ਜੋ ਸਾਡਾ ਨੈਸ਼ਨਲ ਫਲੈਗ ਦਾ ਕੋਡ ਹੈ, ਉਹਦੇ ਵਿੱਚ ਕਲੀਅਰ ਹੈ ਕਿ ਸ਼ਾਮ ਨੂੰ ਜਿਵੇਂ ਹੀ ਸੂਰਜ ਛੁਪੇਗਾ ਤਿਰੰਗਾ ਉਤਾਰਤਾ ਜਾਏਗਾ। ਮੈਂ ਪਰਸੋਂ ਰਾਤੀ ਰਾਜਾ ਗੜਨ ਚੌਕ ਤੋਂ ਨਿਕਲਿਆ, ਰਾਤੀ ਹਨੇਰੇ 'ਚ ਤਿਰੰਗਾ ਝੂਲ ਰਿਹਾ ਉੱਤੇ। ਮਤਲਬ ਤੁਸੀਂ ਨਾ ਮਰਿਆਦਾ ਰੱਖ ਸਕਦੇ ਹੋ, ਨਾ ਕੁਝ ਕਰ ਸਕਦੇ ਹੋ। ਪੈਸੇ ਲਾ ਕੇ ਤੁਸੀਂ ਰਾਸ਼ਟਰਵਾਦੀ ਸਾਬਤ ਹੋਣਾ ਚਾਹੁੰਦੇ ਹੋ। ਰਾਸ਼ਟਰਵਾਦੀ ਸਾਬਤ ਹੋਣ ਤੋਂ ਪਹਿਲੇ ਤੁਹਾਨੂੰ ਆਪਣੇ ਆਪ ਨੂੰ ਦਿਖਾਉਣਾ ਪਏਗਾ ਕਿ ਤੁਸੀਂ ਕਰ ਕੀ ਰਹੇ ਹੋ। ਤੁਸੀਂ ਸ਼ਰਾਬ ਦੀਆਂ ਨਦੀਆਂ ਵਹਾਤੀਆਂ ਦਿੱਲੀ ਦੇ ਵਿੱਚ, ਇੱਕ ਨਾਲ ਇੱਕ ਫਰੀਕ ਤੁਸੀਂ ਕਰਤੀ, ਸਾਰਾ ਕੁਝ ਕਰਤਾ। ਔਰ ਲੇਕਿਨ ਤੁਸੀਂ ਨਾ ਪੰਜਾਬੀਆਂ ਨਾਲ ਖੜੇ ਹੋ ਰਹੇ ਹੋ, ਨਾ ਤੁਸੀਂ ਸਿੱਖਾਂ ਨਾਲ ਖੜੇ ਹੋ ਰਹੇ ਹੋ। ਫਿਰ ਸਿੱਖ ਤੁਹਾਡਾ ਕਿਉਂ ਨਾ ਵਿਰੋਧ ਕਰਨ? ਸਵਾਲ ਤਾਂ ਇਹ ਬਣਦਾ ਨਾ। ਸਿੱਖ ਕਿੱਥੇ ਜਾਣ? ਮੇਰਾ ਸਵਾਲ ਇੱਥੇ ਜੀ, ਸਾਰੀਆਂ ਪਾਰਟੀਆਂ ਅਗਰ ਸਿੱਖਾਂ ਨੂੰ ਧੋਖਾ ਦੇ ਰਹੀਆਂ ਹੈਗੀਆਂ ਨੇ ਤੇ ਸਿੱਖ ਕਿੱਥੇ ਜਾਣਗੇ? ਦੇਖੋ, ਇਹ ਸਮਾਂ ਵੀ ਡਿਸਾਈਡ ਕਰੇਗਾ। ਅਗਲੇ ਮਹੀਨੇ ਇਲੈਕਸ਼ਨ ਹੈ ਕਾਰਪੋਰੇਸ਼ਨ ਦੀ, ਔਰ ਸਿੱਖ ਚੰਗੀ ਤਰੀਕੇ ਨਾਲ ਫੈਸਲਾ ਲੈਣਗੇ ਇਸ ਮਾਮਲੇ 'ਤੇ ਕੀ ਕਰਨਾ ਹੈ। ਪਰ ਜਿਸ ਤਰੀਕੇ ਨਾਲ ਕੇਜਰੀਵਾਲ ਦਾ ਨਕਾਬ ਉਤਰਿਆ, ਇਹ ਜਿਹੜਾ ਕਹਿੰਦਾ ਸੀ ਮੈਂ ਸਿੱਖਾਂ ਦਾ ਹਮਾਇਤੀ ਹਾਂ, ਸਿੱਖਾਂ ਦੇ ਨਾਲ ਚੱਲਣ ਵਾਲਾ, ਅੱਜ ਉਹ ਨਿਕਾਬ ਉਤਰ ਗਿਆ। ਇਹ ਜ਼ਰੂਰ ਸਾਬਤ ਹੋ ਗਿਆ ਕਿ ਜਿਹੜੀ 5ਵੀਂ ਵਾਰ ਭੁੱਲਰ ਸਾਹਿਬ ਦੀ ਫਾਂਸੀ, ਜਿਹਦੇ ਪਿੱਛੇ ਅਸੀਂ ਅੱਜ ਡਟੇ ਆ, ਪਿੱਛੇ ਸਾਡੇ ਵਿਧਾਨ ਸਭਾ ਹੈ। ਇਹ ਉਹੀ ਵਿਧਾਨ ਸਭਾ ਜਿੱਥੇ ਕੁਝ ਦਿਨ ਪਹਿਲੇ ਸਤਿੰਦਰ ਜੈਨ ਨੂੰ ਆ ਕੇ ਤੁਸੀਂ ਨਾਲ ਸੀ, ਮੰਗ ਪੱਤਰ ਦਿੱਤਾ ਸੀ, ਰਾਮਵੀਰ ਸਿੰਘ ਭਦੂੜੀ ਨੂੰ ਮੰਗ ਪੱਤਰ ਦਿੱਤਾ ਸੀ। ਅੱਜ ਵਿਧਾਨ ਸਭਾ ਦੇ ਬਾਹਰ ਅਸੀਂ ਫਿਰ ਖੜੇ ਆ। ਇਹ ਉਹ ਸਥਾਨ ਹੈ ਜਿੱਥੇ ਕਾਨੂੰਨ ਬਣਾਇਆ ਜਾਂਦਾ ਹੈ, ਔਰ ਅਸੀਂ ਉਹਦੇ ਬਾਹਰ ਵਿਰੋਧ ਕਰ ਰਹੇ ਹਾਂ ਕਿ ਇਹ ਕਾਨੂੰਨ ਬਣਾਉਣ ਵਾਲੀ ਸਥਾਨ ਜਾਗੇ। ਦਿੱਲੀ ਦੇ 70 MLA ਜਾਗਣ ਕਿ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ, ਅੱਜ ਨਵਾਂ ਸਵਾਲ ਖੜਾ ਕੀਤਾ ਜਾ ਰਿਹਾ ਕਿ ਸੈਂਟੈਂਸ ਰਿਵਿਊ ਬੋਰਡ ਦੀ ਜੋ ਸੂਤਰਾਂ ਤੋਂ ਖਬਰ ਚੱਲੀ PTI, ਉਹ 'ਚ ਕਿਹਾ ਜਾ ਰਿਹਾ ਕਿ ਸੈਂਟੈਂਸ ਰਿਵਿਊ ਬੋਰਡ ਕੋਲ ਪਾਵਰ ਵੀ ਹੈ ਕਿ ਨਹੀਂ ਹੈ ਲੀਗਲ ਤੌਰ ਤੇ ਇਸ ਗੱਲ ਨੂੰ ਸੁਣਨ ਦੀ। ਕਮਾਲ ਹੋ ਗਈ। ਅੱਜ ਤੋਂ ਇੰਨੇ ਸਾਲ ਤੋਂ ਸੈਂਟੈਂਸ ਰਿਵਿਊ ਬੋਰਡ ਚੱਲ ਰਿਹਾ ਸੀ, ਐਵੇਂ ਮਤਲਬ ਡੱਗੇ ਮਾਰੀ ਨਾਲ ਚੱਲ ਰਿਹਾ ਸੀ, ਬਿਨਾਂ ਲਾਇਸੈਂਸੀ ਚੱਲ ਰਿਹਾ ਸੀ। ਜਦੋਂ ਸਵਾਲ ਸਿੱਖਾਂ ਦੇ ਰਿਹਾਈ ਤੇ ਆਉਂਦਾ ਤੇ ਇਹੋ ਜਿਹੇ ਸਵਾਲ ਖੜੇ ਹੁੰਦੇ ਨੇ।
ਬਿਲਕੁਲ ਸੰਗਾ ਜੀ, ਜਦੋਂ ਸਿੱਖਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਕਾਨੂੰਨ ਆ ਜਾਂਦੇ ਨੇ, ਕੋਈ ਨਾ ਕੋਈ ਟੈਕਨੀਕਲ ਬਹਾਨੇ ਬਣ ਜਾਂਦੇ ਨੇ। ਆਪਾਂ ਸਰਦਾਰ ਦਲਜੀਤ ਸਿੰਘ ਕੋਲ ਵੀ ਜਾਣਾ। ਸਭ ਤੋਂ ਅਖੀਰ ਦੇ ਅੰਦਰ ਪੰਜਾਬ ਦੇ ਅੰਦਰ ਜਿਵੇਂ ਗੱਲਾਂ ਚੱਲ ਰਹੀਆਂ ਨੇ ਜੀ ਮੈਜੋਰਟੀਆਂ, ਤੁਹਾਨੂੰ ਕੀ ਲੱਗਦਾ ਅਗਰ ਮੈਂ ਕਹਾਂ, ਕਿਉਂਕਿ ਹਲੇ ਫੈਸਲਾ ਕੀ ਹੈ ਸਾਨੂੰ ਨਹੀਂ ਪਤਾ, ਬਕਸਿਆਂ 'ਚ ਬੰਦ ਹੈ, ਅਗਰ ਕੇਜਰੀਵਾਲ ਪੰਜਾਬ ਵਿੱਚ ਆ ਜਾਂਦਾ, ਪੰਜਾਬ ਨੂੰ ਤਾਂ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ? ਅਗਰ ਕੇਜਰੀਵਾਲ ਦੀ ਸਰਕਾਰ ਪੰਜਾਬ ਵਿੱਚ ਬਣੇਗੀ ਤੇ ਸਿੱਖ ਮਾਰੂ ਸਰਕਾਰ ਹੋਏਗੀ। ਦੇਖੋ ਕਦੇ ਕੇਜਰੀਵਾਲ ਯੂਏਪੀਏ ਤੇ ਨਹੀਂ ਬੋਲਿਆ। ਬਾਦਲ ਦੀ ਸਰਕਾਰ ਦੇ ਰਹਿੰਦੇ ਹੋਏ ਵੀ ਘੱਟ ਤੋਂ ਘੱਟ 150 ਤੋਂ ਵੱਧ ਮੁੰਡਿਆਂ ਤੇ ਸਿੱਖਾਂ ਤੇ ਯੂਏਪੀਏ ਲੱਗਿਆ। ਕੈਪਟਨ ਸਰਕਾਰ ਦੇ ਦੌਰਾਨ ਵੀ 170-80 ਨੌਜਵਾਨਾਂ ਦੇ ਯੂਏਪੀਏ ਲੱਗਿਆ। ਕਦੇ ਕੇਜਰੀਵਾਲ ਯੂਏਪੀਏ ਤੇ ਨਹੀਂ ਬੋਲਿਆ। ਜੇ ਸੁਖਪਾਲ ਖਹਿਰਾ ਬੋਲਿਆ ਤੇ ਸੁਖਪਾਲ ਖਹਿਰਾ ਨੂੰ ਅੰਦਰ ਭਿਜਵਾਤਾ ਗਿਆ। ਤੇ ਇਹ ਜਿਹੜੇ ਮਾਰੂ ਕਾਨੂੰਨ ਸਿੱਖਾਂ ਦੇ ਉੱਤੇ ਲੱਗਦੇ ਨੇ, ਕਦੇ ਕੇਜਰੀਵਾਲ ਨਹੀਂ ਬੋਲਦਾ। ਇਸ ਵਾਸਤੇ ਕੇਜਰੀਵਾਲ ਦੀ ਮਾਨਸਿਕ ਸਥਿਤੀ ਅਸੀਂ ਸਮਝ ਸਕਦੇ ਹਾਂ। ਬਿਲਕੁਲ ਸੰਗਾ ਜੀ, ਹੁਣ ਸਭ ਤੋਂ ਅਖੀਰ ਦੇ ਅੰਦਰ ਆਪਾਂ ਸਰਦਾਰ ਦਲਜੀਤ ਸਿੰਘ ਕੋਲ ਚੱਲਦੇ ਹੈਗੇ ਆ। ਬੰਦੀ ਸਿੰਘ ਰਿਹਾਈ ਮੋਰਚਾ ਦੀ ਸੇਵਾ ਨੂੰ ਲੀਡ ਕਰ ਰਹੇ ਹੈਗੇ ਨੇ, ਔਰ ਇਸ ਸਾਰੇ ਮਸਲੇ ਦੇ ਉੱਤੇ ਅਸੀਂ ਇਹਨਾਂ ਨਾਲ ਵੀ ਗੱਲ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਲਜੀਤ ਸਿੰਘ, ਤੁਹਾਡੇ ਪਿੱਛੇ ਤਿਰੰਗਾ, ਉਹ ਤਿਰੰਗਾ ਜਿਹਦੇ ਲਈ ਸੀਸ ਸਾਡੀ ਕੌਮ ਨੇ ਦਿੱਤੇ। ਅਗਰ ਅਸੀਂ ਆਪਣੇ ਸਿੱਖ ਯੋਧਿਆਂ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਕੌਮ ਦੀ ਰਾਖੀ ਵੀ ਉਹਨਾਂ ਨੇ ਕੀਤੀ, ਤੇ ਸ਼ਾਇਦ ਮਾਣ ਉਹੀ ਹੋਈ ਹੈ ਕਿ ਚਾਹੇ ਮੁਲਕ ਦੀ ਰਾਖੀ ਕਰੀਏ ਜਾਂ ਕੌਮ ਦੀ ਕਰੀਏ, ਸੀਸ ਹਮੇਸ਼ਾ ਸਿੱਖਾਂ ਨੇ ਦਿੱਤੇ ਨੇ। ਤੇ ਫਿਰ ਅੱਜ ਅੱਤਵਾਦੀ ਦਾ ਟੈਗ ਕਿਉਂ ਲੱਗਦਾ? ਦੇਖੋ ਜੀ, ਅੱਤਵਾਦੀ ਦਾ ਟੈਗ ਇਸ ਲਈ ਲੱਗਦਾ ਹੈ ਕਿ ਸਾਡੇ ਨਾਲ ਵਾਲੇ ਜਿਹੜੇ ਪੱਗਾ ਬੰਨ ਫਿਰ ਕੇ ਇਹਨਾਂ ਦੇ ਤਲਵੇ ਚੱਟਦੇ ਨੇ, ਉਹਨਾਂ ਨੂੰ ਕੌਣ ਰੋਕੇਗਾ? ਜਾਂ ਤੇ ਅਕਾਲ ਤਖਤ ਤੋਂ ਇਹ ਐਲਾਨ ਹੋ ਜਾਵੇ ਕਿ ਵੀ ਜਿਹੜਾ ਸਿਆਸੀ ਹੋਣ ਤੋਂ ਬਾਅਦ ਵੀ ਪੰਥ ਦੀ ਗੱਲ ਨਹੀਂ ਕਰੇਗਾ ਤਾਂ ਜੁੱਤੀਆਂ ਫੇਰੀਆਂ ਜਾਣ। ਇਹ ਹੋ ਸਕਦਾ ਹੈ? ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਆਪ ਉਹਨਾਂ ਦੇ ਅਧੀਨ ਚੱਲਦੇ ਹੋਣ ਸਾਡੀ ਗੱਲ ਕਿੱਥੋਂ ਸੁਣਨਗੇ? ਤੁਹਾਡੇ ਸਾਡੇ ਵਰਗੇ ਜਿਹੜੇ ਇੱਥੇ ਵੀ ਜਿੰਨੇ ਵੀ ਤੁਸੀਂ ਭਾਵੇਂ ਕੈਮਰਾ ਘੁਮਾ ਕੇ ਦੇਖ ਲਓ, ਇਹ ਉਹ ਲੋਕ ਨੇ ਜਿਹੜੇ ਨਿਰੋਲ ਚੱਲਣ ਵਾਲੇ ਲੋਕ ਨੇ। ਇਹਨਾਂ ਨੂੰ ਕਿਸੇ ਨਾ ਕੋਈ ਲੈਣਾ ਦੇਣਾ ਨਹੀਂ। ਆਮ ਮੰਨਿਆ ਵੀ ਕਈ ਪਾਰਟੀਆਂ ਨੂੰ ਇਨਵੋਲਵ ਕਰਦੇ ਨੇ, ਲੇਕਿਨ ਉਹਨਾਂ ਦਾ ਕੋਈ ਸਟੈਂਡ ਤੇ ਹੈ? ਜਿਹੜੇ ਇਹਨਾਂ ਨਾਲ ਪਾਰਟੀਆਂ ਨਾਲ ਕੇਜਰੀਵਾਲ ਨਾਲ ਫਿਰਦੇ ਆ, ਉਹਨਾਂ ਦਾ ਕੀ ਸਟੈਂਡ ਹੈ? ਤੁਸੀਂ ਮੈਨੂੰ ਗੱਲ ਦਾ ਜਵਾਬ ਦਿਓ। ਸਾਨੂੰ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਜੀ, ਤੁਹਾਡੇ ਮਸਲੇ ਹੱਲ ਹੋ ਜਾਣਗੇ। ਇਹੀ ਗੱਲ ਭੁੱਲਰ ਸਾਹਿਬ ਦੇ ਕਾਲ ਕੀਤੀ ਗਈ ਕਿ ਸਾਡੇ ਖਿਲਾਫ ਨਾ ਬੋਲੋ ਜੀ, ਮਸਲੇ ਹੱਲ ਹੋ ਜਾਣਗੇ। ਹੁਣ ਮਸਲਾ ਹੈ ਕੀ? ਪਹਿਲੀ ਗੱਲ ਤੇ ਇਹਨੂੰ ਕਲੀਅਰ ਕੀਤਾ ਜਾਵੇ। ਤੁਹਾਡਾ ਲਾਅ ਐਂਡ ਜਸਟਿਸ ਦਾ ਪ੍ਰਿੰਸੀਪਲ ਸੈਕਟਰੀ ਬੋਲਦਾ ਹੈ, ਜੋ ਨਿਊਜ਼ ਨਵਭਾਰਤ ਟਾਈਮਸ 4 ਮਾਰਚ ਦੀ ਨਿਊਜ਼ ਹੈ ਕੱਲ੍ਹ ਦੀ, ਉਹਦੇ 'ਚ ਉਹਨੇ ਬੋਲਿਆ ਹੈ ਕਿ ਇਹ ਖੂੰਖਾਰ ਆਤੰਕਵਾਦੀ ਹੈ। ਉਸ ਬੇਵਕੂਫ ਨੂੰ ਮੈਂ ਕਹੂੰਗਾ ਕਿ ਵੀ ਉਹਨੂੰ ਕੋਈ ਗੱਲ ਸਮਝਾਵੇ ਕਿ ਪਹਿਲੇ ਤੁਸੀਂ ਨੈਸ਼ਨਲ ਹਿਊਮਨ ਰਾਈਟਸ ਦੀ ਕੋਈ ਗਾਈਡਲਾਈਨਸ ਪੜ੍ਹੀ ਹੈ? ਅਸਲ ਦੀ ਗਾਈਡਲਾਈਨਸ ਕੀ ਹੈ? ਤੁਸੀਂ ਬਹਿ ਗਏ ਉਸ ਮੀਟਿੰਗ ਦੇ ਅੰਦਰ। ਸਾਡੇ ਵਰਗਾ ਮੂਰਖ ਬੰਦਾ ਇੱਥੇ ਬੈਠਾ ਹੈ, ਉਹ ਸਾਰੀ ਗਾਈਡਲਾਈਨਸ ਪੜ੍ਹ ਕੇ ਰੌਲਾ ਪਾ ਰਿਹਾ ਕਿ ਵੀ ਇਹ ਗਾਈਡਲਾਈਨਸ ਵਾਲੇ ਗਲਤ ਕਰ ਰਹੇ ਨੇ ਐਸਆਰਬੀ ਦੀ ਮੀਟਿੰਗ ਵਾਲੇ। ਮਤਲਬ ਤੁਸੀਂ ਇੰਨੀ ਵੀ ਨੌਲੇਜ ਨਹੀਂ ਰੱਖਦੇ ਕਿ ਗਾਈਡਲਾਈਨਸ ਕੀ ਕਹਿ ਰਹੀ ਹੈ। ਉਹਦੇ ਵਿੱਚ 4 ਕੈਟੇਗਰੀਆਂ 3 ਕੈਟੇਗਰੀਆਂ ਦੇ ਵਿੱਚ ਤੇ ਭੁੱਲਰ ਸਾਹਿਬ ਫਾਲ ਹੁੰਦੇ ਨੇ। ਉਹਦੇ ਵਿੱਚ ਆਉਂਦਾ ਕਿ ਮੈਂਟਲ ਐਬਿਲਿਟੀ ਉਹ 'ਚ ਫਾਲ ਹੁੰਦੇ ਨੇ। ਫਾਂਸੀ ਤੋਂ ਕਮਿਊਟ ਹੋਈ ਹੋਵੇ ਸਜ਼ਾ, ਲਾਈਫ ਸੈਂਟੈਂਸ ਉਹ 'ਚ ਇਨਵੋਲਵ ਹੈਗੇ ਆ, ਉਹਦੇ 'ਚ ਵੀ ਹੋ ਸਕਦੇ ਆ। ਹੀਨੀਅਸ ਕ੍ਰਾਈਮ, ਆਤੰਕਵਾਦੀ ਵਾਲੀ ਐਕਟੀਵਿਟੀ ਗਤੀਵਿਧੀਆਂ 'ਚ ਇਨਵੋਲਵ ਨੇ ਤਾਂ 20 ਸਾਲ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਹੈ ਉਹ 'ਚ ਵੀ ਇਨਵੋਲਵ। ਇਹਦੇ 3 ਐਲੀਜੀਬਿਲਟੀਆਂ ਹੋਣ ਦੇ ਬਾਵਜੂਦ ਵੀ ਤੁਸੀਂ ਬੰਦਾ ਨਹੀਂ ਛੱਡ ਰਹੇ, ਔਰ ਜਿਨ੍ਹਾਂ ਦੀ ਇੱਕ ਐਲੀਜੀਬਿਲਟੀ ਪੂਰੀ ਹੁੰਦੀ ਹੈ ਤੁਸੀਂ ਬੰਦਾ ਛੱਡ ਦਿੰਦੇ ਹੋ। ਮਹਿਮੂਦ ਪਰਾਚਾ ਦਾ ਇੰਟਰਵਿਊ ਅਸੀਂ ਕੀਤਾ, ਤੁਸੀਂ ਜਾਣੂ ਹੈਗੇ, ਭਾਈ ਹਵਾਲਾ ਦੇ ਮੇਨ ਵਕੀਲ ਨੇ। ਉਹਨਾਂ ਨੇ ਔਨ ਕੈਮਰਾ ਗੱਲ ਕਹੀ 72 ਕੇਸ ਚੱਲ ਰਹੇ ਨੇ ਭਾਈ ਹਵਾਲਾ ਦੇ ਉੱਤੇ, ਜਿਹਦੇ ਤੋਂ 66 ਕੇਸ ਉਹਨਾਂ ਨੇ ਦੱਸਿਆ ਫਰਜ਼ੀ ਨੇ, ਜਿਹੜੇ ਖਤਮ ਹੋ ਗਏ। ਸਿਰਫ 3-4 ਕੇਸ ਮੇਨ ਰਹਿ ਗਏ ਨੇ। ਸਾਡੇ ਲੀਡਰ ਕਿਉਂ ਨਹੀਂ ਬੋਲਦੇ? ਵਕੀਲ ਬੋਲ ਰਿਹਾ, ਬੰਦੀ ਸਿੰਘ ਰਿਹਾਈ ਮੋਰਚਾ ਬੋਲ ਰਿਹਾ, ਅਸੀਂ ਪੰਥਕ ਮੀਡੀਆ ਵਜੋਂ ਬੋਲ ਰਹੇ ਹਾਂ। ਸਾਡੇ ਲੀਡਰ ਜਿਹੜੇ ਸਾਡੇ ਹੀ ਵੋਟਾਂ ਤੋਂ ਜੇਤੂ ਹੁੰਦੇ ਨੇ, ਸਾਡੇ ਹੀ ਪੈਸੇ ਤੋਂ ਕਮੇਟੀ ਦੇ ਪ੍ਰਧਾਨ ਬਣਦੇ ਨੇ, ਮੈਂਬਰ ਬਣਦੇ ਨੇ, ਕਿਉਂ ਨਹੀਂ ਬੋਲਦੇ? ਮੇਰੀ ਹੁਣ ਗੱਲ ਸੁਣੋ, ਇੱਥੇ ਹੁਣ ਕਿੱਥੋਂ ਬੋਲਦੇ ਨੇ? ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਿੱਥੋਂ ਬੋਲ ਦੇਗੀ ਜੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਉਹਨਾਂ ਦੀ ਸਹਿਮਤੀ ਨਾਲ ਬਣੀ ਹੋਵੇ ਦਿੱਲੀ ਸਰਕਾਰ ਦੀ? ਸਮਝਣ ਵਾਲੀ ਗੱਲ ਹੈ ਵੀ ਸਹਿਮਤੀ ਕਿਤੇ ਨਾ ਕਿਤੇ ਹੋਈ। ਬਈ ਤੁਹਾਡਾ ਜਿਹੜਾ ਇਲੈਕਸ਼ਨ ਡਾਇਰੈਕਟਰ ਚੁੱਪ ਬੈਠਾ ਰਿਹਾ ਇੰਨੀ ਬੇਅਦਬੀਆਂ ਹੋਣ ਦੇ ਬਾਵਜੂਦ ਵੀ, ਉਹ ਸਿੱਖਾਂ ਦਾ ਨੈਸ਼ਨਲ ਇਲੈਕਸ਼ਨ ਡਾਇਰੈਕਟਰ ਕਿੱਦਾਂ ਬਣ ਗਿਆ ਨਾ? ਇਹ ਤੁਸੀਂ ਉਹਨਾਂ ਦੇ ਅਧੀਨਗੀ ਚੱਲਣ ਵਾਲੀ ਗੱਲ ਹੈਗੀ ਹੈ। ਤੁਸੀਂ ਅਧੀਨਗੀ ਛੱਡ ਕੇ ਜਿਹੜੇ ਪੰਥ ਦੀ ਗੱਲ ਕਰਨਗੇ ਉਹਨਾਂ ਦੀ ਇੱਕ ਤੇ ਗਿਣਤੀ ਘੱਟ ਹੋਏਗੀ, ਪਰ ਉਹਨਾਂ ਦਾ ਡਰ ਜ਼ਿਆਦਾ ਹੋਏਗਾ। ਇਹ ਹੁਣ ਅਸੀਂ ਗੱਲ ਕਰੀਏ ਵੀ ਸਾਡੇ ਮੋਰਚਿਆਂ ਦੀ, ਅਸੀਂ ਹਰ ਪ੍ਰਕਾਰ ਦਾ ਮੋਰਚਾ ਲਾਉਣ ਨੂੰ ਤਿਆਰ ਹਾਂ। ਅਸੀਂ ਇੱਥੇ ਨਾ ਐਜੂਕੇਸ਼ਨ ਤੋਂ ਪਹਿਲਾਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ। ਐਜੂਕੇਸ਼ਨ ਤੋਂ ਪਹਿਲਾਂ ਅਸੀਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ। ਡਾਕੂਮੈਂਟੇਸ਼ਨ ਸਾਡੇ ਕੋਲ ਹੈਗਾ, ਅਸੀਂ ਉਹ ਪੜਾਅ ਪਾਰ ਕਰ ਲਿਆ। ਹੁਣ ਅਸੀਂ ਲੋਕਾਂ ਨੂੰ ਐਜੂਕੇਟ ਕਰਨ ਦੀ ਗੱਲ ਕਰ ਰਹੇ ਹਾਂ ਕਿ ਤੁਸੀਂ ਸਾਰੇ ਇਸ ਗੱਲ 'ਤੇ ਐਜੂਕੇਟ ਰਹੋ ਕਿ ਤੁਹਾਡੇ ਰਾਈਟਸ ਕੀ ਹੈ।
ਇੱਕ ਬੰਦੀ ਜਿਹੜਾ ਅੰਦਰ ਬੈਠਾ ਸਿੱਖ ਬੈਠਾ ਹੈ, ਜਿਹੜਾ ਕੈਦੀ ਕੋਈ ਵੀ ਕੈਦੀ ਹੋਵੇ, ਜ਼ਰੂਰੀ ਨਹੀਂ ਕਿ ਬੰਦੀ ਸਿੰਘ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਦੀ 20 ਸਾਲ ਜਿਹੜੀ ਸਜ਼ਾ ਹੋ ਗਈ ਹੈ ਉਹ ਐਲੀਜੀਬਲ ਹੈ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਕਹਿੰਦੀ ਹੈ, SRB ਦੀ ਗਾਈਡਲਾਈਨਸ ਕਹਿੰਦੀ ਹੈ। ਬਟ ਜੇ ਉਹ ਛੱਡੇ ਜਾ ਸਕਦੇ ਨੇ ਤਾਂ ਸਿੱਖਾਂ 'ਚ ਕੀ ਪ੍ਰੋਬਲਮ ਹੈ? ਮੈਨੂੰ ਸਿਰਫ ਇਹ ਪੁੱਛਣਾ ਹੈ। ਬਿਲਕੁਲ ਸੰਗਤ ਜੀ, ਆਉਣ ਵਾਲੇ ਦਿਨਾਂ 'ਚ ਅਗਲੇ 2 ਦਿਨਾਂ ਦੇ ਅੰਦਰ ਭਾਈ ਦਲਜੀਤ ਸਿੰਘ ਹੋਰਾਂ ਦੇ ਨਾਲ ਆਪਾਂ ਆਪਣੇ ਸਟੂਡੀਓ ਤੋਂ ਸਪੈਸ਼ਲ ਇਸੀ ਮਸਲੇ ਦੇ ਉੱਤੇ ਸਪੈਸ਼ਲ ਡਿਬੇਟ ਕਰਾਂਗੇ। ਅਖੀਰ ਦੇ ਅੰਦਰ ਦਲਜੀਤ ਸਿੰਘ ਜੀ, ਬੜਾ ਸਿੱਧਾ ਸਵਾਲ ਹੈ, ਹੱਕਾਂ ਦੀ ਗੱਲ ਕਰੀਏ ਤੇ ਫਿਰ ਖਾਲਿਸਤਾਨੀ ਤੇ ਅੱਤਵਾਦੀ ਦਾ ਟੈਗ ਹੈ, ਤੇ ਨਾ ਮਗਰੋਂ ਤੇ ਫਿਰ ਤੁਹਾਡੇ ਲਈ MLA ਦੀ ਸੀਟਾਂ ਵੀ ਆ ਜਾਂਦੇ, ਗੁਰਦੁਆਰਾ ਕਮੇਟੀ ਦੇ ਮੈਂਬਰ ਨੇ, ਸਾਰੀਆਂ ਪਾਰਟੀਆਂ ਨੇ ਕਿੱਥੇ ਨਾ ਕਿਤੇ ਸਿੱਖ ਕੌਮ ਦੇ ਨਾਲ ਧੋਖਾ ਹੀ ਕੀਤਾ, ਸਿੱਖਾਂ ਨੂੰ ਵਰਤਿਆ। ਸਿੱਖ ਕਿੱਥੇ ਜਾਣ? ਦੇਖੋ ਜੀ, ਸਿੱਖ ਗੱਲ ਉੱਥੇ ਹੀ ਆਉਂਦੀ ਹੈਗੀ ਹੈ, ਸਾਡਾ ਆਗੂ ਹਮੇਸ਼ਾ ਵਿਕ ਜਾਂਦਾ ਹੈ, ਜਿਹੜੇ ਨਹੀਂ ਵਿਕਦੇ ਤੇ ਉਹ ਲੱਤਾਂ ਮਾਰ ਕੇ ਕੱਢ ਦਿੱਤੇ ਜਾਂਦੇ ਨੇ। ਹੁਣ ਸਾਡੇ ਵਰਗਿਆਂ ਦਾ ਹਾਲ ਜੋ ਹੈ, ਸਾਡੇ ਪਿੱਛੇ ਖੜੀ ਭੀੜ ਦੱਸਦੀ ਹੈ ਕੋਈ ਨਹੀਂ ਖੜਾ। ਜੇ ਹੁਣੇ ਇੱਥੇ ਕੋਈ ਹੋਰ ਆਗੂ ਆ ਜਾਵੇ, ਉਹਨਾਂ ਪਿੱਛੇ ਘੱਟੋ ਘੱਟ 200-250 ਬੰਦਾ ਬੈਠਾ ਹੋਏਗਾ ਜੀ ਨਾਲ, ਪ੍ਰਧਾਨ ਕਰਦੇ, ਉਹ ਅੱਗੇ ਤੱਕ ਪਿੱਛੇ ਲੈਣ ਚੱਲ ਜਾਂਦੀ ਹੈ। ਜਿਹੜੇ ਹੁਣ ਇਹ ਹੋਇਆ ਖਲਾਰਾ, ਇਸ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਲੜਨਾ ਪੈਣਾ ਹੈ। ਚਲੋ ਮੈਂ ਮੰਨਦਾ ਤੁਹਾਡੇ 100 ਵੱਖਰੇਵੇ ਹੋਣਗੇ ਸਾਰਿਆਂ ਦੇ ਸਿੱਖਾਂ ਦੇ, ਉਹ ਘੱਟੋ ਘੱਟ ਤੁਸੀਂ MCD ਦੇ ਇਲੈਕਸ਼ਨ 'ਚ ਤੇ ਇਕੱਠੇ ਹੋ ਕੇ ਲੜ ਲਓ। ਉਹ ਇੱਕ ਸਿੱਖ ਤੇ ਖੜਾ ਹੋਵੇ ਇੱਕੋ ਹੀ ਸੀਟ ਦੇ ਉੱਤੇ, ਮੈਂ ਵਿਸ਼ਨੂੰ ਗਾਣਨ ਤੋਂ ਹੁੰਦਾ, ਵਿਸ਼ਨੂੰ ਗਾਣਨ ਦੇ ਇੱਕੋ ਹੀ ਸੀਟ ਦੇ 2-2 ਸਰਦਾਰ ਲੜਦੇ ਪਏ ਆ। ਉਹ ਲਾਂਤ ਤੁਹਾਡੇ ਉਹ ਸੀਟਾਂ ਤੇ 3-3 4-4 ਦੀ ਲੜਾਈ ਚੱਲ ਰਹੀ ਹੈ, ਪੈਸੇ ਦਿੱਤੇ ਜਾ ਰਹੇ। ਤੁਸੀਂ ਆਪ 'ਚ ਪੱਕਾ ਕਿਸ ਗੱਲ ਦੀ ਹੋਂਦ ਪਾਲੀ ਬੈਠੇ, ਮੈਨੂੰ ਸਮਝ ਨਹੀਂ ਆਉਂਦਾ। ਫਿਰ ਕਹਿੰਦੇ ਹੋ ਅਸੀਂ 30 ਲੱਖ ਦੇ ਕੇ ਸੀਟ ਲਈ। ਮੈਂ ਪੁੱਛਣਾ ਚਾਹਨਾ, ਉਹ ਸਿੱਖ ਭਰਾਵੋ, 30 ਲੱਖ ਦੇ ਕੇ ਸੀਟ ਤੁਸੀਂ ਸਮਾਜ ਸੇਵਾ ਕਰਨੀ ਹੈ, ਉਹ 30 ਲੱਖ ਦੇ ਕੇ ਕਿਸੇ ਬੱਚੇ ਦਾ ਘਰ ਪੂਰਾ ਕਰ ਦਿਓ। ਮੈਂ ਕਹਿਣਾ ਜੇ ਅਗਰ 1 ਸਾਲ ਦੇ ਲੈ ਕੇ ਬੱਚੇ 18 ਸਾਲ ਦੀ ਪੜ੍ਹਾਈ ਦੇਖੀ ਜਾਵੇ, ਉਹ 10 ਲੱਖ 'ਚ ਪੂਰੀ ਹੁੰਦੀ ਹੈ। 10 ਲੱਖ ਰੁਪਏ ਲਾ ਕੇ ਚੱਲੀਏ ਅਸੀਂ ਲਮਸਮ, ਤੁਸੀਂ ਉਹ 30 ਲੱਖ ਦੇ ਵਿੱਚ 3 ਬੱਚੇ ਪੜ੍ਹਾ ਸਕਦੇ ਹੋ, ਐਜੂਕੇਟ ਕਰ ਸਕਦੇ ਹੋ ਆਪਣੀ ਕੌਮ ਨੂੰ। ਉਸ ਕੌਮ ਦੇ ਬੱਚੇ ਨੂੰ ਇਹ ਕਹਿ ਸਕਦੇ ਹੋ ਤੂੰ ਵਕੀਲ ਬਣ, ਤੂੰ ਲਾਇਰ ਬਣ, ਤੂੰ IPS ਬਣ, ਤੂੰ IAS ਬਣ। ਨਹੀਂ, ਆਪਾਂ ਨਹੀਂ ਕਹਿਣਾ, ਆਪਾਂ ਕੌਮ ਦੀ ਸੇਵਾ ਕਰਨੀ ਹੈ 30 ਲੱਖ ਰੁਪਏ ਲਾ ਕੇ। ਨਾ ਕਰਨਾ, ਕੌਮ ਦੀ ਸੇਵਾ ਨਹੀਂ ਕਰਨੀ, ਕੌਮ ਦੀ ਸੇਵਾ ਦੇ ਨਾਮ ਤੇ ਆਪਣੀ ਸੇਵਾ ਕਰਨੀ। ਉਹ ਦੇਖੋ, ਇਹ ਲੋਕਾਂ 'ਚ ਟੈਗ ਹੈ ਕੌਮ ਦੀ ਸੇਵਾ। 30 ਲੱਖ ਰੁਪਏ ਲਾ ਕੇ ਕੌਮ ਦੀ ਕਿਹੜੀ ਸੇਵਾ ਹੋਏਗੀ ਮੈਨੂੰ ਦੱਸ ਦਿਓ। 30 ਲੱਖ ਦਾ ਉਹ 60 ਲੱਖ ਨਹੀਂ ਬਣਾਏਗਾ, ਉਹਦੀ ਗਰੰਟੀ ਕੀ ਹੈ? ਕੋਈ ਗਰੰਟੀ ਲਏਗਾ? ਉਹਦੇ ਨਾਲ ਚੱਲਣ ਵਾਲੇ ਵੀ ਗਰੰਟੀ ਨਹੀਂ ਲੈਣਗੇ। ਇਹ ਗੱਲਾਂ ਛੱਡ ਦਿਓ। ਇਹ ਆਪਾਂ ਹੁਣ ਸਿਰਫ ਲੌਜਿਕ ਤੇ ਗੱਲ ਕਰੀਏ। ਬੰਦੀ ਸਿੰਘ ਰਿਹਾਈ ਮੋਰਚਾ ਕੋਈ ਵੀ ਹਵਾ 'ਚ ਫਾਇਰ ਨਹੀਂ ਛੱਡੇਗਾ। ਇਹ ਗੱਲ ਮੈਂ ਤੁਹਾਡੇ ਚੈਨਲ ਤੋਂ ਕਲੀਅਰ ਕਰ ਦਵਾਂ। ਭਾਵੇਂ ਮੇਰੀਆਂ ਗੱਲਾਂ ਹੋਣ, ਭਾਵੇਂ ਮੇਰੇ ਨਾਲ ਦੇ ਜਿੰਨੇ ਦੀ ਗੱਲਾਂ ਹੋਣ, ਸਾਰੇ ਸਬੂਤਾਂ ਦੇ ਨਾਲ ਗੱਲਾਂ ਕਰਾਂਗੇ। ਅੱਜ ਸਾਡੇ ਤੋਂ ਸਾਰੇ ਭੱਜਦੇ ਫਿਰਦੇ ਇਸ ਲਈ ਸਾਡੇ ਕੋਲ ਸਬੂਤ ਹੈ। ਇਹ ਗੱਲ ਹੈ। ਕਿੱਥੇ ਨਾ ਕਿੱਥੇ ਸੰਗਤ ਜੀ, ਜਿਸ ਤਰੀਕੇ ਦੇ ਨਾਲ ਅੱਜ ਪ੍ਰੋਟੈਸਟ ਕਰਨਾ ਸੀ ਵਿਧਾਨ ਸਭਾ ਦੇ ਮੈਟਰੋ ਸਟੇਸ਼ਨ ਜਿੱਥੇ ਅਸੀਂ ਖਲੋਤੇ ਹੈਗੇ ਆ, ਇਸ ਮੈਟਰੋ ਸਟੇਸ਼ਨ ਤੋਂ ਕੇਜਰੀਵਾਲ ਦੇ ਘਰ ਤੱਕ ਜਿਹੜਾ ਹੈ ਪ੍ਰੋਟੈਸਟ ਹੋਣਾ ਸੀ, ਮਗਰ ਪ੍ਰਸ਼ਾਸਨ ਦੇ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਗਈ। ਇਹੀ ਅਗਰ ਕੋਈ ਵੱਡਾ ਲੀਡਰ ਹੁੰਦਾ ਤੇ ਸ਼ਾਇਦ ਫੋਰਸ ਵੀ ਨਾਲ ਚਲਦੀ ਔਰ ਬਾਕਾਇਦਾ ਐਨ ਮੌਕੇ ਤੱਕ ਜਾ ਕੇ ਪ੍ਰੋਟੈਸਟ ਹੁੰਦਾ। ਕੌਮ ਦੀ ਬਦਕਿਸਮਤੀ ਹੈ। ਹੱਕਾਂ ਦੀ ਗੱਲ ਕਰੋਗੇ ਤੇ ਤੁਸੀਂ ਹਮੇਸ਼ਾ ਸਰਕਾਰਾਂ ਦੀ ਨਿਗਾਹਾਂ ਦੇ ਅੰਦਰ ਚੁਭਦੇ ਰਹੋਗੇ, ਜਿਹਦਾ ਸਭ ਤੋਂ ਵੱਡਾ ਸਬੂਤ ਹੈ ਅੱਜ ਇੱਥੇ ਜਿੰਨੇ ਪ੍ਰੋਟੈਸਟ ਕਰਨ ਵਾਲੇ ਸਨ ਉਸ ਤੋਂ ਜ਼ਿਆਦਾ ਗਿਣਤੀ ਫੋਰਸ ਦੀ ਹੈਗੀ ਸੀ। ਪਰਮਿਸ਼ਨ ਨਹੀਂ ਦਿੱਤੀ ਗਈ, ਮਗਰ ਆਪਣੇ ਹੱਕਾਂ ਦੇ ਲਈ ਕੌਮ ਜੂਝਦੀ ਰਹੀ ਹੈ ਤੇ ਆਉਣ ਵਾਲੇ ਸਮੇਂ ਤੱਕ ਜੂਝਦੀ ਰਹੇਗੀ। ਲੇਕਿਨ ਆਖਿਰਲਾ ਸਵਾਲ ਅਸੀਂ ਜਾਂਦੇ ਸਾਰੇ ਵਿਊਵਰਸ ਲਈ ਛੱਡ ਕੇ ਜਾ ਰਹੇ ਹਾਂ। ਸਿੱਖਾਂ ਨੇ ਇਸ ਮੁਲਕ ਦੇ ਅੰਦਰ ਹਰ ਪਾਰਟੀ ਨੂੰ ਵਰਤ ਕੇ ਦੇਖ ਲਿਆ, ਮਗਰ ਹਰ ਪਾਰਟੀ ਨੇ ਸਿਰਫ ਸਿੱਖਾਂ ਨੂੰ ਵਰਤਿਆ, ਉਹਨਾਂ ਦੇ ਵੋਟਾਂ ਨੂੰ ਵਰਤਿਆ ਤੇ ਫਿਰ ਪਾਵਰ ਵਿੱਚ ਆਉਣ ਤੋਂ ਬਾਅਦ ਸਿੱਖਾਂ ਨੂੰ ਕਿਤੇ ਨਾ ਕਿਤੇ ਧੋਖਾ ਦੇ ਕੇ ਉਹਦੀ ਪਿੱਠੀ ਛੁਰਾਈ ਮਾਰਿਆ। TV84 ਤੁਹਾਡਾ ਆਪਣਾ TV ਚੈਨਲ ਹੈਗਾ। ਪੰਥ ਦੇ ਹਰ ਮਸਲੇ ਦੀ ਹਰ ਆਵਾਜ਼ ਨੂੰ ਚੁੱਕਣ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਭ ਤੋਂ ਵੱਖਰੇਵੀਂ ਤਰੀਕੇ ਦੇ ਨਾਲ ਆਪਾਂ ਸੱਚਾਈ ਕੌਮ ਦੇ ਅੱਗੇ ਲੈ ਕੇ ਆਈਏ। ਆਉਣ ਵਾਲੇ ਸਮੇਂ ਦੇ ਅੰਦਰ ਹੋਰ ਮਸਲਿਆਂ ਦੇ ਉੱਤੇ ਆਪਾਂ ਫਿਰ ਹਾਜ਼ਰ ਹੋਵਾਂਗੇ। ਲੈਣੇ ਸਦਾ ਦਲਜੀਤ ਸਿੰਘ ਤੋਂ ਇਜਾਜ਼ਤ। ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਚੇਤਾਵਨੀ ਦੇਣ ਆਏ ਆ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਸਰਕਾਰ ਦੇ ਅਧੀਨ ਚੱਲਦੇ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਤੁਸੀਂ ਰਾਸ਼ਟਰਪਤੀ ਤੋਂ ਮੰਗ ਕੀਤੀ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਏ, ਪਰ ਅੱਜ ਕੀ ਕਾਰਨ ਨੇ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 4 ਸੀਟਾਂ ਤੁਹਾਨੂੰ ਪੰਜਾਬੀਆਂ ਨੇ ਦਿੱਤੀਆਂ ਲੋਕ ਸਭਾ ਦੇ ਵਿੱਚ, ਪਰ ਅੱਜ ਤੁਸੀਂ ਆਪਣੇ ਉਸ ਮਸੌਦੇ ਤੋਂ, ਆਪਣੀ ਮੰਗ ਤੋਂ ਭੱਜ ਗਏ ਹੋ ਔਰ ਲਗਾਤਾਰ ਦਿੱਲੀ ਸਰਕਾਰ ਦਾ ਸੈਂਟੈਂਸ ਰਿਵਿਊ ਬੋਰਡ ਜੋ ਕਿ ਉਮਰ ਕੈਦ ਦੇ ਕੈਦੀਆਂ ਦੀ ਪ੍ਰੀ ਮੈਚੁਰ ਰਿਲੀਜ਼ ਨੂੰ ਤੈਅ ਕਰਦਾ ਹੈ, ਉਸ ਨੂੰ ਪਾਸ ਕਰਦਾ ਹੈ,
ਅੱਜ ਉਸ ਮਸਲੇ ਤੋਂ ਤੁਸੀਂ ਪਿੱਛੇ ਹਟ ਗਏ ਹੋ। 2019 ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਨੇ 3 ਵਾਰ ਰਿਹਾਈ ਮਤੇ ਨੂੰ ਭਾਈ ਸਾਹਿਬ ਦੇ ਰੱਦ ਕੀਤਾ ਔਰ 2020 ਦੇ ਵਿੱਚ 1 ਵਾਰੀ ਰੱਦ ਕੀਤਾ ਔਰ ਹੁਣ ਪਰਸੋਂ 2 ਮਾਰਚ ਨੂੰ ਜੋ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਈ ਉਸ ਦੇ ਵਿੱਚ ਇਸ ਮੈਟਰ ਨੂੰ ਡੈਫਰ ਕੀਤਾ ਗਿਆ ਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅਸੀਂ ਸਵਾਲ ਪੁੱਛਣ ਆਏ ਆ। ਸਾਡੇ ਵਿੱਚ ਅੱਜ ਜਿੱਥੇ ਸਿਆਸੀ ਸਿੱਖਿਆ ਦੀ ਰਿਹਾਈ ਮੋਰਚਾ ਦੇ ਆਗੂ ਨੇ ਉੱਥੇ ਜਾਗੋ ਪਾਰਟੀ ਔਰ ਹੋਰ ਪੰਥਕ ਜਥੇਬੰਦੀਆਂ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਸਾਡਾ ਮਸਲਾ ਜਿੱਥੇ ਤੱਕ ਸਾਨੂੰ ਪੁਲਿਸ ਇਜਾਜ਼ਤ ਦੇਵੇਗੀ ਅਸੀਂ ਉੱਥੇ ਤੱਕ ਇਸ ਪ੍ਰਦਰਸ਼ਨ ਨੂੰ ਧਰਨੇ ਨੂੰ ਕਰਾਂਗੇ। ਜੇਕਰ ਪੁਲਿਸ ਸਾਨੂੰ ਆਗਿਆ ਦੇਵੇਗੀ ਤਾਂ ਅਸੀਂ ਕੇਜਰੀਵਾਲ ਦੀ ਕੋਠੀ ਤੱਕ ਵੀ ਜਾਵਾਂਗੇ। ਇਹ ਬਹੁਤ ਗੰਭੀਰ ਮਸਲਾ ਹੈ, ਸਿੱਖ ਭਾਵਨਾਵਾਂ ਨਾਲ ਜੁੜਿਆ ਮਸਲਾ ਹੈ ਔਰ ਸਿੱਖ ਭਾਵਨਾਵਾਂ ਨੂੰ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਰਕਾਰ ਲਗਾਤਾਰ ਹਾਸ਼ੀਏ ਤੇ ਰੱਖ ਕੇ ਚੱਲ ਰਹੀ ਹੈ ਉਹ ਬੜਾ ਹੀ ਨਮੋਸ਼ੀ ਵਾਲਾ ਮਾਮਲਾ ਹੈ। ਚਾਹੇ ਮਾਮਲਾ ਪੰਜਾਬੀ ਭਾਸ਼ਾ ਨੂੰ ਪੜ੍ਹਾਉਣ ਦਾ ਸਕੂਲਾਂ ਦੇ ਵਿੱਚ ਹੋਵੇ, ਚਾਹੇ ਉਹ JNU ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਚੇਅਰ ਸਥਾਪਿਤ ਕਰਨ ਦਾ ਹੋਵੇ, ਹਰ ਮਸਲੇ ਤੋਂ ਕੇਜਰੀਵਾਲ ਸਰਕਾਰ ਭਗੌੜੀ ਸਾਬਤ ਹੋਈ ਹੈ। ਔਰ ਹੁਣ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜੋ ਕਿ ਕੇਂਦਰ ਸਰਕਾਰ ਨੇ 2019 ਅਕਤੂਬਰ ਦੇ ਵਿੱਚ ਕਲੀਅਰ ਕਰ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ, ਉਸ ਤੋਂ ਵੀ ਹੁਣ ਕੇਜਰੀਵਾਲ ਸਾਹਿਬ ਭੱਜਦੇ ਹੋਏ ਨਜ਼ਰ ਆ ਰਹੇ ਨੇ। ਔਰ ਹੈਰਾਨੀ ਦੀ ਗੱਲ ਹੈ ਕਿ ਪਰਸੋਂ ਜੋ ਮੀਟਿੰਗ ਹੋਈ ਹੈ ਸੈਂਟੈਂਸ ਰਿਵਿਊ ਬੋਰਡ ਦੀ, ਉਸ ਮੀਟਿੰਗ ਦੇ ਵਿੱਚ ਕਿਤੇ ਵੀ ਉਹ ਕਲੀਅਰ ਨਹੀਂ ਕਰ ਰਹੇ ਕਿ ਕਿਨ ਕਾਰਨਾਂ ਕਰਕੇ ਇਹ ਰਿਹਾਈ ਨੂੰ ਨਹੀਂ ਪਾਸ ਕੀਤਾ ਗਿਆ। ਹਾਂ, PTI ਵੱਲੋਂ ਕੁਝ ਸੂਤਰਾਂ ਦੇ ਹਵਾਲੇ ਨਾਲ ਖਬਰ ਜ਼ਰੂਰ ਡਿਵੈਲਪ ਕੀਤੀ ਗਈ ਹੈ ਔਰ ਉਹਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਅਫਸਰਾਂ ਦੇ ਵਿਰੋਧ ਦੇ ਕਰਕੇ ਇਹ ਰਿਹਾਈ ਜਿਹੜੀ ਹੈ ਉਹਨੂੰ ਪਾਸ ਨਹੀਂ ਕੀਤਾ ਗਿਆ। ਲੇਕਿਨ ਅਸੀਂ ਬੇਨਤੀ ਕਰਦੇ ਹਾਂ ਦਿੱਲੀ ਸਰਕਾਰ ਨੂੰ ਕਿ ਦਿੱਲੀ ਸਰਕਾਰ ਇਸ ਰਿਹਾਈ ਦੇ ਮਾਮਲੇ ਦੇ ਵਿੱਚ ਜੋ ਵੀ ਔਕੜਾਂ ਨੇ ਉਹਦੀ ਜ਼ਿਕਰ ਕਰੇ, ਅਧਿਕਾਰਕ ਤੌਰ ਤੇ ਬਿਆਨ ਜਾਰੀ ਕਰੇ ਦਿੱਲੀ ਸਰਕਾਰ ਔਰ ਜੋ ਸਿੱਖਾਂ ਦੀਆਂ ਭਾਵਨਾਵਾਂ ਨੇ ਉਸ ਦੀ ਤਰਜਮਾਨੀ ਕਰੇ। ਅੱਜ ਅਸੀਂ ਜਿੱਥੇ ਆਪਣਾ ਵਿਰੋਧ ਜਤਾਉਣ ਆਏ ਹਾਂ ਉੱਥੇ ਹੀ ਕੇਜਰੀਵਾਲ ਦੀ ਕਿਤਾਬ ਸਵਰਾਜ ਜੋ ਉਹਨਾਂ ਨੇ ਲਿਖੀ ਸੀ ਔਰ ਉਹਨਾਂ ਦਾ ਮਕਸਦ ਸੀ ਲੋਕਾਂ ਨੂੰ ਇਹ ਦੱਸਣ ਦਾ ਕਿ ਇਹ ਤੁਹਾਡਾ ਰਾਜ ਹੋਏਗਾ ਜੇ ਮੈਨੂੰ ਤੁਸੀਂ ਸੇਵਾ ਬਖਸ਼ੋਗੇ, ਪਰ ਇਹ ਸਾਨੂੰ ਸਿੱਖਾਂ ਦਾ ਰਾਜ ਕਿੱਥੇ ਨਜ਼ਰ ਨਹੀਂ ਆ ਰਹੀਆਂ, ਸਿੱਖਾਂ ਦੀ ਭਾਵਨਾਵਾਂ ਹਾਸ਼ੀਏ ਤੇ ਪਈਆਂ ਨੇ। ਇਸ ਕਰਕੇ ਅਸੀਂ ਵਿਰੋਧ 'ਚ ਅੱਜ ਕੇਜਰੀਵਾਲ ਦੀ ਸਵਰਾਜ ਕਿਤਾਬ ਨੂੰ ਵੀ ਸਾੜਾਂਗੇ ਔਰ ਆਪਣਾ ਵਿਰੋਧ ਦਰਜ ਕਰਾਵਾਂਗੇ ਕੇਜਰੀਵਾਲ ਦੇ ਸਾਹਮਣੇ ਕਿ ਇਹ ਜੋ ਤੁਸੀਂ ਕਰ ਰਹੇ ਹੋ ਇਹ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਹੈ, ਇਹ ਸਿੱਖ ਭਾਵਨਾਵਾਂ ਨੂੰ ਪੈਰਾਂ ਥੱਲੇ ਰੋਂਦਣ ਦੀ ਗੱਲ ਹੈ। ਸਾਡੇ ਵਿਚਕਾਰ ਕਈ ਬੁਲਾਰੇ ਨੇ, ਮੈਂ ਬੇਨਤੀ ਕਰਾਂਗਾ ਸਰਦਾਰ ਅਵਤਾਰ ਸਿੰਘ ਜੀ ਕਾਲਕਾ ਜੋ ਸਾਬਕਾ ਵਿਧਾਇਕ ਰਹੇ ਨੇ ਆਮ ਆਦਮੀ ਪਾਰਟੀ ਤੋਂ ਕਾਲਕਾ ਜੀ ਤੋਂ ਔਰ ਸਿਆਸੀ ਸਿੱਖਿਆ ਦੀ ਰਿਹਾਈ ਮੋਰਚਾ ਦੇ ਅੰਤਰਿੰਗ ਬੋਰਡ ਮੈਂਬਰ ਨੇ, ਉਹ ਆਪਣੇ ਵਿਚਾਰ ਰੱਖਣਗੇ। ਸਰਦਾਰ ਅਵਤਾਰ ਸਿੰਘ ਜੀ ਕਾਲਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸ਼ਲਾਘਾਯੋਗ ਸੰਗਤ ਜੋ ਇੱਥੇ ਪਹੁੰਚੀ ਹੈ, ਜੋ ਪੰਥ ਦਰਦੀ ਨੇ, ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਾਗੋ ਪਾਰਟੀ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਡੀਕਿਆ ਤੇ ਉਹਦੇ ਵਿੱਚ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਵੀ ਨਾਲ ਇਨਵੋਲਵ ਹੋਇਆ ਤਾਂ ਕਿ ਇਸ ਨੂੰ ਆਪਾਂ ਪੰਜਾਬ ਤੱਕ ਜਾ ਕੇ ਆਵਾਜ਼ ਚੁੱਕੀ, ਲੋਕਾਂ ਨੂੰ ਜਗਾਇਆ ਕਿ ਭਾਈ ਸਾਡਾ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦਾ ਹੱਲ ਕਰੋ, ਉਹਨਾਂ ਦਾ ਹਨਨ ਨਾ ਕਰੋ। ਤੇ ਪੰਜਾਬ 'ਚ ਜਾ ਕੇ ਆਵਾਜ਼ ਚੁੱਕੀ। ਉਸ ਤੋਂ ਬਾਅਦ ਅਸੀਂ ਕਈ ਕਾਨਫਰੰਸਾਂ ਕੀਤੀਆਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਪਰ ਕੇਜਰੀਵਾਲ ਦੇ ਕੰਨ ਤੇ ਜੂੰ ਨਹੀਂ ਸਰਕੀ। ਅੱਜ ਸਾਨੂੰ ਇੱਥੇ ਸਾਹਮਣੇ ਵਿਧਾਨ ਸਭਾ ਹੈ ਤੇ ਨਾਲ ਹੀ ਕੇਜਰੀਵਾਲ ਦੀ ਕੋਠੀ ਆ, ਇਹਦੇ ਕੰਨਾਂ ਦੇ ਲਾਗੇ ਆ ਕੇ ਗੱਲ ਕਰ ਰਹੇ ਆ ਤਾਂ ਕਿ ਭਾਈ ਜੋ ਤੁਸੀਂ ਕੱਲ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਕੀਤੀ ਹੈ ਪਰਸੋਂ, ਉਹਦੇ ਵਿੱਚ ਤੁਸੀਂ ਕਹਿੰਦੇ ਹੋ ਜੀ ਸੈਂਟਰ ਸਰਕਾਰ ਦਾ ਰੋਲ ਹੈ ਇਹਦੇ 'ਚ, ਉਹ ਹੋਣ ਨਹੀਂ ਦੇ ਰਹੇ। ਅਗਰ ਤੁਸੀਂ ਮੀਟਿੰਗ ਕੀਤੀ ਸੀ ਉਹਦੇ ਤੁਹਾਡੇ 5 ਬੰਦਿਆਂ ਨੇ ਯੈਸ ਕੀਤੀ ਕਿ ਨਹੀਂ ਕੀਤੀ ਸਾਨੂੰ ਦੱਸੋ। 5 ਬੰਦੇ ਦਿੱਲੀ ਸਰਕਾਰ ਦੇ ਨੇ, ਜੇ 2 ਬਾਹਰ ਦੇ ਨੇ। ਤੁਸੀਂ ਆਪਣੇ ਵੱਲੋਂ ਉਹਨੂੰ ਪਾਸ ਕਰਦੇ ਤਾਂ ਕਿ ਉਸ ਨੂੰ ਦੱਸ ਦੇ, ਪਬਲਿਕ ਨੂੰ ਦੱਸ ਦੇ ਕਿ ਭਾਈ ਸੈਂਟਰ ਦੀ ਸਰਕਾਰ ਨਹੀਂ ਕਰਨ ਦੇ ਰਹੀ, ਕਿਉਂਕਿ ਸੈਂਟਰ ਦੀ ਸਰਕਾਰ ਨੇ ਖੁਦ ਆਪਣਾ 2019 'ਚ ਨੋਟਿਸ ਕੱਢਿਆ ਸੀਗਾ ਆਪਣੇ 550 ਸਾਲਾਂ ਤੇ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਿਹੜੇ ਕਾਫੀ ਸਮੇਂ ਤੋਂ ਜੇਲ੍ਹਾਂ 'ਚ ਬੈਠੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। ਤੇ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਜਿਹੜੀ ਸਜ਼ਾ ਆਪਣਾ ਪੂਰੀ ਹੋ ਚੁੱਕੀ, 26 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ ਤੇ ਉਸ ਤੋਂ ਉਪਰੰਤ ਉਹਨਾਂ ਦੀ ਦਿਮਾਗੀ ਸੁਲਤਾਨ ਵੀ ਜਿਹੜਾ ਠੀਕ ਨਹੀਂ ਸੀਗਾ ਤੇ ਉਸ ਤੋਂ ਬਿਮਾਰ ਵੀ ਰਹਿੰਦੇ ਸੀਗੇ ਤੇ ਉਹਨਾਂ ਦੀ ਸਜ਼ਾ ਜਦ ਪੂਰੀ ਹੋ ਚੁੱਕੀ ਹੈ, ਜਦ ਜਿਹੜਾ ਸਾਡਾ ਕੀ ਕਹਿੰਦੇ ਨੇ ਹਿਊਮਨ ਰਾਈਟ ਕਮਿਸ਼ਨ ਹੈ ਉਹਦੇ 'ਚ ਵੀ ਕਹਿੰਦੇ ਜੇ 20 ਸਾਲ ਦੀ ਸਜ਼ਾ ਹੋ ਜਾਏ ਤੇ ਉਹਨੂੰ ਬੁਲਾ ਕੇ ਸੈਂਟੈਂਸ ਰਿਵਿਊ ਬੋਰਡ 'ਚ 14 ਸਾਲ ਤੱਕ ਉਹਦਾ ਰਵੱਈਆ ਦੇਖ ਕੇ ਉਹਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਪਰ ਇਹਨਾਂ ਦੀ 25 ਤੋਂ 26 ਸਾਲ ਹੋ ਗਈ, ਅੱਜ 1.5 ਸਾਲ ਉੱਪਰ ਹੋ ਚੁੱਕਾ, ਫਿਰ 1.5 ਪੌਣੇ 2 ਸਾਲ। ਇਹਨਾਂ ਨੂੰ ਆਪਣਾ ਉੱਤੇ ਸੰਗਿਆਨ ਲੈਣਾ ਚਾਹੀਦਾ ਜਿਹੜਾ ਸਾਨੂੰ ਹਿਊਮਨ ਰਾਈਟ ਕਮਿਸ਼ਨ ਜਿਹੜਾ ਸਾਨੂੰ ਦੱਸਦਾ
ਕਿ ਸਾਡੇ ਹੱਕ ਨੇ ਜੀਵਨ ਦਾ ਜਿਹੜਾ ਬੰਦੇ ਨੂੰ ਜ਼ਿੰਦਗੀ ਇੱਕ ਵਾਰੀ ਮਿਲਦੀ ਆ ਉਹਨੂੰ ਜੀਣ ਦਾ ਪੂਰਾ ਹੱਕ ਹੈ। ਕਿਉਂਕਿ ਇਹ ਵੀ ਹਿਊਮਨ ਰਾਈਟ ਜਿਹੜੇ ਕਮਿਸ਼ਨ ਦੇ ਹੈਗੇ ਨੇ ਇਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਕਰਕੇ ਆਪਣੇ ਆਪ ਨੂੰ ਦਾਅ ਤੇ ਲਾਇਆ ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਨੇ। ਕਿਉਂਕਿ ਉਹਦਾ ਸਰਕਾਰਾਂ ਜੇ ਸੁਣਦੀਆਂ ਤੇ ਇਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੀ ਉਹਨਾਂ ਦਾ ਖਿਆਲ ਰੱਖਦੀ ਤੇ ਉਹਨਾਂ ਨੂੰ ਆਪ ਅੱਜ ਜੇਲ੍ਹਾਂ ਦੇ ਵਿੱਚ ਨਹੀਂ ਹੋਣਾ ਸੀਗਾ। ਉਹ ਕਿਉਂ ਇਹ ਸਾਰਾ ਸਰਕਾਰਾਂ ਦੇ ਉੱਤੇ ਡਿਪੈਂਡ ਹੁੰਦਾ। ਸੋ ਮੈਂ ਧੰਨਵਾਦ ਕਰਦਾ ਜਿਹੜਾ ਸਾਡਾ ਹਿਊਮਨ ਰਾਈਟ ਕਮਿਸ਼ਨ ਹੈ ਉਹਨਾਂ ਦੇ ਵਿੱਚ ਵੀ ਇਹ ਲਿਖਿਆ ਕਿ ਉਹਨਾਂ ਨੂੰ ਆਪਣਾ ਰਿਹਾ ਕਰਨਾ ਚਾਹੀਦਾ ਜਿਨ੍ਹਾਂ ਦੀ ਆਪਣਾ ਰਵੱਈਆ ਠੀਕ ਹੈ, ਜਿਨ੍ਹਾਂ ਦੀ ਮਾਨਸਿਕ ਤੌਰ ਤੇ ਜਿਹੜੇ ਆਪਣਾ ਉਹਨਾਂ ਦਾ ਸੰਤੁਲਨ ਖਰਾਬ ਹੋ ਗਿਆ। ਤੇ ਇਹ ਸਰਕਾਰ ਜਿਹੜੀ ਕੇਜਰੀਵਾਲ ਹੈ ਪਹਿਲਾਂ ਤਾਂ ਕਹਿੰਦੀ ਸੀਗੀ ਕਿ ਆਪਣਾ ਉੱਥੇ ਭਗਵੰਤ ਮਾਨ ਜੀ ਕਹਿੰਦੇ ਐਲਜੀ ਕੋਲ ਰਿਪੋਰਟ ਪਈ ਹੈ, ਫਾਈਲ ਪਈ ਹੈ। ਫਿਰ ਕੇਜਰੀਵਾਲ ਜੀ ਕਹਿੰਦੇ ਨਹੀਂ ਜੀ ਉਹ ਸਾਡੇ ਇੱਥੇ ਕਮੇਟੀ ਹੁੰਦੀ ਹੈ ਕਿ ਆਪਾਂ ਦੇਖਾਂਗੇ ਜਾ ਕੇ ਕਰਾਂਗੇ। ਉਸ ਤੋਂ ਬਾਅਦ ਜੇ ਹੁਣ ਲਈ ਇਹਨਾਂ ਨੇ ਆਪਣਾ ਸਾਰ ਲਈ ਹੈ ਤੇ ਉਹਦੇ ਵਿੱਚ ਇਹਨਾਂ ਨੇ ਫਿਰ ਉਹਨਾਂ ਨੂੰ ਡੈਫਰ ਕਰ ਦਿੱਤਾ ਅੱਗੇ ਤਾਂ ਕਿ ਅੱਗੇ ਇਲੈਕਸ਼ਨ ਆ ਰਹੇ ਨੇ ਕਿ ਸਿੱਖਾਂ ਦੀ ਜਿਹੜੀਆਂ ਵੋਟਾਂ ਨਾ ਖਰਾਬ ਹੋਣ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕੇਜਰੀਵਾਲ ਜੀ ਨੂੰ ਜੇ ਤੁਸੀਂ ਉਸ 'ਚ ਆਪਣੇ 5 ਬੰਦੇ ਸਾਈਨ ਕਰ ਦਿੰਦੇ ਤੇ ਉਹ ਸਾਨੂੰ ਪਤਾ ਲੱਗਦਾ ਵੀ ਤੁਸੀਂ ਆਪਣੇ ਵੱਲੋਂ ਕਰਤਾ ਫਿਰ ਅਸੀਂ ਸੈਂਟਰ ਦੇ ਦਿਵਾਲੇ ਹੁੰਦੇ। ਜਦੋਂ ਸੈਂਟਰ ਨੇ ਕਹਿ ਰੱਖਿਆ ਕਿ ਆਪਣਾ ਅਸੀਂ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਤੇ ਫਿਰ ਨੋਟੀਫਿਕੇਸ਼ਨ ਉਹਨਾਂ ਤੁਹਾਡੇ ਕੋਲ ਹੈ। ਜਿਹੜਾ ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਆ ਤੁਹਾਨੂੰ ਦਿੱਕਤ ਕੀ ਹੈ ਤੁਸੀਂ ਆਪਣੇ ਵੱਲੋਂ ਨੂੰ ਪਾਸ ਕਰ ਦੇ, ਤੁਸੀਂ ਆਪਣੇ ਵੱਲੋਂ ਪਾਸ ਨਹੀਂ ਕੀਤਾ ਔਰ ਅੱਜ ਸਾਨੂੰ ਫਿਰ ਦੁਬਾਰਾ ਤੁਹਾਡੇ ਇੱਥੇ ਵਿਧਾਨ ਸਭਾ ਦੇ ਲਾ ਕੇ ਔਰ ਕੇਜਰੀਵਾਲ ਦੇ ਘਰ ਆਉਣਾ ਪਿਆ ਉਹਨੂੰ ਜੁਗਾਉਣ ਵਾਸਤੇ ਕਿ ਭਾਈ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਦਾ ਹਰਨ ਨਾ ਕਰ। ਅੱਜ ਸਾਨੂੰ ਦੁੱਖ ਹੈ ਇਸ ਚੀਜ਼ ਦਾ ਕਿ ਸਿੱਖਾਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਹੈ। ਜਦੋਂ ਜੇ ਕੁਰਬਾਨੀਆਂ ਦੀ ਗੱਲ ਕਰੀਏ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕਮਿਊਨਿਟੀ ਦੀਆਂ ਨੇ। ਉਸ ਤੋਂ ਬਾਵਜੂਦ ਫਿਰ ਅਸੀਂ ਮਤਲਬ ਕਿੱਥੇ ਖੜੇ ਆ, ਸਾਡਾ ਕੀ ਹੱਕ ਹੈ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਜਿਹੜੇ ਹੱਕਾਂ ਨੂੰ ਮਤਲਬ ਕਿ ਆਪਣਾ ਤੁਸੀਂ ਸਾਡੇ ਨਾਲ ਜਿਹੜਾ ਮਨੁੱਖੀ ਅਧਿਕਾਰਾਂ ਦਾ ਵੀ ਹਨਨ ਕਰਦੇ ਹੋ। ਸੋ ਇਹ ਅੱਜ ਬੇਨਤੀ ਕਰਨ ਆਏ ਆ ਕਿ ਭਾਈ ਜਿਹੜਾ ਤੁਹਾਡਾ ਸੈਂਟੈਂਸ ਵਿਊ ਬੋਰਡ ਹੈਗਾ ਉਹਦੇ ਆਧਾਰ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਔਰ ਸੈਂਟਰ ਦੀ ਸਰਕਾਰ ਦੇ ਨੋਟੀਫਿਕੇਸ਼ਨ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਛੱਡਿਆ ਜਾਏ ਛੇਤੀ ਛੇਤੀ ਉਹਨਾਂ ਦੀ ਜਿਹੜੀ ਰਿਹਾਈ ਹੋਣੀ ਚਾਹੀਦੀ ਹੈ। ਸੋ ਇਹ ਆਪਾਂ ਸਾਰੇ ਮਿਲ ਕੇ ਅੱਜ ਇੱਥੇ ਇਕੱਠੇ ਹੋਏ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਕੀ ਅਰਦਾਸ ਕਰਦੇ ਹਾਂ ਕਿਉਂਕਿ ਕੇਜਰੀਵਾਲ ਨੇ ਦੇਖਿਆ ਜਾਏ ਤਾਂ ਪੰਜਾਬੀ ਦਾ ਵੀ ਬੜਾ ਸਾਡੇ ਇੱਥੇ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੀ ਗੱਲ ਕਰੀਏ ਉਹ ਰਸਤਾ ਬੰਦ ਕੀਤਾ ਇਹਨੇ, ਸਿੱਖਾਂ ਨੂੰ ਬਿਲਕੁਲ ਇਗਨੋਰ ਕੀਤਾ। ਯੂਨੀਵਰਸਿਟੀ 'ਚ ਆਪਣਾ ਚੇਅਰ ਸਥਾਪਿਤ ਕਰਨੀ ਸੀ ਉਹ ਨਹੀਂ ਕੀਤੀ ਔਰ ਆਪਣਾ ਡਿਜੀਟਲ ਲਾਇਬ੍ਰੇਰੀ ਕਰਨੀ ਸੀ ਦਿੱਲੀ ਹਾਟ ਦੇ 'ਚ ਕਹਿ ਦਿੱਤਾ ਪਰ ਕੀਤਾ ਕੱਖ ਨਹੀਂ ਇਹਨੇ। ਤੇ ਇਹ ਸਾਡੇ ਅਧਿਕਾਰਾਂ ਨੂੰ ਖਤਮ ਕਰ ਰਹੇ ਨੇ। ਜੇ ਗੱਲ ਕਰੀਏ ਵੀ ਸਿੱਖਾਂ ਨੂੰ ਤੇ ਇਹ ਸੋਚਦੇ ਨੇ ਕਿ ਸ਼ਾਇਦ ਸਾਨੂੰ ਸੱਚ ਨਾਲ ਅਸੀਂ ਚੱਲ ਰਹੇ ਹਾਂ ਵੀ ਸਾਨੂੰ ਵੋਟਾਂ ਪਾ ਦੇਣਗੇ, ਪਰ ਸਿੱਖਾਂ ਨੂੰ ਇਹ ਜਾਗਣਾ ਪਏਗਾ ਕਿਉਂਕਿ ਇਹ ਹੁਣ ਉਹ ਸਮਾਂ ਨਹੀਂ ਹੈਗਾ ਕਿ ਅਸੀਂ ਆਪਣੇ ਸਿੱਖਾਂ ਨੂੰ ਮਰਵਾਈ ਜਾਈਏ। ਸਾਡੇ ਰਾਈਟਸ ਨੇ, ਹਿਊਮਨ ਰਾਈਟ ਕਮਿਸ਼ਨ ਵੀ ਕਹਿੰਦਾ ਸਾਡੇ ਮਨੁੱਖੀ ਅਧਿਕਾਰ ਜਿਹੜੇ ਸਾਡਾ ਲੋਕਤੰਤਰ ਸਾਨੂੰ ਕਹਿੰਦਾ ਤੇ ਸਾਨੂੰ ਅਧਿਕਾਰ ਲੈਣੇ ਨੇ ਔਰ ਹੁਣ ਸਾਨੂੰ ਜਾਗ ਜਾਣਾ ਚਾਹੀਦਾ। ਚਾਹੇ ਕੋਰਟ ਦੇ ਥਰੂ ਜਾਈਏ, ਜੇ ਅਗਰ ਨਹੀਂ ਮੰਨਦੇ ਤਾਂ ਕੋਰਟ ਵੀ ਜਾਵਾਂਗੇ। ਸਾਡੇ ਵਿੱਚ ਮਨਜੀਤ ਸਿੰਘ ਜੀ ਆਪਣਾ ਜੀਕੇ ਸਾਹਿਬ ਪਹੁੰਚੇ ਨੇ, ਬਹੁਤ ਪੰਥ ਪ੍ਰਤੀ ਇਹਨਾਂ ਨੇ ਮੱਲਾਂ ਮਾਰੀਆਂ ਨੇ, ਹਮੇਸ਼ਾ ਧਰਨੇ ਵਿੱਚ ਮੋਹਰੇ ਹੋ ਕੇ ਪੰਥ ਦੀ ਆਵਾਜ਼ ਚੁੱਕਦੇ ਰਹੇ ਨੇ। ਤਾਂ ਮੈਂ ਬੇਨਤੀ ਕਰਾਂਗਾ ਮਨਜੀਤ ਸਿੰਘ ਜੀ ਜੀਕੇ ਜੀ ਨੂੰ ਵੀ ਕਿ ਉਹ ਵੀ ਆ ਕੇ ਅੱਗੇ ਆਪਣਾ ਪਰਮਿੰਦਰਪਾਲ ਸਿੰਘ ਜੀ ਆਪਣਾ ਜੋ ਸਿਆਸੀ ਸਿੱਖ ਰਿਹਾਈ ਕੈਦੀ ਮੋਰਚੇ ਦੇ ਸਾਡੇ ਸਾਰੇ ਸਾਥੀ ਪਹੁੰਚੇ ਨੇ, ਸੰਗਤ ਸਿੰਘ ਜੀ ਔਰ ਆਪਣਾ ਬਲਜੀਤ ਸਿੰਘ ਜੀ ਔਰ ਇਕਬਾਲ ਸਿੰਘ ਜੀ ਸਾਰੇ ਪਹੁੰਚੇ ਨੇ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹ ਹਮੇਸ਼ਾ ਆਪਣੇ ਸਮਾਂ ਕੱਢ ਕੇ ਪਹੁੰਚਦੇ ਨੇ ਹਰ ਜਗ੍ਹਾ ਔਰ ਪੰਥ ਦੀ ਜਿਹੜੀ ਆਪਣਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਵਾਰਾ ਜੀ ਨੂੰ ਉਹਨਾਂ ਦੇ ਕੇਸ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਨੂੰ ਵੀ ਆਪਣਾ ਸ਼ਿਫਟ ਕਰਨਾ ਚਾਹੀਦਾ ਪੰਜਾਬ ਦੇ ਵਿੱਚ। ਤੇ ਉਹ ਵੀ ਇਹ ਆਪਣਾ ਇਹਨਾਂ ਦਿੱਲੀ ਸਰਕਾਰ ਜਿਹੜਾ ਸਾਡਾ ਸੈਂਟਰ ਦਾ ਹੋਮ ਮਿਨਿਸਟਰ ਹੈ ਜਿਹੜਾ ਆਪਣਾ ਦਿੱਲੀ ਦਾ, ਉਹਦਾ ਫਰਜ਼ ਬਣਦਾ ਸੀ। ਪਹਿਲਾਂ ਉਹਨਾਂ ਕੋਲ ਆਏ ਸੀਗੇ ਸਤਿੰਦਰ ਜੈਨ ਨੂੰ ਆਪਣਾ ਐਪਲੀਕੇਸ਼ਨ ਦਿੱਤੀ ਇੱਥੇ ਆ ਕੇ, ਉਹ ਕਹਿੰਦੇ ਜੀ ਤੁਸੀਂ ਸਾਡੇ ਨਾਲ ਆਪਣਾ ਮੁੱਦਾ ਬਣਾ ਰਹੇ ਹੋ। ਅਸੀਂ ਮੁੱਦਾ ਨਹੀਂ ਬਣਾ ਰਹੇ, ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਇਹਨਾਂ ਨੇ ਕੱਲ ਮੀਟਿੰਗ ਕੀਤੀ, ਕਹਿੰਦੇ ਜੀ ਸੈਂਟਰ ਨਹੀਂ ਕਰਨ ਦੇ ਰਹੀ। ਤੇ ਇਹ ਸਭ ਆਪਣਾ ਧੋਖਾ ਨਾ ਦਿਓ, ਆਪਣਾ ਸਿੱਖ ਨੇ ਭੋਲੇ ਨਹੀਂ ਹੈਗੇ, ਸਿੱਖ ਜਾਗ ਚੁੱਕੇ ਨੇ ਔਰ ਆਪਣੇ ਜਿਹੜੇ ਮਨੁੱਖੀ ਅਧਿਕਾਰ ਉਹਨਾਂ 'ਤੇ ਧਿਆਨ ਦਿੱਤਾ ਜਾਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੇਜਰੀਵਾਲ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਸੀਂ ਪ੍ਰੋਪੋਗੰਡਾ ਕਰ ਰਹੇ ਹੋ ਕਿ ਇਹਨਾਂ ਨੇ ਜਾਣਬੁੱਝ ਕੇ ਬੀਜੇਪੀ ਨੇ ਇਸ ਤਰ੍ਹਾਂ ਕਰਿਆ ਔਰ ਮੈਜਿਸਟ੍ਰੇਟ ਜਾਂ ਪੁਲਿਸ ਵਾਲੇ ਇਹਨੂੰ ਨਹੀਂ ਹੋਣ ਦਿੰਦੇ। ਅਸੀਂ ਬੇਨਤੀ ਕਰਦੇ ਹਾਂ ਕੇਜਰੀਵਾਲ ਨੂੰ ਕਿ ਇਹ ਆਪ ਪ੍ਰੈਸ ਕਾਨਫਰੰਸ ਕਰਕੇ ਬੋਲੋ ਕਿ ਤੁਸੀਂ ਜਿਹੜੇ 5 ਆਦਮੀ ਦਿੱਲੀ ਸਰਕਾਰ ਦੇ ਉਹਨਾਂ 'ਚੋਂ ਕਿੰਨੇ ਸਾਈਨ ਕਰੇ ਔਰ ਕਿੰਨੇ ਨਹੀਂ ਕਰੇ। ਇਹਦਾ ਜ਼ਰੂਰੀ ਜਿਹੜਾ ਇਹੀ ਆ ਕਿ ਇਹਨੂੰ ਜਲਦੀ ਤੋਂ ਜਲਦੀ ਸਾਨੂੰ ਬਾਈਟ ਦੇ ਕੇ ਜਾਂ ਸਰਕਾਰਾਂ ਨੂੰ ਪਬਲਿਕ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਜਿੱਥੇ ਕੇਜਰੀਵਾਲ ਬਣੇ ਹੋਏ ਆ ਉੱਥੇ ਹਤੈਸ਼ੀ ਬਣਦੇ ਸੀ ਸਿੱਖਾਂ ਦੇ ਔਰ ਅੱਜ ਇਹ ਸਿੱਖਾਂ ਦੇ ਨਾਲ ਧੱਕਾ ਕਰ ਰਹੇ ਆ। ਇਹ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰਨ ਕਿ ਸਿੱਖਾਂ ਦੇ ਨਾਲ ਹੈ ਜਾਂ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਾਂਗਾ
ਮਨਜੀਤ ਸਿੰਘ ਜੀਕੇ ਜੀ ਨੂੰ, ਜੋ ਕਿ ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨੇ ਔਰ ਆਪਣੇ ਵਿਚਾਰ ਰੱਖਣਗੇ ਜੋ ਕੇਜਰੀਵਾਲ ਸਰਕਾਰ ਕਰ ਰਹੀ ਹੈ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਮੈਂ ਸਮਝਦਾ ਕਿ ਪਿਛਲੇ ਕਈ ਵਰ੍ਹਿਆਂ ਤੋਂ ਅਸੀਂ ਇਹਨਾਂ ਦੀ ਰਿਹਾਈ ਵਾਸਤੇ ਪਹਿਲੀ ਲੜਾਈ ਲੜੀ ਗਈ ਕਿ ਜਿਹੜੀ ਇਹਨਾਂ ਦੀ ਫਾਂਸੀ ਦੀ ਸਜ਼ਾ ਸੀ, ਸਜ਼ਾਏ ਮੌਤ ਸੀ, ਉਸ ਨੂੰ ਕਮਿਊਟ ਕਰਾਉਣਾ ਉਮਰ ਕੈਦ ਦੇ ਵਿੱਚ। ਪੰਥ ਨੇ, ਕੌਮ ਨੇ ਇਕੱਠਿਆਂ ਹੋ ਕੇ ਲੜੀ, ਅਲੱਗ-ਅਲੱਗ ਜਥੇਬੰਦੀਆਂ ਨੇ ਲੜੀ, ਲੇਕਿਨ ਅਸੀਂ ਕਾਮਯਾਬ ਹੋਏ। ਫਿਰ ਇਹ ਸੀ ਕਿ ਜਿਹੜੀ ਉਮਰ ਕੈਦ 'ਚ ਕਮਿਊਟ ਹੋਈ ਹੈ ਉਹਦੇ ਬਾਅਦ ਰਿਹਾਈ ਦੀ ਗੱਲ 550 ਸਾਲਾਂ ਤੇ ਮੋਦੀ ਸਰਕਾਰ ਨੇ ਜਿਹੜੇ ਬੰਦੀ ਸਿੰਘ ਰਿਹਾ ਕਰਨ ਦਾ ਫੈਸਲਾ ਕੀਤਾ, ਉਹਦੇ ਵਿੱਚ ਪ੍ਰੋਫੈਸਰ ਭੁੱਲਰ ਸਾਹਿਬ ਦਾ ਵੀ ਨਾਂ ਹੈ ਕਿ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਟੈਕਨੀਕਲ ਸਿਚੁਏਸ਼ਨ ਇਹ ਹੈ ਕਿ ਭੁੱਲਰ ਸਾਹਿਬ ਦਿੱਲੀ ਤਿਹਾੜ ਜੇਲ੍ਹ ਦੇ ਕੈਦੀ ਨੇ, ਦਿੱਲੀ ਸਰਕਾਰ ਦੇ ਥੱਲੇ ਆਂਦੀ ਹੈ। ਭਾਵੇਂ ਅੱਜ ਕੱਲ੍ਹ ਉਹ ਅੰਮ੍ਰਿਤਸਰ ਜੇਲ੍ਹ 'ਚ ਨੇ ਸਿਹਤ ਨਾ ਠੀਕ ਹੋਣ ਕਰਕੇ, ਪਰ ਉਹਨਾਂ ਦੀ ਰਿਹਾਈ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। 5 ਮੀਟਿੰਗਾਂ ਸੈਂਟੈਂਸ ਰਿਵਿਊ ਬੋਰਡ ਦੀਆਂ ਹੋਈਆਂ, 5 ਦੇ ਵਿੱਚ ਹੁਣ ਜਿਹੜੀ ਲੇਟੈਸਟ ਹੋਈ ਹੈ, ਕਿਉਂਕਿ 20 ਫਰਵਰੀ ਨੂੰ ਪੰਜਾਬ ਦੀਆਂ ਚੋਣਾਂ ਸੀ। ਕੇਜਰੀਵਾਲ ਸਾਹਿਬ, ਆਮ ਆਦਮੀ, ਭਗਵੰਤ ਮਾਨ ਤੋਂ ਲੈ ਕੇ ਸਾਰਿਆਂ ਨੇ ਇਹ ਆਖਿਆ ਕਿ ਇਹਨਾਂ ਦੀ ਰਿਹਾਈ ਪੱਕੀ ਹੋਏਗੀ। ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਰਿਜੈਕਟ ਕਰ ਦਿੱਤਾ ਗਿਆ ਹੈ। ਮੈਂ ਸਮਝਦਾ ਕਿ ਅੱਜ ਅਸੀਂ ਵਿਧਾਨ ਸਭਾ, ਤੁਸੀਂ ਪਿੱਛੇ ਦੇਖ ਸਕਦੇ ਹੋ, ਹਿੰਦੁਸਤਾਨ ਦਾ ਤਿਰੰਗਾ ਲਹਿਰਾ ਰਿਹਾ ਹੈ, ਪਿੱਛੇ ਵਿਧਾਨ ਸਭਾ ਨਜ਼ਰ ਆ ਰਹੀ ਹੈ। ਔਰ ਜਿਵੇਂ ਅਵਤਾਰ ਜੀ ਨੇ ਆਖਿਆ, ਅਸੀਂ ਅੱਜ ਕੇਜਰੀਵਾਲ ਦੇ ਬੂਹੇ ਤੇ ਫੇਰ ਆਏ ਹਾਂ। ਉਹਨੂੰ ਇਹ ਆਖਣ ਆਏ ਹਾਂ ਕਿ ਤੂੰ ਮਨੁੱਖੀ ਅਧਿਕਾਰਾਂ ਦੀ ਗੱਲ ਛੱਡ ਦੇ ਗੱਲ ਤੂੰ ਪੰਜਾਬ ਦਾ, ਸਿੱਖਾਂ ਦਾ, ਪੰਜਾਬੀਆਂ ਦਾ ਕਿੰਨਾ ਇਤਿਹਾਸੀ ਹੈ। ਇਹ ਰਾਈਟਫੁਲ ਜਿਹੜਾ ਬੰਦਾ ਏਡੇ ਸਾਲਾਂ ਦੀ 2 ਉਮਰ ਕੈਦਾਂ ਭੁਗਤ ਚੁੱਕਾ ਹੈ ਔਰ ਜਿਸ ਨੂੰ ਸੈਂਟਰਲ ਗਵਰਨਮੈਂਟ ਨੇ ਐਮਨੈਸਟੀ ਸਕੀਮ ਦੇ ਵਿੱਚ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ ਹੈ, ਤੂੰ ਇਸ ਵੇਲੇ ਤੇਰੀ ਸਰਕਾਰ ਇਸ ਨੂੰ ਰੋਕਦੀ ਪਈ ਹੈ। ਬੜੀ ਕਲੀਅਰ ਗੱਲ ਹੈ। ਤੁਸੀਂ ਪੰਜਾਬੀ ਟੀਚਰਾਂ ਦੀ ਗੱਲ ਕਰਦੇ ਹੋ, ਅਸੀਂ ਕਿਵੇਂ ਪਾਸ ਕਰਾਈਆਂ। ਤੁਸੀਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹੋ, ਜੋ ਤੁਸੀਂ ਕਰਦੇ ਪਏ ਹੋ ਉਹਦੇ ਉਲਟ ਪਏ ਹੋ। 20 ਤਰੀਕ ਨਿਕਲ ਚੁੱਕੀਆਂ, ਡੱਬੇ 'ਚ ਵੋਟਾਂ ਪੈ ਚੁੱਕੀਆਂ। ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ। ਇਹਨੂੰ ਪੋਲੀਟੀਕਲ ਚਸ਼ਮਾ ਉਤਾਰ ਕੇ ਇਸ ਨੂੰ ਜਸਟਿਸ ਦੀ ਨਜ਼ਰ ਨਾਲ ਦੇਖੋ, ਹਿਊਮਨ ਰਾਈਟਸ ਦੀ ਨਜ਼ਰ ਨਾਲ ਦੇਖੋ। ਹਰੇਕ ਲਿਹਾਜ਼ ਨਾਲ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਹੈ। ਅਸੀਂ ਕਈ ਦਫਾ ਧਰਨੇ ਪ੍ਰਦਰਸ਼ਨ ਕੀਤੇ ਔਰ ਹੌਲੀ ਕਾਮਯਾਬੀ ਵੱਲ ਪਹੁੰਚੇ ਹਾਂ। ਅੱਜ ਇਹ ਵੀ ਕੌਮ ਨੂੰ ਦੱਸ ਦਈਏ ਕਿ ਅੱਜ ਵਰਕਿੰਗ ਡੇ ਵਾਲੇ ਦਿਨ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਬੀਬੀਆਂ ਨੇ, ਭਾਵੇਂ ਜਵਾਨ ਨੇ, ਭਾਵੇਂ ਬਜ਼ੁਰਗ ਨੇ, ਦਿੱਲੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਪਤਵੰਤੇ ਸੱਜਣ ਨੇ, ਜਿਹੜੇ ਵੀ ਇੱਥੇ ਆਏ ਨੇ, ਇਹ ਆਪਣਾ ਸਮਾਂ ਕੱਢ ਕੇ ਆਏ ਨੇ। ਔਰ ਕੇਜਰੀਵਾਲ ਬਹੁਤਾ ਚਿਰ ਪ੍ਰੋਫੈਸਰ ਭੁੱਲਰ ਨੂੰ ਅੰਦਰ ਨਹੀਂ ਰੱਖ ਸਕੇਗਾ। ਮਜਬੂਰ ਕਰ ਦਿਆਂਗੇ ਕਿ ਇਹਨਾਂ ਦੀ ਰਿਹਾਈ ਹੋਣੀ ਲਾਜ਼ਮੀ ਹੈ। ਮੈਂ ਸਮਝਦਾ ਕੌਮ ਦੇ ਏਜੰਡੇ ਤੇ ਹੈ। ਇਹਦੇ 'ਚ ਮਨਜੀਤ ਸਿੰਘ ਜਾਂ ਕੋਈ ਪੋਲੀਟੀਕਲ ਪਾਰਟੀ ਨਹੀਂ। ਅੱਜ ਇੱਥੇ ਅਸੀਂ ਸਾਰੀ ਕੌਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਸਾਰੀ ਕੌਮ ਦੀ ਆਵਾਜ਼ ਹੈ ਕਿ ਪ੍ਰੋਫੈਸਰ ਭੁੱਲਰ ਰਿਹਾ ਹੋਣਾ ਚਾਹੀਦਾ ਹੈ। ਮੈਂ ਇੱਕ ਜਕਾਰਾ ਛੱਡਾਂਗਾ, ਬੁਲੰਦ ਆਵਾਜ਼ 'ਚ ਜਵਾਬ ਦਿਓ ਤਾਂ ਕਿ ਇਹਦੇ ਕੰਨਾਂ ਤੱਕ ਆਵਾਜ਼ ਜਾਵੇ ਕਿ ਕੌਮ ਕੀ ਚਾਹੁੰਦੀ ਹੈ। ਅਸੀਂ ਭੁੱਲਰ ਸਾਹਿਬ ਦੀ ਰਿਹਾਈ ਚਾਹੁੰਦੇ ਹਾਂ। ਔਰ ਹੁਣ ਇਸ ਤੋਂ ਬਾਅਦ ਜਿਵੇਂ ਡਾਕਟਰ ਪਰਮਿੰਦਰਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਇਹਦੀ ਜਿਹੜੀ ਕਿਤਾਬ ਹੈ ਸਵਰਾਜ, ਉਸ ਨੂੰ ਵੀ ਸਾੜਿਆ ਜਾਏਗਾ ਤਾਂ ਕਿ ਤੇਰੇ ਝੂਠ ਦੇ ਤੂੰ ਉਹ ਅੰਨਾ ਹਜ਼ਾਰੇ ਨੂੰ ਵਾਅਦਾ ਕੀਤਾ ਸੀ ਲੋਕਪਾਲ, ਜਿਹਦੇ ਉੱਤੇ ਤੂੰ ਆਇਆ ਸੀ, ਤੂੰ ਲੋਕਪਾਲ ਅੱਜ ਤੱਕ ਨਹੀਂ ਲਾਇਆ। ਮੈਂ ਸਮਝਦਾ ਵਾਂ ਕਿ ਸਾਨੂੰ ਤੇਰੇ ਬਾਕੀ ਝੂਠਾਂ ਨਾਲ ਕੋਈ ਲੈਣ ਦੇਣ ਨਹੀਂ। ਸਾਨੂੰ ਸਾਡੇ ਆਪਣੇ ਹੱਕਾਂ ਨਾਲ ਹੈ। ਇਹ ਕੌਮ ਲੜਨਾ ਜਾਣਦੀ ਹੈ, ਜੂਝਦਾ ਜਾਣਦੀ ਹੈ। ਔਰ ਆਉਣ ਵਾਲੇ ਸਮੇਂ 'ਚ ਪ੍ਰੋਫੈਸਰ
ਭੁੱਲਰ ਦੀ ਰਿਹਾਈ ਇਹ ਕੌਮ ਕਰਾਏਗੀ, ਕੋਈ ਇੱਕ ਸਿੱਖ ਇੱਕ ਜਥੇਬੰਦੀ ਨਹੀਂ ਕਰਾਏਗੀ, ਪੂਰੀ ਕੌਮ ਰਲ ਕੇ ਕਰਾਏਗੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਜੀ ਇੱਧਰ ਮੈਂ ਬੇਨਤੀ ਕਰਾਂਗਾ ਸਰਦਾਰ ਦਲਜੀਤ ਸਿੰਘ ਨੂੰ, ਜਿਹੜੇ ਕਿ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਦੇ ਮੁਲਾਕਾਤੀ ਨੇ ਔਰ ਇਸ ਮਾਮਲੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇਸ ਲੜਾਈ ਦੇ ਵਿੱਚ ਲੜ ਰਹੇ ਨੇ, ਸਾਡਾ ਸਹਿਯੋਗ ਕਰ ਰਹੇ ਨੇ ਔਰ ਉਹਨਾਂ ਕੋਲ ਵੀ ਕੁਝ ਨੁਕਤੇ ਨੇ ਇਸ ਰਿਹਾਈ ਨੂੰ ਲੈ ਕੇ। ਮੈਂ ਬੇਨਤੀ ਕਰਾਂਗਾ ਸਰਦਾਰ ਦਲਜੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣੇ ਜਸਟ ਇੱਕ ਨਿਊਜ਼ ਪੜ੍ਹ ਰਹੇ ਸੀਗੇ, ਰੀਸੈਂਟਲੀ 4 ਤਰੀਕ ਦੀ ਨਿਊਜ਼ ਹੈਗੀ ਆ ਕਿ ਜਿਹੜੀ ਵੀ ਇਹ ਡੈਫਰ ਕੀਤੀ ਗਈ ਹੈ ਭੁੱਲਰ ਸਾਹਿਬ ਦੀ ਰਿਹਾਈ, ਜਿਹੜੀ ਵੀ ਇਹ ਡੈਫਰ ਕੀਤੀ ਗਈ ਹੈ ਭੁੱਲਰ ਸਾਹਿਬ ਦੀ ਰਿਹਾਈ, ਉਹਦੇ ਵਿੱਚ ਡੈਫਰ ਕਰਨ ਵਾਲੇ ਪ੍ਰਿੰਸੀਪਲ ਸੈਕਟਰੀ ਲਾਅ ਐਂਡ ਜਸਟਿਸ ACP ਜੋ ਇੱਕ ਨਿਯੁਕਤ ਕੀਤਾ ਜਾਂਦਾ ਦਿੱਲੀ ਪੁਲਿਸ ਵੱਲੋਂ ਦੀ ਉਸ ਟੀਮ ਮੈਂਬਰ ਦੇ ਅੰਦਰ, ਤੇ ਤੀਸਰਾ ਹੋਮ ਮਿਨਿਸਟਰ, ਇਹ ਤਿੰਨਾਂ ਨੇ ਇਹ ਕਹਿ ਕੇ ਡੈਫਰ ਕਰ ਦਿੱਤੀ ਗਈ ਕਿ ਭੁੱਲਰ ਸਾਹਿਬ ਇੱਕ ਖੂੰਖਾਰ ਅੱਤਵਾਦੀ ਹੈ। ਮੈਂ ਸ਼ਾਇਦ ਉਹ ਆਪਣਾ ਇੱਕ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਲਾਈਨ ਜਾਂ ਗਾਈਡਲਾਈਨਸ ਭੁੱਲ ਚੁੱਕੇ ਨੇ, ਜਿਹੜੀ ਸਾਨੂੰ ਬਾਰ-ਬਾਰ ਜਦੋਂ ਯਾਦ ਦਿਵਾਉਣੀ ਪੈਂਦੀ ਹੈ ਕਿ ਅਗਰ ਕੋਈ ਪ੍ਰੀ ਮੈਚੁਰ ਰਿਲੀਜ਼ ਲਈ ਐਲੀਜੀਬਲ ਹੁੰਦਾ ਹੈ, ਉਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੈ ਕਿ ਅਗਰ ਉਹਦੀ ਸ਼ਮਤਾ ਕ੍ਰਾਈਮ ਕਰਨ ਦੀ ਐਬਿਲਿਟੀ ਆਫ ਕ੍ਰਾਈਮ ਅਗਰ ਖਤਮ ਹੋ ਚੁੱਕੀ ਹੈ ਜਾਂ ਉਹ ਮੈਂਟਲੀ ਸਫਰ ਕਰ ਰਿਹਾ ਹੈ, ਉਹਦੀ ਹੈਲਥ ਠੀਕ ਨਹੀਂ ਹੈਗੀ ਹੈ, ਤੇ ਉਹਨੂੰ ਪ੍ਰੀ ਮੈਚੁਰ ਰਿਲੀਜ਼ ਮਿਲ ਸਕਦੀ ਹੈ ਔਰ ਮਿਲਣੀ ਚਾਹੀਦੀ ਵੀ ਹੈ। ਇਹ ਪ੍ਰੋਵੀਜ਼ਨ ਹੈ। 20 ਸਾਲ ਪਲੱਸ ਇੱਕ ਨਾਰਮਲ ਕੈਦੀ ਨੂੰ ਹੁੰਦੇ ਆ, ਤੇ ਹੀਨੀਅਸ ਕ੍ਰਾਈਮ ਕਰਨ ਵਾਲੇ ਨੂੰ ਅਗਰ ਗੱਲ ਕੀਤੀ ਜਾਵੇ, ਉਸ ਹੀਨੀਅਸ ਕ੍ਰਾਈਮ ਕਰਨ ਵਾਲੇ ਦੇ ਵਿੱਚ ਅੱਤਵਾਦੀ ਦੀ ਕੈਟਾਗਰੀ ਵੀ ਮੌਜੂਦ ਹੈ। ਅਗਰ ਇਹ ਗੱਲਾਂ ਸਮਝਣ ਚਾਹਣ ਤੇ ਇਹ ਸਾਡੇ ਬੰਦੇ ਛੱਡ ਸਕਦੇ ਨੇ। ਅਸੀਂ ਇੱਕ ਗੱਲ ਨੋਟਿਸ ਕੀਤੀ ਹੈ, ਅਸੀਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਲੈਟਰ ਦਿੱਤੀ, ਸਾਰੇ ਡਾਕੂਮੈਂਟੇਸ਼ਨ ਉਹਨਾਂ ਨੂੰ ਦਿਖਾਏ, ਉਹਨਾਂ ਨੇ ਇਸੇ ਅਪੋਜ਼ ਨਹੀਂ ਕੀਤਾ। ਹੋਮ ਟਾਊਨ ਅੰਮ੍ਰਿਤਸਰ ਤੋਂ ਉਹਨਾਂ ਦੀ ਪੁਲਿਸ ਦੀ ਰਿਪੋਰਟ ਆਈ ਹੈ, ਉਹਨਾਂ ਨੇ ਅਪੋਜ਼ ਨਹੀਂ ਕੀਤਾ। ਉਸ ਤੋਂ ਬਾਅਦ ਹਸਪੀਟਲ ਦੀ ਰਿਪੋਰਟ ਕਿ ਵੀ ਇਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਐਮਰਜੈਂਸੀ ਲੈਵਲ ਤੇ ਲੋੜ ਹੈ, ਉਹਨਾਂ ਨੇ ਅਪੋਜ਼ ਨਹੀਂ ਕੀਤਾ। ਉਸ ਤੋਂ ਬਾਅਦ ਇਹ ਜਿੰਨੇ ਵੀ ਅਸੀਂ ਦੇਖੇ ਹੈ, ਸਤਿੰਦਰ ਜੈਨ ਨੇ ਇਹ ਕਹਿ ਕੇ ਖਾਰਿਜ ਕਰ ਦਿੰਦਾ ਕਿ ਉਹ ਖੂੰਖਾਰ ਅੱਤਵਾਦੀ ਹੈ। ਆਪਾਂ ਇਸ ਗੱਲ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਖੂੰਖਾਰ ਅੱਤਵਾਦੀ ਕਹਿਣ ਦਾ ਮਤਲਬ ਕੀ ਹੈ? ਇੱਕ ਬੰਦੇ ਦੀ ਏਜ ਦੇਖ ਲਓ ਕਿ ਇੱਕ 55-60 ਸਾਲ ਦਾ ਬੰਦਾ ਖੂੰਖਾਰ ਅੱਤਵਾਦੀ ਤੁਹਾਨੂੰ ਨਜ਼ਰ ਆ ਰਿਹਾ ਹੈ, ਜਾਂ ਤਾਂ ਤੁਹਾਡੀ ਆਈਡੀਓਲੋਜੀ ਸਿਰਫ ਇਹ ਹੈਗੀ ਸਿੱਖਾਂ ਦੇ ਖਿਲਾਫ ਜਾਣਾ, ਸਿੱਖਾਂ ਨੂੰ ਹੀ ਬਦਨਾਮ ਕਰਨਾ ਹੈਗਾ। ਉਹ ਦੂਸਰਾ ਇਹ ਡੈਫਰ ਕਰਨ ਦਾ ਮਤਲਬ ਇਹ ਹੈਗਾ ਕਿ ਜਿਹੜੇ ਸਿੱਖ ਜਿਹੜੇ ਪ੍ਰੋਟੈਸਟ ਇੱਥੇ ਕਰ ਰਹੇ ਹਨ ਦਿੱਲੀ ਅੰਦਰ ਲਗਾਤਾਰ, ਭਾਵੇਂ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਖੜੇ ਹਨ, ਹੋਰ ਵੀ ਜਥੇਬੰਦੀਆਂ ਜਿਹੜੀ ਹੈਗੀਆਂ ਨਰੋਲ ਚੱਲ ਰਹੀਆਂ ਸਾਡੇ ਨਾਲ ਖੜੀਆਂ ਹਨ, ਉਹ ਇਹ ਗੱਲ ਸਮਝ ਰਹੀਆਂ ਨੇ ਕਿ ਜਿਸ ਪ੍ਰਕਾਰ ਨਾਲ ਸਾਨੂੰ ਪੰਜਾਬ 'ਚ ਬੇਵਕੂਫ ਬਣਾਇਆ ਗਿਆ ਹੈ ਕਹਿ ਕੇ ਭਗਵੰਤ ਮਾਨ ਵੱਲੋਂ ਦੀ ਕਿ LG ਕੋ ਫਾਈਲ ਪਈ ਹੈ, ਉਹ ਅੱਜ ਸਾਰੇ ਪੰਜਾਬ ਦੇ ਵਰਕਰਾਂ ਦੇ ਆਮ ਆਦਮੀ ਪਾਰਟੀ ਦੀ ਚਪੇੜ ਹੈਗੀ ਹੈ ਕਿ ਫਾਈਲ ਤੁਹਾਡੇ ਕੋਲ ਹੀ ਹੈ। LG ਕੋ ਉਹ ਫਾਈਲ ਨਹੀਂ ਪਹੁੰਚੀ ਕਿਸੇ ਵੀ ਪਾਸੋਂ ਦੀ। ਉਹ ਫਾਈਲ ਜਦ ਤੱਕ LG ਕੋ ਪਹੁੰਚਣੀ ਹੈ ਤੁਹਾਡੇ ਸਾਈਨ ਹੋ ਕੇ ਜਾਣਗੇ। ਤੁਸੀਂ ਅਗਰ ਸਾਈਨ ਨਹੀਂ ਕਰਦੇ ਹੋ, ਉਹ ਫਾਈਲ ਕਿਸੇ ਵੀ ਪ੍ਰਕਾਰ ਨਾਲ LG ਕੋ ਨਹੀਂ ਜਾ ਸਕਦੀ। ਇਟ ਮੀਨਸ ਤੁਸੀਂ ਆਪਣਾ MCD ਦਾ ਇਲੈਕਸ਼ਨ ਜਿਹੜੇ ਤੁਸੀਂ ਸਿੱਖਾਂ ਦੇ ਵਿੱਚ ਪਾੜ ਪਾਉਣ ਲਈ ਨਵੇਂ ਵਰਤੀਰੇ ਪਾਰ ਰਹੇ ਹੋ, ਨਵੇਂ ਸਿੱਖ ਚਿਹਰੇ ਖੜੇ ਕਰ ਦਿੱਤੇ MCD ਵਾਸਤੇ ਕਿ ਵੀ ਇਹ ਸਾਡੇ ਸਿੱਖ ਸਾਡੇ ਨਾਲ ਨੇ। ਮੈਂ ਉਹਨਾਂ ਮੂਰਖਾਂ ਨੂੰ ਵੀ ਕਹਿਣਾ ਚਾਹਾਂਗਾ, ਉਹ ਘੱਟੋ ਘੱਟ ਆਪਣੀ ਕੌਮ ਲਈ ਤਾਂ ਖੜੇ ਹੋ ਜਾਓ। ਤੁਹਾਡੀ ਕੌਮ ਤੁਹਾਡੇ ਤੇ ਆਸ ਰੱਖ ਕੇ ਬੈਠੀ ਕਿ ਪੱਗਾਂ ਵਾਲੇ ਕਿਤੇ ਸਾਡਾ ਸਟੈਂਡ ਲੈਣਗੇ, ਸਰਕਾਰ 'ਚ ਸਾਡੀ ਗੱਲ ਕਰਨਗੇ। ਪੱਗ ਬੰਨ ਕੇ ਅਗਰ ਭਗਵੰਤ ਮਾਨ ਸਿੰਘ ਸਮਝ ਸਕਦਾ ਕਿ ਬਿਨਾਂ ਪੱਗ ਦਾ ਕੋਈ ਵੀ CM ਪੰਜਾਬ 'ਚ ਨਹੀਂ ਖੜਾ ਹੋ ਸਕਦਾ, ਤਾਂ ਤੁਹਾਨੂੰ ਇੰਨੀ ਗੱਲ ਸਮਝ ਨਹੀਂ ਆ ਰਹੀ ਕਿ ਦਿੱਲੀ 'ਚ ਸਾਨੂੰ ਆਵਾਜ਼ ਚੱਕਣੀ ਚਾਹੀਦੀ ਹੈ। ਕਿਸੇ ਕੋਈ ਮੁੱਦਾ ਤੇ ਚੱਕ ਲਓ। ਸਾਰੇ ਮੁੱਦੇ ਜਿਹੜੇ ਨੇ ਇਹ ਸਾਡੇ ਵਰਗੀ ਪਾਰਟੀਆਂ, ਸਾਡੇ ਵਰਗੇ ਜਥੇਬੰਦੀਆਂ ਕਿਉਂ ਚੱਕ ਰਹੀਆਂ ਨੇ ਬਾਰ-ਬਾਰ? ਤੁਹਾਡੀ ਸ਼ਮਤਾ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ, ਸਿੱਖਾਂ ਦੇ ਨਾਲ ਚੱਲਦੀ, ਭਲੇ ਆ ਕੈਪੇਬਿਲਿਟੀ ਆਪਣੀ ਦਿਖਾਣੀ ਸ਼ੁਰੂ ਕਰੋ। ਦੂਸਰਾ ਮੁੱਦਾ ਜਿਹੜਾ ਇਸ ਟਾਈਮ ਕੇਜਰੀਵਾਲ ਸਰਕਾਰ ਦੇ ਕੋਲ ਹੈਗਾ, ਉਹ ਹੈਗਾ ਜਗਤਾਰ ਸਿੰਘ ਹਵਾਲਾ ਜੀ ਦੀ ਟਰਾਂਸਫਰ ਦਾ। ਉਹਨਾਂ ਨੂੰ ਪਿਛਲੇ 15 ਸਾਲ ਤੋਂ ਜੇਲ੍ਹ 'ਚ ਤਿਹਾੜ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ। ਜੇ ਦੀ ਕਸਟਡੀ ਇੰਨੀ ਵੱਡੀ ਹੁੰਦੀ ਹੈ, ਉਹਦੇ ਕੇਸ ਖਤਮ ਹੋਣੇ ਚਾਹੀਦੇ ਨੇ। ਪਹਿਲੀ ਗੱਲ ਤੇ ਉਹ ਖਤਮ ਹੀ ਨਹੀਂ ਕੀਤੇ ਜਾਂਦੇ। 26 ਸਾਲ ਪਲੱਸ ਕਸਟਡੀ ਉਹਨਾਂ ਦੀ ਹੈਗੀ ਹੈ ਔਨ ਰਿਕਾਰਡ ਪੇਪਰ। ਤਿਹਾੜ ਜੇਲ੍ਹ ਦੇ ਅੰਦਰ, ਸੁਪਰੀਮ ਕੋਰਟ ਦੇ ਅੰਦਰ, ਹਾਈ ਕੋਰਟ ਦੇ ਅੰਦਰ ਉਹਨਾਂ ਦੇ ਕੇਸ ਹਾਈ ਕੋਰਟ ਚੱਲ ਰਿਹਾ, ਸੈਸ਼ਨ ਕੋਰਟ ਕੋਈ ਕੇਸ ਨਹੀਂ ਚੱਲ ਰਿਹਾ ਉਹਨਾਂ ਦਾ। ਸਾਰਿਆਂ ਦੇ ਵਿੱਚ 26 ਸਾਲ ਦੀ ਕਸਟਡੀ ਔਨ ਰਿਕਾਰਡ ਹੈਗੀ ਹੈ, ਪਰ ਕਿਸੇ ਵੀ ਪ੍ਰਕਾਰ ਨਾਲ ਉਹਨਾਂ ਨੂੰ ਛੱਡਣ ਦੀ ਗੱਲ ਨਹੀਂ ਕੀਤੀ ਜਾਂਦੀ। ਇਹਨਾਂ ਨੂੰ ਅੱਜ ਵੀ ਸਾਡੇ 50-50 ਸਾਲ ਦੇ ਬੰਦੇ ਖੂੰਖਾਰ ਅੱਤਵਾਦੀ ਨਜ਼ਰ ਆ ਰਹੇ ਨੇ। ਉਹਨਾਂ ਦੇ ਉੱਤੇ ਇਹ ਧਾਰਾ ਲਾ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਕਿ ਇਹ 268 IPC ਧਾਰਾ ਦੇ ਅੰਦਰ ਆਉਂਦੇ ਹਨ। ਇਹਨਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਜਾਣਾ ਚਾਹੀਦਾ।
ਇਹਨਾਂ ਦੀ ਕਿਸੇ ਵੀ ਕੋਰਟ ਦੇ ਅੰਦਰ ਪੇਸ਼ੀ ਨਹੀਂ ਕੀਤੀ ਜਾਂਦੀ। ਇਹ ਹਵਾਲਾ ਦੇ ਕੇ ਕਿ ਇਹਨਾਂ ਦੇ 268 ਧਾਰਾ ਲੱਗੀ ਹੋਈ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਪੂਰੀ ਕੌਮ ਨੂੰ, ਪੂਰੇ ਦੇਸ਼ ਨੂੰ ਇਹ ਗੱਲ ਦੱਸਣਾ ਚਾਹੁੰਦਾ ਵਾਂ, 268 ਧਾਰਾ ਜਿਹੜੀ ਸੀਗੀ ਉਹ 2010 ਵਿੱਚ ਟੁੱਟ ਚੁੱਕੀ ਹੈ। ਅੱਜ 12 ਸਾਲ ਹੋ ਗਏ ਉਸ ਬੰਦੇ ਨੂੰ ਤੁਸੀਂ ਜੇਲ੍ਹ ਤੋਂ ਬਾਹਰ ਨਹੀਂ ਕੱਢ ਰਹੇ ਹੋ। ਤੁਸੀਂ ਹਰ ਪ੍ਰਕਾਰ ਨਾਲ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਦਾ ਇੱਕ ਕੇਸ ਹੈ ਲੁਧਿਆਣੇ ਦਾ, ਜਿਸ ਦੀ ਕਸਟਡੀ ਪੁਲਿਸ ਵਾਲਿਆਂ ਨੇ ਔਨ ਰਿਕਾਰਡ ਦਿਖਾਈ ਹੈ ਅਕਤੂਬਰ 2020 'ਚ। ਇਟ ਮੀਨਸ ਕਿ ਇਸ ਬੰਦੇ ਨੇ 26 ਸਾਲ ਜਿਹੜੇ ਗਾਲੇ ਨੇ ਜੇਲ੍ਹ ਦੇ ਅੰਦਰ, ਤੁਹਾਡੇ ਕੋਲ ਹਾਲੇ ਤੱਕ ਆਈ ਤਫਤੀਸ਼ ਨਹੀਂ ਹੋਈ ਕਿ ਇੰਨੇ ਸਾਲਾਂ ਦਾ ਉਹ ਤਿਹਾੜ ਜੇਲ੍ਹ 'ਚ ਬੈਠਾ ਹੈ। ਅੱਜ ਤੁਹਾਨੂੰ ਅਸੀਂ ਕੇਸ ਨੂੰ ਦੁਬਾਰਾ ਚਲਾਇਆ ਹੈ ਤੇ ਪਤਾ ਚੱਲਿਆ ਹੈ ਕਿ ਵੀ ਪੁਲਿਸ ਵਾਲੇ ਕਹਿੰਦੇ ਸਾਨੂੰ ਕੋਈ ਪਤਾ ਹੀ ਨਹੀਂ ਸੀ ਤਿਹਾੜ ਜੇਲ੍ਹ 'ਚ ਜਗਤਾਰ ਸਿੰਘ ਹਵਾਰਾ ਹੈ ਕਿੱਥੇ। ਇਟ ਮੀਨਸ ਕਿ ਤੁਹਾਡਾ ਕੋਈ ਕੋਆਰਡੀਨੇਸ਼ਨ ਨਹੀਂ ਹੈਗਾ, ਤੁਸੀਂ ਸਭ ਬੇਵਕੂਫ ਬਣਾ ਰਹੇ ਹੋ। ਦੂਸਰਾ, ਇਹਨਾਂ ਦੀ ਸਾਰੀ ਤਫਤੀਸ਼ ਜਿਹੜੀ ਅਸੀਂ ਗੁਰਦੁਆਰਾ ਆਪਾਂ ਜਗਤਾਰ ਸਿੰਘ ਹਵਾਰਾ ਦੀ ਸਾਰੀ ਤਫਤੀਸ਼ ਆਪਾਂ ਕਰਵਾਈ, ਉਹਨਾਂ 'ਚ ਸਾਨੂੰ 6 ਕੇਸ ਬੋਗਸ ਨਿਕਲੇ। ਬੋਗਸ ਕਹਿਣ ਦਾ ਮਤਲਬ ਕਿ 6 ਕੇਸ ਪੂਰੇ ਦੇ ਪੂਰੇ ਝੂਠੇ ਪਾਏ ਹੋਏ ਸੀ, ਜਿਨ੍ਹਾਂ ਦੀਆਂ ਆਰਟੀਆਈਆਂ ਸਾਨੂੰ ਸਰਕਾਰਾਂ ਨੇ ਦਿੱਤੀਆਂ ਵੀ ਇਸ ਵਿਜਨ 'ਚ ਇਸ ਦਾ ਕੋਈ ਕੇਸ ਨਹੀਂ ਹੈ, ਜਗਤਾਰ ਸਿੰਘ ਹਵਾਰਾ ਦੀ ਕੋਈ ਵੀ ਇਨਵੋਲਵਮੈਂਟ ਇਸ ਕੇਸਾਂ 'ਚ ਨਹੀਂ ਹੈ। ਸਾਨੂੰ ਹਰ ਪ੍ਰਕਾਰ ਦੇ ਨਾਲ ਨੀਵਾਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਸਰਕਾਰ ਨਵੀਂ ਆਉਂਦੀ ਹੈ, ਉਹ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੇ ਮਸਲੇ 'ਤੇ ਕੰਮ ਕਰਾਂਗੇ। ਸਿੱਖਾਂ ਦਾ ਮਸਲਾ ਸਿਰਫ ਨਸਲਕੁਸ਼ੀ ਨਹੀਂ ਹੈਗਾ ਕਿ ਜਿਹੜੀ 84 'ਚ ਹੋਈ। ਸਿੱਖਾਂ ਦਾ ਮਸਲਾ ਬਹੁਤ ਜ਼ਿਆਦਾ ਹੈ, ਆਪਣੀ ਹੋਂਦ ਦੀ ਲੜਾਈ ਨੂੰ ਲੈ ਕੇ ਵੀ ਚੱਲ ਰਿਹਾ ਹੈਗਾ, ਆਪਣੇ ਸਾਰੇ ਹੱਕਾਂ ਨੂੰ ਲੈ ਕੇ ਚੱਲ ਰਿਹਾ ਹੈ। ਹੁਣ ਭਾਖੜਾ ਨੰਬਰ ਡੈਮ ਦਾ ਤੁਹਾਡੇ ਪਾਣੀ ਦੇ ਹੱਕ ਤੁਹਾਡੇ ਖੋਲ ਦਿੱਤੇ ਗਏ। ਤੁਸੀਂ ਸਮਝਣਾ ਕੀ ਚਾਹੁੰਦੇ ਹੋ, ਸਾਡਾ ਸਟੈਂਡ ਕਿੱਥੇ ਹੈ? ਜਿਹੜੇ ਸਿੱਖ ਇਹ ਜਿਹੜੇ ਘੁੰਮ ਰਹੇ ਨੇ ਕੇਜਰੀਵਾਲ ਦੇ ਨਾਲ, ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜੇ ਤੁਹਾਡੇ 'ਚ ਥੋੜਾ ਜਿਹਾ ਵੀ ਗੁਰਦਾ ਬਚਿਆ ਹੈ ਜਾਂ ਗੈਰਤ ਬਚੀ ਸਿੱਖਾਂ ਵਾਲੀ, ਸਾਡੀ ਮੀਟਿੰਗ ਕਰਾਓ। ਉਸ ਮੀਟਿੰਗ 'ਚ ਮਨਜੀਤ ਸਿੰਘ ਜੀ ਕੇ ਵੀ ਬੈਠਣਗੇ, ਅਸੀਂ ਵੀ ਬੈਠਾਂਗੇ, ਅਵਤਾਰ ਸਿੰਘ ਕਾਲਕਾ ਜੀ, ਇਕਬਾਲ ਸਿੰਘ ਜੀ ਬੈਠਣਗੇ। ਅਸੀਂ ਸਾਰੇ ਇਸ ਗੱਲ ਤੇ ਬਹਿਣ ਨੂੰ ਤਿਆਰ ਹਾਂ, ਅਸੀਂ ਟੇਬਲ ਟਾਕ ਕਰਨ ਨੂੰ ਤਿਆਰ ਹਾਂ, ਲੇਕਿਨ ਤੁਸੀਂ ਗੱਲ ਤੇ ਕਰੋ। ਤੁਸੀਂ ਆਪਣੇ ਵੱਲੋਂ ਹੈਂਡ ਅੱਗੇ ਨਹੀਂ ਕਰ ਰਹੇ ਹੋ, ਇਸ ਕਰਕੇ ਸਾਡਾ ਪ੍ਰੋਟੈਸਟ ਕਰਨਾ ਹਰ ਵਾਰ ਦਾ ਇੱਕ ਕੰਮ ਬਣ ਚੁੱਕਾ ਹੈ ਕਿ ਤੁਸੀਂ ਅੱਗੇ ਨਹੀਂ ਆ ਰਹੇ। ਅਸੀਂ ਕਿੰਨੀ ਵਾਰ ਤੁਹਾਡੇ ਅੱਗੇ ਆਈਏ, ਸਾਡੇ ਬੂਹੇ ਦੇ ਬਾਹਰ ਖੜੇ ਹਾਂ, ਤੁਸੀਂ ਘੱਟੋ ਘੱਟ ਇੰਨਾ ਹੀ ਪੁੱਛ ਲਓ ਕਿ ਤੁਸੀਂ ਆਏ ਕਿਉਂ। 29 ਸਤੰਬਰ ਨੂੰ 2019 ਨੂੰ ਨਵ ਭਾਰਤ ਟਾਈਮਜ਼ ਦੀ ਹੁਣੇ ਅਖਬਾਰ ਹੈਗੀ ਹੈ, ਇਕਬਾਲ ਸਿੰਘ ਜੀ ਇਹਨਾਂ ਕੋਲ ਹੈਗੀ ਹੈ, ਇਹਨਾਂ ਕੋਲ ਇਹਦੇ ਵਿੱਚ ਇਹ ਸਾਫ਼ ਲਿਖਿਆ ਹੋਇਆ ਹੈ, ਅਖਬਾਰ ਦੇ ਵਿੱਚ ਕਟਿੰਗ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਸੈਂਟਰ ਦੀ ਸਰਕਾਰ ਨੇ 29 ਸਤੰਬਰ 2019 ਨੂੰ ਹੀ ਕੇਜਰੀਵਾਲ ਨੂੰ ਇਹ ਨੋਟੀਫਿਕੇਸ਼ਨ ਭੇਜਤਾ ਸੀਗਾ ਕਿ ਵੀ ਭੁੱਲਰ ਸਾਹਿਬ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ। ਸਾਨੂੰ ਇਹਨਾਂ ਤੋਂ ਕੋਈ ਆਪੱਤੀ ਨਹੀਂ ਹੈ। ਆਪਾਂ ਇਹ ਸਮਝਣਾ ਚਾਹੁੰਦੇ ਹਾਂ ਕਿ ਸੈਂਟਰ ਦੀ ਸਰਕਾਰ ਜਿਹੜੀ ਪੂਰੀ ਇੰਡੀਆ ਆਪਰੇਟ ਕਰਦੀ ਪਈ ਹੈ, ਜਸ ਉਸ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੈ। ਉਹਨਾਂ ਨੂੰ ਨਹੀਂ ਲੱਗਦਾ ਕਿ ਦਵਿੰਦਰਪਾਲ ਸਿੰਘ ਭੁੱਲਰ ਅੱਤਵਾਦੀ ਨਹੀਂ ਹੈ, ਤੇ ਕੇਜਰੀਵਾਲ ਨੂੰ ਐਸੀ ਕਿਹੜੀ ਅੰਤਰਾਤਮਾ ਜਾਗ ਰਹੀ ਕਿ ਉਹਨੂੰ ਭੁੱਲਰ ਸਾਹਿਬ ਦੇ ਵਿੱਚ ਅੱਤਵਾਦੀ ਨਜ਼ਰ ਆ ਰਿਹਾ ਇਸ ਟਾਈਮ। ਇਹ ਕੁਝ ਗੱਲਾਂ ਦੇ ਸਵਾਲਾਂ ਦੇ ਜਵਾਬ ਦੇ ਦਿਓ, ਅਸੀਂ ਇਸ ਗੱਲ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਆਂਗੇ। ਸਾਡੀ ਰਿਕੁਐਸਟ ਸਾਰਿਆਂ ਨੂੰ ਇਹੀ ਹੈਗੀ ਹੈ ਕਿ ਜਿੰਨਾ ਇਕੱਠ ਅੱਜ ਆਇਆ ਸਾਰਿਆਂ ਦਾ ਧੰਨਵਾਦ ਹੈ। ਸਾਰੇ ਜਾਗਦੀ ਜ਼ਮੀਰ ਵਾਲੇ ਇੱਥੇ ਖੜੇ ਹਨ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਅੱਗੇ ਤੋਂ ਵੀ ਸਾਡਾ ਪ੍ਰੋਟੈਸਟ ਦੇ ਨਾਲ ਜਿਹੜਾ ਅਗਰ ਜੋ ਵੀ ਪ੍ਰੋਟੈਸਟ ਹੁੰਦਾ ਹੈ ਜਾਂ ਹੋਰ ਵੀ ਕਾਰਵਾਈ ਜੋ ਅਸੀਂ ਪਾਵਾਂਗੇ ਤੇ ਸਾਡਾ ਸਾਥ ਜ਼ਰੂਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ